ਜੂਨ ਮਹੀਨੇ ਦੀ 18 ਤਰੀਕ ਹੈ ਜੀ, ਬਰਾ 2025 ਦਿਨ ਬੁੱਧਵਾਰ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਇੱਕ ਵਾਰ ਫੇਰ ਟੀਵੀ 84 ਦੇ ਦਰਸ਼ਕਾਂ ਦੇ ਲਈ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਆਪ ਦੀ ਕਚਹਿਰੀ ਦੇ ਵਿੱਚ, ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ ਦੁਪਹਿਰ ਦੇ 12 ਵਜੇ ਨੇ ਔਰ ਖਾਲਿਸਤਾਨ ਟਾਈਮ ਰਾਤ ਦੇ 9:30 ਹੋਏ ਨੇ। ਸੋ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਜਿਹੜਾ ਉਹ ਨਿੱਘਾ ਸਵਾਗਤ ਹੈ ਤੇ ਮੈਂ ਆਪ ਜੀ ਨੂੰ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਦਿਨ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਅਮਿੱਟ ਯਾਦ ਆ ਜਿਹੜੀ ਛੱਡਣ ਵਾਲਾ ਦਿਨ ਹੈ। ਅੱਜ ਮੇਰੀ ਮੁਰਾਦ ਆ ਅੱਜ ਸ਼ਹੀਦੀ ਦਿਹਾੜਾ ਸਰਦਾਰ ਹਰਦੀਪ ਸਿੰਘ ਨਿੱਜਰ ਹੋਣਾ ਦਾ, ਜਿਨ੍ਹਾਂ ਦਾ ਭਾਰਤੀ ਖੂਫੀਆ ਏਜੰਸੀਆਂ ਨੇ ਭਾਰਤ ਸਰਕਾਰ ਦੇ ਸਿੱਧੇ ਆਰਡਰਸ ਦੇ ਨਾਲ ਸਰੀ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਉਸੇ ਹੀ ਗੁਰੂ ਘਰ ਜਿਹਦੇ ਉਹ ਮੁੱਖ ਸੇਵਾਦਾਰ ਸਨ, ਗੁਰਦੁਆਰਾ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ, ਉਸੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਿਹੜਾ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਔਰ ਹੁਣ ਤੋਂ ਜਿਹੜਾ ਅੱਜ ਤੋਂ ਕੋਈ 3-4 ਦਿਨ ਪਹਿਲਾਂ, ਜਾਣੀ ਕਿ 15 ਜੂਨ ਨੂੰ ਅਸੀਂ ਯਾਦ ਕਰਕੇ ਹਟੇ ਆ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਸ਼ਹਾਦਤ ਨੂੰ, ਕਿਵੇਂ ਉਹਨਾਂ ਨੂੰ ਸੌਫਟ ਪੋਇਜ਼ਨ ਦੇ ਕੇ ਜਿਹੜਾ ਉਹਨਾਂ ਨੂੰ ਜਿਹੜਾ ਸ਼ਹਾਦਤ ਤੱਕ ਲਿਜਾਇਆ ਗਿਆ। ਔਰ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਗੱਲ ਜਿਹੜਾ ਮੇਨ ਅੱਜ ਦਾ ਸਾਡਾ ਟੌਪਿਕ ਆ ਉਹ ਇਸੇ ਜਿਹੜਾ ਸੰਬੰਧ ਦੇ ਵਿੱਚ ਆ। ਮੇਨ ਵਿਸ਼ਾ ਸਾਡਾ ਇਹੀ ਆ ਕਿ ਇੰਟਰਨੈਸ਼ਨਲ ਲੈਵਲ ਤੇ ਹੋ ਰਹੀਆਂ ਸਿੱਖਾਂ ਦੀਆਂ ਸ਼ਹੀਦੀਆਂ, ਉਹਨਾਂ ਦੀ ਗੱਲਬਾਤ ਕਰਨੀ, ਸ਼ਹੀਦਾਂ ਨੂੰ ਪ੍ਰਣਾਮ ਕਰਨਾ ਔਰ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਜਿਹੜੀਆਂ ਹੋਰ ਵੀ ਅਹਿਮ ਜਾਣਕਾਰੀਆਂ ਨੇ ਉਹਨਾਂ ਤੋਂ ਜਾਣੂ ਕਰਾਉਣਾ ਕਿ ਸਾਡੇ ਆਲੇ ਦੁਆਲੇ ਕੀ ਚੱਲ ਰਿਹਾ, ਕਿਵੇਂ ਭਾਰਤ ਦੀ ਉਹ ਸਰਕਾਰ ਜਿਨ੍ਹਾਂ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਸਿਰਫ ਭਾਰਤ ਦੀ ਧਰਤੀ ਤੇ ਹੀ ਨਹੀਂ ਪਾਏ, ਵਿਦੇਸ਼ਾਂ ਦੇ ਵਿੱਚ ਵੀ ਪਾਏ ਹੋਏ ਨੇ। ਉਹਦੇ ਸੰਬੰਧ ਦੇ ਵਿੱਚ ਆਪਾਂ ਜਾਣਕਾਰੀ ਇਹ ਸਾਂਝੀ ਕਰਨੀ ਆ। ਉਹਦੇ ਨਾਲ ਨਾਲ ਮੈਨੂੰ ਇੰਤਜ਼ਾਰ ਵੀ ਰਹੇਗਾ ਤੁਹਾਡੇ WhatsApp ਮੈਸੇजेस ਦਾ, ਜਿਹੜੇ ਤੁਸੀਂ 514 476 8484 ਤੇ ਕਰਦੇ ਹੋ। ਉਹਦੇ ਨਾਲ ਹੀ ਜਿਹੜਾ ਤੁਸੀਂ ਸਾਨੂੰ WhatsApp ਤੇ ਜਾਂ ਡਾਇਰੈਕਟ ਕਾਲ ਵੀ ਇਸੇ ਨੰਬਰ ਤੇ ਕਰ ਸਕਦੇ ਹੋ ਪ੍ਰੋਗਰਾਮ ਸ਼ੁਰੂ ਹੋਣ ਤੋਂ ਤਕਰੀਬਨ 20-25 ਮਿੰਟ ਬਾਅਦ, ਕਿਉਂਕਿ ਪਹਿਲਾਂ ਮੁੱਢਲੇ ਮੁੱਦਿਆਂ ਤੇ ਅਸੀਂ ਵਿਚਾਰ ਕਰੀਏ, ਉਸ ਤੋਂ ਬਾਅਦ ਤੁਹਾਡੇ ਜਿਹੜੇ ਮੈਸੇजेस ਨੇ ਉਹ ਵੀ ਲਵਾਂਗੇ, ਜਿਹੜੇ ਤੁਹਾਡੇ YouTube ਮੈਸੇजेस ਨੇ ਉਹ ਵੀ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਸੁਝਾਵਾਂ ਦੀ ਵੀ ਸਾਨੂੰ ਉਡੀਕ ਰਹੇਗੀ। ਔਰ ਨਾਲ ਦੀ ਨਾਲ ਪ੍ਰੋਗਰਾਮ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਜਾਣਕਾਰੀ ਹੈ ਵੱਧ ਤੋਂ ਵੱਧ ਜਿਹੜੀ ਆ ਉਹ ਦਰਸ਼ਕਾਂ ਤੱਕ, ਵੱਧ ਤੋਂ ਵੱਧ ਸਰੋਤਿਆਂ ਤੱਕ ਪਹੁੰਚ ਸਕੇ, ਤਾਂ ਕਿ ਪਤਾ ਲੱਗ ਸਕੇ ਕਿ ਕੀ ਘਟਨਾਵਾਂ ਜਿਹੜੀਆਂ ਇੰਟਰਨੈਸ਼ਨਲ ਤੌਰ ਤੇ ਚੱਲ ਰਹੀਆਂ, ਖਾਸ ਕਰਕੇ ਸਿੱਖ ਡਾਇਸਪੋਰਾ ਦੇ ਨਾਲ ਸੰਬੰਧਿਤ। ਔਰ ਉਹਦੇ ਨਾਲ ਨਾਲ ਜਿਹੜਾ ਆਪਾਂ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਵੀ ਕਿਵੇਂ ਟਾਰਗੇਟ ਕਲਿੱਕਸ ਕਰਵਾਈਆਂ ਗਈਆਂ, ਉਹਦੇ ਵਿੱਚ ਭਾਈ ਸਾਹਿਬ ਭਾਈ ਲਖਵੀਰ ਸਿੰਘ ਰੋਡੇ, ਭਾਈ ਪਰਮਜੀਤ ਸਿੰਘ ਜੀ ਪੰਜਵੜ, ਉਹਨਾਂ ਨੂੰ ਸ਼ਹੀਦ ਕਰਾਇਆ ਗਿਆ। ਔਰ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਅਸੀਂ ਆਪਣੇ ਕੋਲੋਂ ਇਹ ਗੱਲਾਂ ਨਹੀਂ ਕਹਿ ਰਹੇ, ਤੁਹਾਨੂੰ ਅਸੀਂ ਸੋਰਸ ਦੱਸਾਂਗੇ। ਤੁਹਾਨੂੰ ਜਿਹੜੀ ਇੰਟੈਲ ਹੈ ਇੰਟਰਨੈਸ਼ਨਲ ਏਜੰਸੀਆਂ ਦੀ, ਅਮਰੀਕਾ ਵਰਗੇ ਮੁਲਕ ਦੀ ਏਜੰਸੀਆਂ ਦੀ, ਕੈਨੇਡਾ ਵਰਗੇ ਮੁਲਕ ਜਾਂ 5 ਆਈਜ਼ ਜਿਨ੍ਹਾਂ ਦੇ ਵਿੱਚ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਅਮਰੀਕਾ ਜਿਹੇ ਵੱਡੇ ਮੁਲਕ ਮੌਜੂਦ ਨੇ, ਉਹਨਾਂ ਦੀਆਂ ਸਟੇਟਮੈਂਟਸ ਕੀ ਕਹਿੰਦੀਆਂ ਨੇ, ਉਹਨਾਂ ਦੀਆਂ ਫਾਈਂਡਿੰਗਸ ਕੀ ਕਹਿੰਦੀਆਂ ਨੇ ਕਿ ਇਹ ਜਿਹੜਾ ਅੰਤਰਰਾਸ਼ਟਰੀ ਅੱਤਵਾਦ ਭਾਰਤ ਵੱਲੋਂ ਸ਼ੁਰੂ ਕੀਤਾ ਗਿਆ, ਤੇ ਇਹ ਉਹਨਾਂ ਦੀਆਂ ਆਪਣੀਆਂ ਟੈਸਟੋਮਨੀਜ਼ ਦੇ ਵਿੱਚ, ਉਹਨਾਂ ਦੀਆਂ ਆਪਣੀਆਂ ਰਿਪੋਰਟਸ ਦੇ ਵਿੱਚ ਦਰਜ ਹੈ। ਔਰ ਇਹਦੇ ਨਾਲ ਨਾਲ ਆਪਾਂ ਗੱਲਬਾਤ ਕਰਾਂਗੇ ਕਿ G7 ਦੇ ਵਿੱਚ ਜਿਹੜੀ ਕਲੋਜ਼ਿੰਗ ਸਟੇਟਮੈਂਟ ਆ, ਜਾਂ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਸਟੇਟਮੈਂਟ ਆ G7 ਮੁਲਕਾਂ ਦੀ, ਉਹ ਵੀ ਜਿਹੜੀ ਆ ਉਹ ਇਸ ਗੱਲ ਵੱਲ ਇਸ਼ਾਰਾ ਕਰਦੀ ਆ ਕਿ ਇਹ ਘਟਨਾਵਾਂ ਜਿਹੜੀਆਂ ਇਹ ਹੁਣ ਅਣਦੇਖੀਆਂ ਨਹੀਂ ਕੀਤੀਆਂ ਜਾਣਗੀਆਂ। ਵਿਸ਼ਵ ਪੱਧਰੀ ਜਿਹੜੀ ਜਾਂਚ ਕਮੇਟੀਆਂ ਇਹਦੇ ਤੇ ਬਣਨਗੀਆਂ, ਆਪਸ ਦੇ ਵਿੱਚ ਸਹਿਯੋਗ ਹੋਏਗਾ। ਔਰ ਇਹ ਜਿਹੜੇ ਮੁਲਕ ਨੇ ਜਾਂ ਉਹ ਆਊਟਫਿਟਸ ਨੇ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਨੇ, ਕਿਲਿੰਗਸ ਕਰਦੇ ਨੇ, ਉਹਨਾਂ ਨੂੰ ਹੁਣ ਬਖਸ਼ਿਆ ਨਹੀਂ ਜਾਏਗਾ। ਇਸ ਰਿਪੋਰਟ ਦਾ ਜਿਹੜਾ ਇਹੀ ਕੇਂਦਰੀ ਭਾਵ ਬਣਦਾ। ਸੋ ਅੱਜ ਦੀ ਗੱਲ, ਕਿਉਂਕਿ ਸਰਦਾਰ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਸ਼ਹਾਦਤ ਹੈ, ਸੋ ਇਸ ਸ਼ਹਾਦਤ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਉਹਦੀ ਵਿਆਖਿਆ ਕਰਨੀ ਹੋਵੇ ਤਾਂ ਕਿਵੇਂ ਉਹਨਾਂ ਦੀ ਸ਼ਹਾਦਤ ਹੋਈ ਆ, ਉਹ ਉਸੇ ਮਹਾਵਾਕ ਅਨੁਸਾਰ ਸ਼ਹਾਦਤ ਹੋਈ ਆ ਕਿ ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਚਾਓ, ਸੂਰਾ ਸੋ ਪਹਿਚਾਨੀਏ ਜੋ ਲਰੇ दीन के हेत
ਪੁਰਜ਼ਾ ਪੁਰਜ਼ਾ ਕੱਟ ਮਰੈ, ਕਬੂ ਨਾ ਛਾਡੇ ਖੇਤ। ਸੋ ਇਸੇ ਹੀ ਮਹਾਂਵਾਕ ਦੇ ਨਾਲ ਮੈਂ ਅੱਜ ਦੇ ਸਾਡੇ ਮਹਿਮਾਨ ਹੋਣਗੇ ਸਰਦਾਰ ਹਰਜਾਪ ਸਿੰਘ ਜੀ ਜਾਫੀ, ਜਿਹੜੇ ਮੈਂਬਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ। ਅਸੀਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਔਰ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਰਦਾਰ ਹਰਜਾਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਨਵੀਰ ਸਿੰਘ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਤੇ ਸਰਦਾਰ ਸਾਹਿਬ ਟੀਵੀ ਜੀ 84, ਹਾਂਜੀ, ਤੁਹਾਨੂੰ ਤੇ ਜੀ ਜੀ ਟੀਵੀ ਤੁਸੀਂ 84 ਨੂੰ ਸੁਣਨ ਵਾਲੇ ਜਿੰਨੇ ਵੀ ਸਾਡੇ ਸਰੋਤੇ ਨੇ, ਉਹਨਾਂ ਸਾਰਿਆਂ ਨੂੰ ਫਤਿਹ ਹੈ ਜੀ। ਤੇ ਤੁਸੀਂ ਭਾਈ ਹਰਦੀਪ ਸਿੰਘ ਨਿੱਜਰ ਤੇ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਜੀ ਪ੍ਰੋਗਰਾਮ ਕਰ ਰਹੇ ਹੋ, ਜਿਹੜਾ ਬੜਾ ਜ਼ਰੂਰੀ ਸੀ। ਹਾਂਜੀ ਜੀ। ਭਾਜੀ। ਸੋ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਮੇਰੇ ਸਾਹਮਣੇ ਇੱਕ ਪੋਸਟ ਆਈ ਆ, ਜਿਹੜੀ 17 ਮਈ 2023 ਨੂੰ ਸਰਦਾਰ ਹਰਦੀਪ ਸਿੰਘ ਨਿੱਜਰ ਹੁਣਾਂ ਨੇ WhatsApp ਗਰੁੱਪਾਂ ਦੇ ਵਿੱਚ ਸਾਂਝੀ ਕੀਤੀ ਸੀ। ਇਸ ਜੀ ਪੋਸਟ ਦਾ ਸੰਬੰਧ ਜਿਹੜਾ ਪਾਕਿਸਤਾਨ ਦੇ ਵਿੱਚ ਭਾਈ ਸਾਹਿਬ, ਭਾਈ ਜਿਹੜਾ ਆਪਣਾ ਪਰਮਜੀਤ ਸਿੰਘ ਪਰਮਜੀਤ ਸਿੰਘ। ਪੰਜਵੜ ਹੁਣਾਂ ਦੀ ਸ਼ਹੀਦੀ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਇਹ ਪੋਸਟ ਪਾਈ ਸੀ। ਤਾਂ ਹੂਬਹੂ ਮੈਂ ਪੜ੍ਹਨੀ ਚਾਹੁੰਦਾ। ਸ਼ਹਾਦਤ ਦਾ ਰੁਤਬਾ ਪ੍ਰਮਾਤਮਾ ਵੱਲੋਂ ਬਖਸ਼ਿਆ ਹੋਇਆ ਅਨਮੋਲ ਤੋਹਫਾ ਹੁੰਦਾ ਹੈ। ਹਰਦੀਪ ਸਿੰਘ ਨਿੱਜਰ ਤੋਂ ਅੱਗੇ ਲਿਖਦੇ ਨੇ ਕਿ ਪ੍ਰਮਾਤਮਾ ਦੇ ਰਾਹ ਤੇ ਜਿਹੜਾ ਮਾਰਿਆ ਜਾਣ ਵਾਲਾ, ਜ਼ਬਰ ਜ਼ੁਲਮ ਅਤੇ ਅਤਿਆਚਾਰਾਂ ਦੇ ਖਿਲਾਫ ਸੰਘਰਸ਼ ਕਰਨ ਵਾਲਾ ਸ਼ਹੀਦ ਹੁੰਦਾ ਹੈ। ਇਸ ਤਰ੍ਹਾਂ ਸ਼ਹੀਦ ਆਪਣੀ ਸ਼ਹਾਦਤ ਦੇ ਕੇ ਆਪਣੇ ਅਕੀਦੇ ਦੀ ਗਵਾਹੀ ਦਾ ਸਬੂਤ ਖੁਦ ਦਿੰਦਾ ਹੈ। ਬੁਜ਼ਦਿਲਾਂ ਵਾਲੀ ਮੌਤ ਦੇਸ਼, ਕੌਮ ਅਤੇ ਸਮਾਜ ਲਈ ਭਾਰੂ ਹੁੰਦੀ ਹੈ, ਜਦੋਂ ਕਿ ਸ਼ਹੀਦਾਂ ਦੀ ਬਹਾਦਰੀ ਭਰੀ ਮੌਤ ਆਪਣੇ ਪਿੱਛੇ ਸੁਨਹਿਰਾ ਇਤਿਹਾਸ, ਸੂਰਬੀਰਤਾ ਦੀ ਜਾਗ ਅਤੇ ਸਦਾ ਚੜ੍ਹਦੀ ਕਲਾ ਦਾ ਸੁਨੇਹਾ ਦੇ ਕੇ ਅਮਰ ਹੋ ਜਾਂਦੀ ਹੈ। ਅਜਿਹੀ ਮੌਤ ਹੀ ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਸੂਰਮਿਆਂ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਦਾ ਕੇਂਦਰ ਬਣਾਉਂਦੀ ਹੈ। ਸੋ ਇਹ ਉਹ ਹੂਬਹੂ ਪੋਸਟ ਹੈ ਜਿਹੜੀ ਉਹਨਾਂ ਨੇ ਜੂਨ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ, 18 ਜੂਨ ਨੂੰ 2023 ਦੇ ਵਿੱਚ, ਤੇ 17 ਮਈ ਨੂੰ ਇਹ ਜਿਹੜੀ ਆ ਠੀਕ ਇੱਕ ਮਹੀਨਾ ਪਹਿਲਾਂ ਉਹਨਾਂ ਦੀ ਜਿਹੜਾ ਪੋਸਟ ਇਸ ਤਰ੍ਹਾਂ ਦਾ ਮੈਸੇਜ ਕੀਤਾ ਜਾਂਦਾ। ਇਹ ਦੱਸਦਾ कि मोहे मरने का चाव है, मरूं तो हर के द्वार, मत हर पूछे कौन है परा मरे द्वार। तो ये जिहड़ा अकीदा, जिवें ਅਸੀਂ ਦੇਖਦੇ ਹਾਂ ਕਿ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਆ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਨੂੰ ਉੱਥੇ ਦੇ ਪੁਲਿਸ ਅਫਸਰਾਂ ਵੱਲੋਂ ਕਿਹਾ ਗਿਆ ਕਿ ਤੂੰ 25,000 ਲਵਾਰਸ ਲਾਸ਼ਾਂ ਦੀ ਗੱਲ ਕਰਦਾ, 25,000 ਇੱਕ ਵੀ ਬਣ ਗਿਆ ਤਾਂ ਸਾਨੂੰ ਕੋਈ ਫਰਕ ਨਹੀਂ ਪੈਣਾ। ਤੇ ਕੈਨੇਡੀਅਨ ਸਿਸਟਮ ਨੇ ਜ਼ੋਰ ਲਾ ਲਿਆ ਉਹਨਾਂ ਨੂੰ ਇੱਥੇ ਰੋਕਣ ਲਈ ਵੀ ਤੁਹਾਡੀ ਜਾਨ ਨੂੰ ਖਤਰਾ, ਤੁਸੀਂ ਨਾ ਜਾਓ, ਤੁਹਾਨੂੰ ਸਿੱਧੀ ਧਮਕੀ ਦਿੱਤੀ ਹੋਈ ਆ। ਸਾਡੇ ਕੋਲ ਵੀ ਖੂਫੀਆ ਜਾਣਕਾਰੀਆਂ ਨੇ ਵੀ ਤੁਹਾਨੂੰ ਹੁਣ ਉਹਨਾਂ ਨੇ ਛੱਡਣਾ ਨਹੀਂ, ਪਰ ਉਹ ਕਹਿੰਦੇ ਨਹੀਂ, ਮੈਂ ਉੱਥੇ ਜਾਊਂਗਾ, ਮੈਂ ਸ਼ਹਾਦਤ ਨੂੰ ਗਲੇ ਲਾਊਂਗਾ। ਇਹ ਸੁਭਾਗ ਭਰੀ ਜਿਹੜੀ ਆ ਇਹ ਜ਼ਿੰਦਗੀ ਹੁੰਦੀ ਆ, ਜਿਹੜੀ ਸ਼ਹਾਦਤ ਹੁੰਦੀ ਆ, ਇਹਦੇ ਸ਼ਹਾਦਤ ਦੇ ਨਾਲ ਬੰਦਾ ਮਰਦਾ ਨਹੀਂ, ਜਦੋਂ ਸਮਾਂ ਕੀ ਨਵਾਂ ਜਨਮ ਬੰਦੇ ਦਾ ਹੁੰਦਾ। ਸੋ ਆਪਾਂ ਹੋਰ ਵੀ ਗੱਲਾਂ ਬਾਤਾਂ ਇਸ ਵਿਸ਼ੇ ਤੇ ਕਰਾਂਗੇ। ਪਹਿਲਾਂ ਸਰਦਾਰ ਹਰਜਾਪ ਸਿੰਘ ਜੀ, ਤੁਹਾਡਾ ਮੁੱਢਲਾ ਪ੍ਰਤੀਕਰਮ ਇਹਨਾਂ ਸ਼ਹੀਦੀਆਂ ਦੇ ਉੱਤੇ। ਦੇਖੋ ਭਾਜੀ, ਤੁਸੀਂ ਪਹਿਲਾਂ ਗੱਲ ਆ ਕੇ ਦਿੱਤੀ ਆ ਵੀ ਮੋਏ ਮਰਨੇ ਕਾ ਚਾਅ ਹੈ ਵਾਲੀ ਗੱਲ ਨਾ। ਜੇ ਭਾਈ ਹਰਦੀਪ ਸਿੰਘ ਨਿੱਜਰ ਜਾਂ ਅਵਤਾਰ ਸਿੰਘ ਖੰਡਾ, ਭਾਈ ਪੰਜਵੜ, ਜਿਨ੍ਹਾਂ ਨੇ ਸੰਘਰਸ਼ ਲੜਿਆ ਆਪ, ਉਹਨਾਂ ਨੇ ਉਹ ਸੰਘਰਸ਼ ਤੋਂ ਬਾਅਦ ਬੇਪਰਵਾਹ ਸੀਗੇ ਤੇ ਉਹਨਾਂ ਨੇ ਉਸ ਹਿੰਦੁਸਤਾਨੀ ਕਹਿਰ ਨੂੰ ਮੁਕਾਬਲਾ ਕਰਕੇ ਉਹਨਾਂ ਨੇ ਸ਼ਹਾਦਤ ਜਿਹੜੀ ਆ ਉਹ ਪਾਈ ਆ। ਇਹ ਭਾਈ ਖੰਡਾ ਜੀ, ਵੀਰ ਖੰਡੇ ਨੂੰ ਇੰਗਲੈਂਡ ਗਏ ਆ, ਜਿੰਨੀ ਵਾਰ ਮਿਲੇ ਆ, ਉਹਨਾਂ ਦੇ ਚਿਹਰੇ ਦੇ ਉੱਤੇ ਹਮੇਸ਼ਾ ਇੱਕ ਚਾਅ ਜਿਹਾ ਹੁੰਦਾ ਸੀ। ਉਹਨਾਂ ਨੇ ਕੌਮ ਦੀ, ਕੌਮੀਅਤ ਦੀ ਗੱਲ ਕਰਨੀ, ਰਲ ਮਿਲ ਕੇ ਬੈਠਣ ਦੀ ਗੱਲ ਕਰਨੀ, ਸੰਘਰਸ਼ ਦੀ। ਹਮੇਸ਼ਾ ਹੀ ਇਹ ਉਹੋ ਜਿਹੇ ਸ਼ਖਸਾਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਜਹਿਨ ਦੇ ਵਿੱਚ 24 ਘੰਟੇ ਸੱਤੋਂ ਪਹਿਰ ਜਿਹੜੀ ਦੀ ਉਹ ਕੌਮ ਦੀ ਆਜ਼ਾਦੀ ਦੀ ਗੱਲ ਹਮੇਸ਼ਾ ਚੱਲਦੀ ਰਹਿੰਦੀ ਸੀ। ਤੇ ਇਵੇਂ ਭਾਈ ਅਵਤਾਰ ਸਿੰਘ ਖੰਡਾ, ਤੇ ਉਹ ਹਕੂਮਤ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਹ ਨੌਜਵਾਨ ਜਿਹੜਾ ਕਿ ਇੰਗਲੈਂਡ ਦੇ ਵਿੱਚ ਯੂਥ ਦੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀ। ਇਵੇਂ ਹੀ ਸਾਡੇ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ, ਮੈਂ ਕਹਿੰਦਾ ਹੁੰਦਾ ਵੀ ਰੱਬੀ ਰੂਹ ਸੀ ਉਹ। ਜੇ ਤੁਸੀਂ ਸ਼ਹਾਦਤ ਦੀ ਅੱਜ ਦੇ ਸਮੇਂ ਦੇ ਵਿੱਚ ਕੋਈ ਪ੍ਰੇਰਨਾ ਲੈਣੀ ਆ ਨਾ, ਤੇ ਉਹ ਹਰਦੀਪ ਸਿੰਘ ਨਿੱਜਰ ਦੀ ਜੀਵਨ ਦੀਆਂ ਐਗਜ਼ੈਂਪਲਸ ਦਿੱਤੀਆਂ ਜਾ ਸਕਦੀਆਂ, ਜਿਹਨੇ ਇੱਕ ਖਾਲਸਾ ਰਾਜ ਨੂੰ ਜਿਹੜਾ ਆ ਉੱਥੇ ਕੈਨੇਡਾ ਦੇ ਵਿੱਚ ਆਪਣੇ ਗੁਰੂ ਘਰ ਦੇ ਵਿੱਚ ਸਥਾਪਿਤ ਕੀਤਾ। ਹਰ ਇੱਕ ਦੀ ਮਦਦ ਕਰਨੀ, ਕੌਮ ਤੇ ਕੌਮੀਅਤ ਦੀ ਰੈਫਰੈਂਡਮ ਦੇ ਵਿੱਚ ਮੂਹਰੇ ਹੋ ਕੇ ਉਹਨੇ ਜਿਹੜੀ ਆ ਉਹ ਸੇਵਾ ਨਿਭਾਈ ਆ, ਡਟ ਕੇ ਖੜਾ ਹੋਇਆ।
ਹਿੰਦੁਸਤਾਨ ਦੀਆਂ ਪਤਾ ਜੀ ਨਹੀਂ ਕਿੰਨੀਆਂ ਕੁ ਧਮਕੀਆਂ ਉਹਨੂੰ ਨਿੱਤ ਆਉਂਦੀਆਂ ਸੀ। ਇਹ ਨਹੀਂ ਵੀ ਇੱਕ ਦਿਨ, ਜੀ ਨਿੱਤ ਆਉਂਦੀਆਂ ਸੀ। ਉਹਦੇ ਆਲੇ ਦੁਆਲੇ ਜੋ ਕੌਨਸਪੀਰੇਸੀ ਕ੍ਰੀਏਟ ਕੀਤੀ ਜਾਂਦੀ ਸੀ, ਉਹ ਉਹਦੇ ਨਾਲ ਵੀ ਲੜਦਾ ਸੀ, ਪਰ ਉਹ ਡਟ ਕੇ ਖੜੇ ਮੱਥੇ ਹਰ ਚੀਜ਼ ਨੂੰ ਸਵੀਕਾਰ ਕਰਦਾ ਸੀ। ਤੇ ਹਰਦੀਪ ਸਿੰਘ ਜੀ ਨਿੱਜਰ ਤਾਂ ਇਵੇਂ ਵੀ ਜਿਵੇਂ ਉਹ ਗੁਰੂ ਦੇ ਲਾਲਾਂ ਨੂੰ ਪਹਿਲੇ ਪਤਾ ਹੁੰਦਾ ਵੀ ਇਹ ਹੁਣ ਟਾਈਮ ਆਉਣ ਵਾਲਾ। ਤੁਸੀਂ ਵੇਖੋ ਉਹਦੀਆਂ ਜੀ ਕਈ ਪਿਕਚਰਸ ਇਦਾਂ ਦੀਆਂ ਵੀ ਹੈਗੀਆਂ ਸੀ ਵੀ ਉਹ ਲੰਮਾ ਪਿਆ ਅੱਖਾਂ ਮੀਚ ਕੇ ਉਹ ਕਹਿਣ ਡਿਆ ਨਾਲੇ ਸਾਥੀਆਂ ਨੂੰ, ਦੇਖੋ ਮੈਂ ਕਿਹੋ ਜਿਹਾ ਲੱਗਦਾ, ਜਾਂ ਮੈਂ ਜੀ ਸ਼ਹੀਦੀ ਜਾਮੇ ਪੀ ਜਾਊਂਗਾ, ਮੈਂ ਕਿਹੋ ਜਿਹਾ ਲੱਗੂੰਗਾ ਦੇਖੋ। ਸੋ ਇਹ ਜੀ ਗੁਰੂ ਦੇ ਪਿਆਰਿਆਂ ਦੀ ਕੌਮੀ ਸੰਘਰਸ਼ ਲੜਨ ਵਾਲਿਆਂ ਦੇ ਅੰਦਰ ਦਾ ਇਹ ਜੀਵਨ ਆ ਉਹਨਾਂ ਦਾ। ਤੇ ਹਰਦੀਪ ਸਿੰਘ ਨਿੱਜਰ ਜੀ ਵਰਗਾ ਨਿਤਨੇਮੀ ਗੁਰੂ ਦੇ ਨਾਲ ਜੁੜਿਆ ਹੋਇਆ ਸਿੰਘ ਤੇ ਕੌਮ ਨੂੰ 100% ਸਪੁਰਦ, ਤੇ ਉਹਦੀ ਜੀ ਸ਼ਹਾਦਤ ਨੇ ਇੱਕ ਉਹ ਗੱਲ ਆਖਦਾ ਹੁੰਦਾ ਸੀ ਭਈ ਪੰਜਾਬ ਨੂੰ ਆਜ਼ਾਦੀ ਦਿਵਾਉਣ ਦੇ ਲਈ ਘਰ ਘਰ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਚੜਾ ਦਿਆਂਗੇ, ਹਰ ਘਰ ਦੇ ਵਿੱਚੋਂ ਇੱਕ ਇੱਕ ਬੱਚੇ ਨੂੰ ਜਿਹੜਾ ਹੈ ਉਹ ਖਾਲਿਸਤਾਨੀ ਬਣਾ ਦਿਆਂਗੇ। ਉਹਨੇ ਆਪਣੀ ਜੀ ਉਸਦੀ ਸ਼ਹਾਦਤ ਨੇ, ਜੇ ਹੋ ਸਕਦਾ ਉਹ ਜਿਉਂਦੇ ਜੀ ਉਹ ਚੀਜ਼ ਨਾ ਲਿਆ ਪਾਉਂਦੇ, ਪਰ ਉਹਨਾਂ ਨੇ ਸ਼ਹਾਦਤ ਦੇ ਕੇ ਉਹ ਚੀਜ਼ ਲਿਆਂਦੀ ਆ। ਉਹਨਾਂ ਨੇ ਜੀ ਸ਼ਹਾਦਤ ਦੇ ਕੇ ਕੌਮ ਨੂੰ ਇੱਕ ਇੱਕ ਟਰਨਓਵਰ ਲਿਆ ਦਿੱਤਾ ਖਾਲਿਸਤਾਨ ਸੰਘਰਸ਼ ਦੇ ਵਿੱਚ। ਜਿਵੇਂ ਅਸੀਂ ਕਹਿੰਦੇ ਆ ਨਾ ਵੀ 1984 ਜੋ ਹਿੰਦੁਸਤਾਨ ਨੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ, ਉਸ ਤੋਂ ਬਾਅਦ ਸਿੱਖਾਂ ਦੀ ਇੱਕਦਮ ਸੋਚਣੇ ਦੀ ਸ਼ਕਤੀ ਬਦਲ ਗਈ। ਇਵੇਂ ਹੀ ਹਰਦੀਪ ਸਿੰਘ ਜੀ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਾਂ ਇਹਨਾਂ ਸਾਡੇ ਕੌਮੀ ਸ਼ਹੀਦਾਂ ਦੀ ਸੋਚ ਤੋਂ ਬਾਅਦ ਯੂਥ ਦਾ ਸੋਚਣ ਦਾ ਇੱਕ ਵਾਰੀ ਫਿਰ ਦੌਰ ਬਦਲ ਗਿਆ। ਜੀ ਜੇ ਇਹ ਗੱਲ ਨੂੰ ਸੋਚਿਆ ਜਾਵੇ ਨਾ ਵੀ ਇਹਨਾਂ ਸ਼ਹਾਦਤਾਂ, ਇਹ ਉਹ ਖੌਫ ਸੀ ਹਿੰਦੁਸਤਾਨ ਦੇ ਦਿਲਾਂ ਦੇ ਅੰਦਰ, ਜਿਹੜਾ ਕਿ ਇੱਥੇ ਇਹ ਸਾਡੇ ਸਿੰਘ ਜਿਹੜੇ ਵਿਦੇਸ਼ਾਂ ਵਿੱਚ ਰਹਿ ਕੇ ਜੋ ਇਹ ਨੀਤੀ ਜੀ ਦੇ ਨਾਲ ਕੰਮ ਕਰ ਰਹੇ ਸੀ ਅੰਦਰ ਖਾਤੇ, ਉਹਨਾਂ ਤੋਂ ਦੁਸ਼ਮਣ ਬਹੁਤ ਅਵੇਅਰ ਸੀ। ਇਹ ਜੀ ਥੋੜੇ ਅਫਸੋਸ ਰਹਿੰਦਾ ਕਿ ਜਿਹੜੇ ਸਾਡੇ ਆਪ ਦੇ ਕੌਮੀ ਸੰਘਰਸ਼ੀਲ ਨੇ ਜਾਂ ਜਥੇਬੰਦੀਆਂ ਕੁਝ ਕੁ ਨੇ, ਉਹ ਉਸ ਚੀਜ਼ ਤੋਂ ਐਬਸੈਂਟ ਰਹਿਣੀਆਂ। ਪਰ ਦੇਖੋ ਤੁਹਾਡਾ ਜੀ ਦੁਸ਼ਮਣ ਆਲਵੇਜ਼ ਤੁਹਾਨੂੰ ਹਰ ਵੇਲੇ ਵਾਚ ਕਰ ਰਿਹਾ। ਤੇ ਮੈਂ ਜੀ ਤਾਂ ਮਨਵੀਰ ਭਾਜੀ ਇਹ ਕਹਿੰਦਾ ਵੀ ਇਹਨਾਂ ਸ਼ਹਾਦਤਾਂ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਬਹੁਤ ਤਾਂ ਲੈ ਆਂਦਾ। ਹੁਣ ਉਹਨੂੰ ਸਾਂਭਣਾ, ਜੀ ਉਸ ਨੂੰ ਕਰਨ ਦੇ ਲਈ ਉਹ ਸਾਡੀ ਸਾਰਿਆਂ ਦੀ ਜਿਹੜੀ ਆ ਉਹ ਲੋੜ ਆ, ਉਹਨੂੰ ਇੱਕ ਹੋ ਕੇ ਇਸ ਚੀਜ਼ ਨੂੰ ਸਾਂਭਣ ਦੀ ਲੋੜ ਆ। ਇਸ ਸਮੇਂ ਦੀਆਂ ਇਹ ਜੀ ਮਹਾਨ ਸ਼ਹਾਦਤਾਂ ਨੇ ਜੀ। ਬਿਲਕੁਲ ਬਿਲਕੁਲ। ਜਦੋਂ ਨਾ ਤੁਸੀਂ ਜਜ਼ਬਾ ਦੇਖਦੇ ਹੋ ਸ਼ਹੀਦ ਦੇ ਵਿੱਚ, ਜਿਹੜਾ ਜੀ ਚਾਅ ਹੁੰਦਾ, ਜਿਹੜੀਆਂ ਪੰਕਤੀਆਂ ਮੈਂ ਗੁਰਬਾਣੀ ਚੋਂ ਹੁਣੇ ਹੀ ਸ਼ੇਅਰ ਕਰਕੇ ਜੀ ਹਟਿਆ, ਜੀ ਇਹ ਤਾਂ ਮੈਂ ਆਪਾਂ ਜਿਹੜੀ ਪੋਸਟ ਦੀ ਗੱਲ ਕੀਤੀ ਆ 1 ਮਹੀਨਾ ਪਹਿਲਾਂ ਦੀ ਆ, ਪਰ ਉਹਨਾਂ ਦੀ ਸ਼ਹਾਦਤ ਤੋਂ 2 ਦਿਨ ਪਹਿਲਾਂ ਵੀ ਉਹਨਾਂ ਨੇ ਉਸੇ ਗੁਰੂ ਘਰ ਦੇ ਵਿੱਚ ਬੋਲਦਿਆਂ ਇਹ ਕਿਹਾ ਸੀ ਵੀ ਜੀ ਮੈਨੂੰ ਜੀ ਏਜੰਸੀਆਂ ਕਹਿੰਦੀਆਂ ਵੀ ਤੈਨੂੰ ਕਿਸੇ ਵੀ ਵਕਤ ਗੋਲੀ ਵੱਜ ਸਕਦੀ ਆ, ਤੇ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ, ਮੇਰਾ ਸੁਭਾਅ ਹੋਊਗਾ। ਮੇਰੇ ਲਈ ਹੋਰ ਖੁਸ਼ਕਿਸਮਤੀ ਦੀ ਗੱਲ ਕਿਹੜੀ ਆ, ਮੈਨੂੰ ਤਾਂ ਕੋਈ ਕੱਲ ਮਾਰਦਾ ਅੱਜ ਮਾਰੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਨਾਲ ਹੋ ਕੀ ਰਿਹਾ। ਸੋ ਜੀ ਮੌਤ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਦਾ ਸ਼ਹੀਦ। ਇਹ ਜਲਵਾਕਾਰ ਆ ਜੀ ਜਿਹੜਾ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਿਆ। ਉਹ ਭਾਵੇਂ ਜੀ ਭਾਈ ਜਿਹੜਾ ਅਵਤਾਰ ਸਿੰਘ ਖੰਡੇ ਆਜ਼ਾਦ ਦੀ ਸ਼ਹਾਦਤ ਹੋਵੇ, ਮੇਰੀ ਉਹਨਾਂ ਦੀ ਸ਼ਹਾਦਤ ਤੋਂ ਵੀ 4-5 ਦਿਨ ਪਹਿਲਾਂ ਤੱਕ ਉਹਨਾਂ ਨਾਲ ਜਿਹੜੀ ਆ ਗੱਲਬਾਤ ਹੁੰਦੀ ਰਹੀ ਆ, ਜੋ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਵਕੀਲਾਂ ਨੂੰ ਲੈ ਕੇ, ਜੋ ਵੀ। ਸੋ ਸਾਡੀ ਜਿਹੜੀ ਆ ਅਸੀਂ ਰੈਗੂਲਰ ਟੱਚ ਦੇ ਵਿੱਚ ਸੀ, ਤੇ ਉਹਨਾਂ ਦੀਆਂ ਵੀ ਜਿਹੜੀਆਂ ਗੱਲਾਂ ਸੀ ਨਾ, ਇਹ ਇਸ਼ਾਰਾ ਕਰਦੀਆਂ ਸੀ ਵੀ ਕੁਝ ਵੀ ਹੋ ਸਕਦਾ, ਪਰ ਅਸੀਂ ਆਪਣਾ ਕੰਮ ਕਰਦੇ ਰਹਿਣਾ। ਸੋ ਇਹ ਤਾਂ ਗੱਲ ਹੋ ਗਈ ਕਿ ਜਿਹੜੇ ਸ਼ਹੀਦ ਕਰਤੇ, ਔਰ ਅਸੀਂ ਆਪਣੇ ਜਿਹੜਾ ਦਰਸ਼ਕਾਂ ਨੂੰ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ ਕਿ ਇਹ ਗੱਲ ਇੱਥੇ ਮੁੱਕੀ ਨਹੀਂ, ਇਹ ਗੱਲ ਇੱਥੋਂ ਸ਼ੁਰੂ ਹੁੰਦੀ ਆ। ਕਿਉਂਕਿ ਜਿਹੜਾ ਸ਼ਹੀਦਾਂ ਦਾ ਖੂਨ ਹੁੰਦਾ ਨਾ, ਉਹ ਯੁੱਗ ਪਲਟਣ ਦੀ ਜਿਹੜੀ ਆ ਉਹ ਹੈਸੀਅਤ ਰੱਖਦਾ ਹੁੰਦਾ, ਤਾਕਤ ਰੱਖਦਾ ਹੁੰਦਾ, ਔਰ ਅਸੀਂ ਯੁੱਗ ਪਲਟਦਾ ਵੇਖਿਆ। ਉਹ ਮੈਂ ਕਿਵੇਂ ਕਹਿੰਦਾ ਕਿ ਜਦੋਂ ਅੱਜ G7 ਵਰਗੇ ਵੱਡੇ ਸਬਮਿਟ ਕੈਨੇਡਾ ਦੇ ਵਿੱਚ, ਕੈਨੇਡਾ ਨੂੰ ਜਿਹੜਾ ਚੇਅਰਮੈਨ, ਉਹਦੀ ਚੇਅਰਮੈਨੀ ਕਰਨ ਦਾ ਜਿਹੜਾ ਮੌਕਾ ਮਿਲਿਆ, ਉਹਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ, ਭਾਵੇਂ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਕੋਈ ਮਜਬੂਰੀ ਬਣੀ ਕਿ ਮੋਦੀ ਨੂੰ ਸੱਦਣਾ ਪਿਆ, ਜਾਂ ਇਹ ਕਿਸੇ ਪਲਾਨ ਸਹਿਤ ਹੋਇਆ। ਕਿਉਂਕਿ ਜਦੋਂ ਅਸੀਂ ਮੋਦੀ ਦੇ ਸਾਰੇ ਘਟਨਾਕ੍ਰਮ ਨੂੰ ਦੇਖਦੇ ਨਾ, ਆਪਾਂ ਅੱਗੇ ਜਾ ਕੇ ਉਹਦੀਆਂ ਵੀ ਪਰਤਾਂ ਹੌਲੀ ਹੌਲੀ ਖੋਲਦੇ ਆ। ਕੱਲ ਜਿਹੜਾ ਮੋਦੀ ਦਾ ਇੱਕ ਠੰਡਾ ਜਿਹਾ ਸਵਾਗਤ ਕੀਤਾ ਗਿਆ, ਔਰ ਕੱਲ ਹੀ ਜਿਹੜੀ ਸੀਸਸ ਏਜੰਸੀ ਹੈ ਕੈਨੇਡਾ ਦੀ, ਕੈਨੇਡੀਅਨ ਇੰਟੈਲੀਜੈਂਸ ਸਿਕਿਉਰਿਟੀ ਸਰਵਿਸਿਜ਼ ਜਿਹੜੀਆਂ ਨੇ,
ਜਿਹੜੀ ਮੇਨ ਇੱਥੇ ਦੀ ਸਪਾਈ ਏਜੰਸੀ ਆ, ਉਹਨਾਂ ਨੇ ਕੱਲ ਹੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਰਿਪੋਰਟ ਦੁਆਰਾ ਪੇਸ਼ ਕੀਤੀ ਆ, ਜਿਹਦੇ 'ਚ ਇਹ ਦੱਸਿਆ ਗਿਆ ਕਿ ਭਾਰਤ ਹਜੇ ਇਹਨਾਂ ਕੰਮਾਂ ਤੋਂ ਬਾਜ ਨਹੀਂ ਆਇਆ। ਭਾਰਤ ਦੀਆਂ ਏਜੰਸੀਆਂ ਅੱਜ ਵੀ ਉਸੇ ਤਰ੍ਹਾਂ ਐਕਟਿਵ ਨੇ। ਇਹ ਹਜੇ ਕੱਲ ਦੀ ਗੱਲ ਆ। ਔਰ ਅੱਜ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਕੱਲ ਰਾਤ ਤੋਂ ਹੀ ਇਹ ਗੱਲ ਸ਼ੁਰੂ ਹੋ ਗਈ, ਉਹ ਕਹਿਣ ਲੱਗ ਪਈ ਇਨਫ ਇਜ਼ ਇਨਫ, ਰਾਈਟ ਇਜ਼ ਰਾਈਟ, ਰੋਂਗ ਇਜ਼ ਰੋਂਗ, ਅਸੀਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੇ। ਹੁਣ ਸਵਾਲ ਪੁੱਛ ਰਹੇ ਨੇ, ਉਹ ਕਹਿੰਦੇ ਦਿਸ ਇਜ਼ ਨੋਟ ਐ ਸਿੱਖ ਇਸ਼ੂ ਐਨੀ ਮੋਰ, ਦਿਸ ਇਜ਼ ਐ ਕੈਨੇਡੀਅਨ ਇਸ਼ੂ, ਤੁਸੀਂ ਇਹਨੂੰ ਸੀਰੀਅਸਲੀ ਕਿਉਂ ਨਹੀਂ ਲੈ ਰਹੇ? ਤੇ ਜਵਾਬ ਤਲਬੀ ਕੀਤੀ ਜਾ ਰਹੀ ਹੈ ਸਰਕਾਰਾਂ ਤੋਂ, ਔਰ ਇਹੀ ਡੈਮੋਕ੍ਰੇਸੀ ਦੀ ਬਿਊਟੀ ਹੈ। ਸੋ ਇਹ ਸਾਰਾ ਕੁਛ ਆ ਜਿਹੜਾ ਇਹ ਸ਼ਹੀਦ ਦੀ ਜਿਹੜੀ ਕੁਰਬਾਨੀ ਆ, ਸ਼ਹੀਦ ਦੀ ਸ਼ਹਾਦਤ ਆ, ਉਹਦੇ ਸਦਕਾ ਹੀ ਹੋਇਆ ਕਿ ਇੱਕਦਮ ਜਿਹੜਾ ਸਿੱਖ ਇਸ਼ੂ ਇਹਨਾਂ ਭਾਰਤੀ ਪ੍ਰੋਪੋਗੰਡਾ, ਇਹਨਾਂ ਦਾ ਜਿਹੜਾ ਨਿਊਜ਼ ਚੈਨਲ ਦਾ, ਉਹਦੇ ਕਰਕੇ ਇੱਕ ਵਾਰੀ ਜਿਹੜਾ ਆਈਸੋਲੇਟ ਹੋਣ ਦੇ ਕਿਨਾਰੇ ਪਹੁੰਚਿਆ ਸੀ। ਬਟ ਇੱਕ ਵਾਰ ਇਹਨਾਂ ਸ਼ਹਾਦਤਾਂ ਨੇ ਉਹ ਸਾਰਾ ਕੁਝ ਰੀਫਰੈਸ਼ ਕਰਕੇ ਰੱਖਤਾ। ਮੈਂ ਇੱਕ ਦੋ ਗੱਲਾਂ ਤੁਹਾਨੂੰ ਦੱਸਦਾ ਕਿ ਅਸੀਂ, ਤਾਂ ਕਿ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਸਮਝ ਆ ਜਾਵੇ ਵੀ ਅਸੀਂ ਗੱਲ ਕਿਹੜੇ ਐਂਗਲ ਤੋਂ ਕਰ ਰਹੇ ਹਾਂ। CIA ਅਫੀਸ਼ੀਅਲ ਨੇ, ਇਹ ਜਿਹੜੀ ਖਬਰ ਹੈ ਜੀ, ਇਹ 1 ਸਾਲ ਪੁਰਾਣੀ ਆ। ਇਹ ਰੈਡਿਟ ਦੇ ਉੱਤੇ ਇੰਟਰਵਿਊ ਹੈ, ਇਹਦੀ ਵੀਡੀਓ ਵੀ ਹੈ, ਤੁਸੀਂ ਗੂਗਲ ਵੀ ਕਰ ਸਕਦੇ ਆ ਜੇ ਕਿਸੇ ਨੂੰ ਸ਼ੱਕ ਹੋਵੇ। CIA ਅਫੀਸ਼ੀਅਲ ਸਾਰਾ ਐਡਮ claims that India pays the Taliban a paltry $10 million to help carry out hits against Kashmiri, Khalistani and other militants across Pakistan। ਇਹ CIA ਦੇ ਅਫੀਸ਼ੀਅਲ ਦੀ, ਸਿਟਿੰਗ ਅਫੀਸ਼ੀਅਲ ਦੀ ਇਹ ਸਟੇਟਮੈਂਟ ਹੈ ਜੀ। ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਕਿ ਸੀਸਸ ਨੇ ਕਿਵੇਂ ਕੱਲ ਜਿਹੜੀ ਆ ਗੱਲ, ਉਹ ਆਪਣੀ ਰਿਪੋਰਟ ਦੁਬਾਰਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੀ ਆ। ਔਰ ਉਸ ਤੋਂ ਪਹਿਲਾਂ RCMP ਨੇ, FBI ਨੇ। ਮੈਂ ਇੱਕ ਗੱਲ ਇਹਦੇ ਨਾਲ ਨਾਲ ਇਹ ਵੀ ਜੋੜਨੀ ਚਾਹੁੰਦਾ, ਮੇਰਾ ਅਗਲਾ ਜਿਹੜਾ ਸਵਾਲ ਆ ਤੁਹਾਡੇ ਤੋਂ, ਕਿਉਂਕਿ ਤੁਸੀਂ ਵੀ ਉਹਨਾਂ ਸ਼ਖਸੀਅਤਾਂ ਦੇ ਵਿੱਚ ਸ਼ਾਮਲ ਹੋ, ਉਹਨਾਂ ਸਿੱਖਾਂ ਦੇ ਵਿੱਚ ਸ਼ਾਮਲ ਹੋ ਜਿਨ੍ਹਾਂ ਨੂੰ ਇਹ ਜਿਹੜੇ ਡੈਥ ਨੇ ਉਹ ਦਿੱਤੇ ਗਏ ਨੇ। ਤੁਹਾਨੂੰ ਕਾਲਾਂ ਵੀ ਆਈਆਂ, FBI ਨੇ ਵੀ ਜਿਹੜਾ ਤੁਹਾਡੇ ਕੋਲ ਅਪਰੋਚ ਵੀ ਕੀਤੀ ਆ। ਸੋ ਉਹ ਸਾਰਾ ਜਿਹੜਾ ਘਟਨਾਕ੍ਰਮ ਆ, ਮੈਨੂੰ ਉਹਦੇ ਬਾਰੇ ਦੱਸੋ, ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਗੱਲ ਜਿਹੜੀ ਆ ਹਜੇ ਮੁੱਕੀ ਨਹੀਂ। ਸੋ ਤੁਸੀਂ ਅਮਰੀਕਾ ਦੇ ਹਵਾਲੇ ਦੇ ਨਾਲ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਨੇ, ਕਿਉਂਕਿ ਤੁਸੀਂ ਇਹਦੇ ਫਸਟ ਹੈਂਡ ਜਿਹੜੇ ਉਹ ਵਿਕਟਮ ਹੈਗੇ ਆ, ਤੇ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਇਹ ਸਾਰਾ ਐਪੀਸੋਡ ਕਿਵੇਂ ਹੋਇਆ। ਦੇਖੋ, ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਨਾ, ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਆ, ਮੈਂ ਨਾ ਤੁਹਾਨੂੰ ਇੱਕ ਗੱਲ ਐਡ ਕਰਦਾ। ਇਸ ਵੇਲੇ ਇੱਥੇ ਸਾਡੇ ਨੇੜੇ ਹੀ ਇੰਡੀਆਨਾ ਵਿੱਚ ਹੀ ਇੱਕ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀ ਉਹਨਾਂ ਦਿਨਾਂ ਦੇ ਵਿੱਚ ਹੀ, ਤੇ ਜਿਹੜੀਆਂ ਉਸ ਸਮੇਂ ਦੀਆਂ ਘਟਨਾਵਾਂ ਸੀ ਨਾ ਆਲੇ ਦੁਆਲੇ, ਜਿਹੜੇ ਉਸ ਵੇਲੇ ਇੰਡੀਅਨ ਮੀਡੀਆ ਵੱਲੋਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹਨਾਂ ਦੇ ਇੰਡੀਅਨ ਸਾਈਡਡ ਇਨਫਲੂਐਂਸਰਸ ਸੀਗੇ, ਉਹਨਾਂ ਵੱਲੋਂ 20 ਨਾਮ ਜਿਹੜੇ ਸੀ ਉਹ ਲਏ ਜਾ ਰਹੇ ਸੀ ਭਾਈ ਅਵਤਾਰ ਸਿੰਘ ਖੰਡੇ ਦੀ ਸ਼ਹਾਦਤ ਤੋਂ ਬਾਅਦ, ਵੀ ਹੁਣ ਨੈਕਸਟ ਜਿਹੜੀ ਆ ਇਹਨਾਂ ਦੀ ਬਾਰੀ ਆ। ਤੁਸੀਂ ਵੇਖਿਆ ਉਦੋਂ ਇੰਡੀਅਨ ਚੈਨਲਸ ਦੇ ਉੱਤੇ ਵੀ ਜਿਹੜੇ ਸੀ ਉਹ 20 ਨਾਂ ਜਾਂ 19 ਨਾਂ ਜਿਹੜੇ ਸੀ ਉਹ ਅਨਾਉਂਸ ਕੀਤੇ ਜਾ ਰਹੇ ਸੀ, ਜਿਹਨਾਂ 'ਚ ਅਮਰੀਕਾ 'ਚ ਸਾਡੇ ਨਾਂ ਲਏ ਜਾ ਰਹੇ ਸੀ। ਤੇ ਉਸ ਵੇਲੇ ਜਿਹੜਾ ਆਲਾ ਦੁਆਲਾ ਸੀ, ਉਹ ਕੁਛ ਜਿਹੜੇ ਐਕਟਿਵ ਸਿੰਘ ਸੀਗੇ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਸਾਰਿਆਂ ਦਾ ਹੀ ਇਹੋ ਜਿਹਾ ਸੀ। ਚਾਹੇ ਉਹ ਨਿਊਯਾਰਕ 'ਚ ਭਾਈ ਹਿੰਮਤ ਸਿੰਘ ਹੋਣੀ ਸੀਗੇ, ਗੁਰਪਤਵੰਤ ਸਿੰਘ ਤਾਂ ਮੇਨ ਹੈ ਹੀ ਸੀ ਉਹਨਾਂ ਦੀ ਹਿੱਟ ਲਿਸਟ ਦੇ ਉੱਤੇ। ਤੇ ਪਰ ਉਵੇਂ ਉਸ ਵੇਲੇ ਇੰਝ ਲੱਗਦਾ ਸੀ ਵੀ ਉਹ ਚਾਹੁੰਦੇ ਸੀ ਕਿਤੇ ਨਾ ਕਿਤੇ ਕੋਈ ਵੀ ਈਜ਼ੀ ਟਾਰਗੇਟ ਇੱਕ ਅੱਧਾ ਹੋਰ ਇਹਨਾਂ ਨੂੰ ਮਿਲ ਜਾਵੇ, ਤਾਂ ਕਿ ਜਿਹੜੇ ਸਿੱਖ ਆ ਇਹਨਾਂ ਦੇ ਵਿੱਚ ਹੋਰ ਖੌਫ ਜਿਹੜਾ ਆ ਉਹ ਪਾਇਆ ਜਾ ਸਕੇ। ਸੋ ਇਵੇਂ ਸਾਡੇ ਆਲੇ ਦੁਆਲੇ ਵੀ ਹੋ ਰਹੀਆਂ ਸੀ ਕੁਝ ਇਹੋ ਜਿਹੀਆਂ ਗੱਲਾਂ, ਕੁਝ ਲੋਕ ਫੋਲੋ ਅਪ ਕਰਦੇ ਸੀ ਜਿਨ੍ਹਾਂ ਬਾਰੇ ਸਾਨੂੰ ਨੌਲੇਜ ਨਹੀਂ ਸੀ। ਤੇ ਜਿਹੜਾ ਗੁਰਦੁਆਰੇ ਦੀ ਮੈਂ ਪ੍ਰੋਗਰਾਮ ਦੀ ਗੱਲ ਕਰਦਾ, ਅਸੀਂ ਉੱਥੋਂ ਵਾਪਸ ਆ ਰਹੇ ਹਾਂ, ਵਾਪਸ ਆਉਂਦੇ ਅਸੀਂ ਇਹ ਗੱਲ ਬਕਾਇਦਾ ਕਰ ਰਹੇ ਵੀ ਯਾਰ ਵੀ ਹੁਣ ਇਹ ਜਿਹੜਾ ਸਿਚੁਏਸ਼ਨ ਬਣੀ ਹੋਈ ਆ ਵੀ ਕੁਛ ਨਾ ਕੁਝ ਵੱਡਾ ਹੋਣ ਵਾਲਾ, ਤਾਂ ਅਸੀਂ ਇਹ ਗੱਲ ਹੀ ਕਰਦੇ ਹਾਂ ਵੀ ਸਾਡੇ ਨਾਲ ਹਰਦੀਪ ਸਿੰਘ ਨਿੱਜਰ ਦੇ ਰਿਲੇਟਿਵ, ਕਲੋਜ਼ ਰਿਲੇਟਿਵ ਨੇ ਇੱਥੇ, ਉਹ ਮੇਰੇ ਨਾਲ ਹੀ ਅਸੀਂ ਇੱਕ ਗੱਡੀ 'ਚ ਸੀਗੇ ਵੀ ਹਰਦੀਪ ਨੂੰ ਜਿਹੜਾ ਆ ਉਹ ਜ਼ਰੂਰ ਅਗਾਹ ਕੀਤਾ ਜਾਵੇ ਵੀ ਭਾਈ ਤੂੰ ਥੋੜ੍ਹੀ ਆਪਣਾ ਖਿਆਲ ਰੱਖਿਆ ਕਰ। ਤੇ ਇਵੇਂ ਬਾਕੀ ਸਿੰਘਾਂ ਦੀ ਗੱਲ ਕਰਦੇ ਨੇ ਵੀ ਤੁਸੀਂ ਇਹ ਖਿਆਲ ਕਰੋ। ਜੇ ਸਵੇਰੇ ਸੁਣਦੇ ਆ ਤਾਂ ਉਹ ਸਵੇਰੇ ਹੀ ਉਹਨਾਂ ਦਾ ਹੀ ਫੋਨ ਆ ਜਾਂਦਾ ਵੀ ਭਾਜੀ ਆਹ ਗੱਲ ਹੋ ਗਈ ਆ। ਸੋ ਇਹ ਜਿਹੜਾ ਉਸ ਸਮੇਂ ਸਿੰਘ ਜਿਹੜੇ ਸੀਗੇ, ਜਿੰਨੇ ਵੀ ਐਕਟਿਵਿਸਟ ਸੀਗੇ, ਉਹ ਇਹ ਸਾਰੀ ਚੀਜ਼ ਨੂੰ ਫੀਲ ਕਰ ਰਹੇ ਸੀ। ਉਹਨਾਂ ਦੇ ਆਲੇ ਦੁਆਲੇ ਜਿਹੜੀਆਂ ਕੁਝ ਘਟਨਾਵਾਂ ਜਿਹੜੀਆਂ ਇਹੋ ਜਿਹੀਆਂ ਹੋ ਰਹੀਆਂ ਸੀ,
ਪਰ ਅਸੀਂ ਇਹ ਗੱਲ ਜੀ ਦੱਸਣਾ ਚਾਹੁੰਦੇ ਆ ਵੀ ਇਹਨਾਂ ਗੱਲਾਂ ਤੋਂ ਅਸੀਂ ਜਿਹੜੀ ਉਸ ਸਮੇਂ ਗੱਲ ਮੀਡੀਆ ਦੇ ਵਿੱਚ ਆਈ ਆ ਵੀ ਉਹ ਜਿਹੜੇ ਸਿੰਘ ਨੇ ਉਹ ਤੁਹਾਡੇ ਡਰ ਚ ਨੇ ਜਾਂ ਨਹੀਂ, ਅਸੀਂ ਉਸ ਵੇਲੇ ਫੁੱਲ ਤਿਆਰੀ ਵਿੱਚ ਸੀ। ਅੱਜ ਇਸ ਚੈਨਲ ਦੇ ਥਰੂ ਵੀ ਕਹਿ ਦਿੰਦੇ ਆ ਵੀ ਅਸੀਂ ਜੀ ਕਿਸੇ ਮੁਲਕ ਦੀਆਂ ਜਿਹੜੀਆਂ ਵੀ ਵਿਦੇਸ਼ਾਂ ਦੇ ਵਿੱਚ ਏਜੰਸੀਜ਼ ਨੇ ਜਿਹੜੀਆਂ ਸਿੱਖਾਂ ਦੇ ਅੱਜ ਨਾਲ ਖੜੀਆਂ, ਅਸੀਂ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਆ। ਪਰ ਖਾਲਸਾ ਇਹ ਗੁਰੂ ਮਹਾਰਾਜ ਇਹ ਸਿੰਘਾਂ ਦੇ ਉੱਤੇ ਇੰਨੀ ਕੁ ਮਿਹਰ ਆ ਸੱਚੇ ਪਾਤਸ਼ਾਹ ਦੀ, ਅਸੀਂ ਬੇਖੌਫ ਆ ਹਿੰਦੁਸਤਾਨ ਦੀਆਂ ਏਜੰਸੀਜ਼ ਤੋਂ। ਜੇ ਅੱਜ ਦੀ ਤਰੀਕ ਦੇ ਵਿੱਚ ਉਹ ਕੋਈ ਇਹੋ ਜਿਹਾ ਸਟੈਪ ਪੱਟਦੇ ਆ ਤਾਂ ਉਹਨਾਂ ਨੂੰ ਮੂੰਹ ਦੀ ਮੋੜਾਂਗੇ। ਅਸੀਂ ਕਿਸੇ ਏਜੰਸੀ ਦੇ ਬਿਹਾਫ ਤੇ ਨਹੀਂ ਕਹਿੰਦੇ, ਅਸੀਂ ਸਿਰ ਖੁਦ ਇੰਨੇ ਕੁ ਰੈਡੀ ਆ ਤੁਹਾਡੇ ਲਈ। ਸੋ ਇਸ ਚੀਜ਼ ਜੀ ਦੀ ਇਹ ਇੰਡੀਅਨ ਏਜੰਸੀਜ਼ ਨੇ, ਚਾਹੇ ਇੰਡੀਅਨ ਸਟੇਟ ਆ, ਇਹ ਗੱਲ ਆਪਣੇ ਲੜ ਬਣ ਲਵੇ ਵੀ ਅੱਜ ਅਮਰੀਕਾ ਦੇ ਵਿੱਚ ਬੈਠਾ ਸਿੱਖ, ਅੱਜ ਯੂਰਪ ਦੇ ਵਿੱਚ ਬੈਠਾ ਸਿੱਖ, ਜਾਂ ਕਿਤੇ ਵੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ, ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਨੇ, ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਨੇ ਸਾਡੇ ਰੋਹ ਨੂੰ ਕਈ ਗੁਣਾ ਅਗਾਂਹ ਕਰ ਦਿੱਤਾ ਆ। ਜਿੱਥੇ ਇੱਕ ਜੀ ਪਾਸੇ ਇੱਕ ਯੋਧਿਆਂ ਨੇ ਕਲਮ ਦੀ ਲੜਾਈ ਜਿਹੜੀ ਆ ਉਹ ਰੈਫਰੈਂਡਮ ਦੀ ਲੜਾਈ ਨੇ ਤੁਹਾਨੂੰ ਸਾਹ ਲਿਆਂਦੇ ਪਏ ਆ ਪੂਰੇ ਦੁਨੀਆ ਦੇ ਵਿੱਚ, ਤੁਹਾਨੂੰ ਇੱਕ ਚੈਲੰਜ ਕਰ ਦਿੱਤਾ, ਤੁਹਾਡੇ ਮੂਹਰੇ ਇੱਕ ਕੁਐਸਚਨ ਖੜਾ ਕਰ ਦਿੱਤਾ ਵੀ ਲੈਟਸ ਫਾਈਟ ਔਨ ਦਿਸ ਵੇ, ਜਿਹਨੂੰ ਤੁਸੀਂ ਹਮੇਸ਼ਾ ਕਹਿੰਦੇ ਜੀ ਰਹੇ ਆ ਵੀ ਸਿੱਖਾਂ ਨੂੰ ਸਮਝ ਨਹੀਂ ਹੈ ਅੱਜ ਰਾਜਨੀਤੀ ਦੀ। ਇੱਕ ਰਾਜਨੀਤੀ ਦਾ ਪੁਲ ਤੁਹਾਡੇ ਮੂਹਰੇ ਬੰਨ ਦਿੱਤਾ ਉਹਨਾਂ ਨੇ। ਤੇ ਦੂਜੇ ਪਾਸੇ ਅਸੀਂ ਇਹ ਵੀ ਤੁਹਾਨੂੰ ਅੱਜ ਇਹ ਗੱਲ ਦਾ ਚੈਲੰਜ ਕਰਦੇ ਆ ਕਿ ਅੱਜ ਦਾ ਸਿੱਖ ਨੌਜਵਾਨ ਯੂਥ ਤੁਹਾਡੇ ਲਈ ਹਰ ਤਰ੍ਹਾਂ ਦੇ ਨਾਲ ਤੁਹਾਡਾ ਮੁਕਾਬਲਾ ਕਰਨ ਦੇ ਲਈ ਜਿਹੜਾ ਆ ਲੀਹ ਤੇ ਖੜਾ ਹੋਇਆ। ਸੋ ਇਵੇਂ ਜੀ ਇਹ ਗੱਲਾਂ ਬਾਤਾਂ ਜਿਹੜੀਆਂ ਸਿੱਖਾਂ ਨੂੰ ਡਰਾਉਣੇ ਦੀਆਂ ਇਹ ਚੱਲ ਰਹੀਆਂ ਸੀ, ਲਗਾਤਾਰ ਚੱਲੀਆਂ, ਇਹ ਅੱਜ ਵੀ ਚੱਲਦੀਆਂ ਨੇ। ਸੋ ਉਹਨਾਂ ਦਿਨਾਂ ਦੇ ਵਿੱਚ ਜੀ ਕਈ ਕਾਲਸ ਆਉਂਦੀਆਂ ਸੀ ਜਿਹੜੀਆਂ ਥ੍ਰੈਟਸ ਦੇ ਵਿੱਚ ਹੁਣ ਤੁਹਾਡੀ ਵਾਰੀ, ਇਹ ਆਮ ਪ੍ਰਚਾਰਨ ਹੋਇਆ ਸੀ। ਸੋ ਜਦੋਂ ਮੈਂ ਜੀ ਸੀਰੀਅਸ ਇਸ਼ੂ ਨੂੰ ਦੇਖਿਆ, ਮਨਵੀਰ ਭਾਈ ਆਪਾਂ ਪੁਲਿਸ ਨੂੰ ਵੀ ਦਿੱਤੀ ਆ ਰਿਪੋਰਟ ਉਸ ਚੀਜ਼ ਦੀ, ਫਿਰ FBI, ਇਹ ਮੁਲਕ ਇਹੋ ਜਿਹਾ ਅਮਰੀਕਾ ਜਿਹੜਾ ਆ, ਇਹਨਾਂ ਨੇ ਲਗਾਤਾਰ ਆਪਣੇ ਨਾਲ ਟੱਚ 'ਚ ਰਹੇ ਆ। ਉਹ ਬਾਰ-ਬਾਰ ਆ ਕੇ ਪੁੱਛਦੇ ਰਹੇ ਵੀ ਕਿਵੇਂ ਐਵਰੀਥਿੰਗ ਓਕੇ, ਲੋਕੇਸ਼ਨਸ ਨੂੰ ਜਿਹੜਾ ਦੇਖਦੇ ਰਹੇ ਆ। ਸੋ ਇਹ ਜਿਹੜਾ ਮੀਡੀਆ ਸੀ, ਜੈਰੂਸਲਮ ਮੀਡੀਆ, ਰਿਊਟਰਸ, ਉਹਨਾਂ ਨੇ ਆ ਕੇ ਵੀ ਇਸ ਚੀਜ਼ ਨੂੰ ਆਪਣੇ ਇੱਥੇ ਖਬਰ ਕੀਤਾ। ਈਵਨ ਜਦੋਂ ਆਪਾਂ ਇੱਥੇ ਗਰੋਸਰੀ ਸਟੋਰ, ਮੇਰਾ ਆਪਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣਾ ਇੱਕ ਗਰੋਸਰੀ ਸਟੋਰ ਆ, ਰੈਸਟੋਰੈਂਟ ਆ, ਜਦੋਂ ਇਹ ਜੀ ਮੈਂ ਦੱਸਣੀ ਗੱਲ ਤਾਂ ਚਾਹੁੰਦਾ ਵੀ ਜਿਹੜੇ ਸਾਡੇ ਸਿੱਖ ਨੇ ਜਾਂ ਸੁਣਨ ਵਾਲੇ ਨੇ ਜਿਹੜੇ, ਉਹ ਇਸ ਗੱਲ ਨੂੰ ਵੇਖਣ ਵੀ ਇਹ ਇੱਕ ਕਿਹੋ ਜਿਹੀ ਰਜ਼ੀਮ ਆ ਜਿਹੜੀ ਹਿੰਦੁਸਤਾਨ ਦੀ, ਸਾਡੇ ਪ੍ਰਤੀ ਇਹਨਾਂ ਦੀ ਕਿੰਨੀ ਕੁ ਨਫ਼ਰਤ ਆ। ਇਹਨਾਂ ਨੇ ਬਕਾਇਦਾ ਜੀ ਜਿਹੜਾ ਆ ਉਹ ਟਵਿੱਟਰ ਦੇ ਉੱਤੇ ਕੈਂਪੇਨਸ ਚਲਾਈਆਂ ਪਈ, ਖਾਲਿਸਤਾਨੀਜ਼ ਜਿੰਨੇ ਵੀ ਸਿੱਖ ਨੇ ਉੱਥੇ ਇਹਨਾਂ ਨੇ ਖਾਲਿਸਤਾਨੀ ਲਫ਼ਜ਼ ਵੀ ਉਦੋਂ ਦੂਰ ਕਰ ਦਿੱਤਾ। ਉਸ ਵੇਲੇ ਇਹਨਾਂ ਜੀ ਨੇ ਲਿਖਿਆ ਵੀ ਇਹਨਾਂ ਸਿੱਖ ਦੇ ਜਿਹੜੇ ਬਿਜ਼ਨਸ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਈਵਨ ਮੇਰੇ ਸ਼ਹਿਰ ਜੀ ਦੇ ਮੇਅਰ ਨੂੰ ਜਿਹੜਾ ਆ ਉਹ ਮੈਂਸ਼ਨ ਕਰ ਕਰਕੇ ਈਮੇਲਸ ਤੱਕ ਜਿਹੜੀਆਂ ਆ ਉਹ ਕੀਤੀਆਂ ਗਈਆਂ, ਉਹਨਾਂ ਨੂੰ ਟੈਗ ਕੀਤਾ ਗਿਆ ਲਗਾਤਾਰ ਕਿ ਇਹਦੇ ਜਿਹੜਾ ਬਿਜ਼ਨਸ ਆ ਉਹਦਾ ਬਾਈਕਾਟ ਕੀਤਾ। ਇਹ ਚੀਜ਼ ਹਜੇ ਵੀ ਚੱਲਦੀ ਪਈ ਆ, ਹਜੇ ਵੀ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਇੱਥੇ ਜਿਹੜੇ ਇਹਨਾਂ ਦੇ ਸਾਡੇ ਪਾ ਕੇ ਫੋਟੋਜ਼ ਪਿਕਚਰਸ, ਉਹ ਅਸੀਂ ਇਸ ਗੱਲ ਦੀ ਕੇਅਰ ਨਹੀਂ ਕਰਦੇ ਕਿਉਂ ਜਿਹੜੀ ਸਿੱਖ ਕੌਮ ਆ ਉਹ ਸਾਡੇ ਨਾਲ, ਉਹ ਹਮੇਸ਼ਾ ਇੱਥੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਆਪਣੇ ਨਾਲ, ਚਾਹੇ ਸਿੱਖ ਨੇ ਜਾਂ ਜੀ ਜਿਹੜੇ ਅਸਲੀਅਤ ਤੇ ਸੱਚ ਨੂੰ ਜਾਣਦੇ ਨੇ, ਉਹਨਾਂ ਦੀ ਵੀ ਘਾਟ ਨਹੀਂ ਹੈਗੀ। ਜੀ ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਕੌਮ ਦੇ ਗੱਦਾਰਾਂ ਦੀਆਂ ਉਦਾਹਰਨਾਂ ਨਹੀਂ ਦੇਦੀਆਂ, ਸਰਦਾਰ ਵੀ ਬੜੇ ਨੇ ਕੌਮ ਦੇ ਵਿੱਚ। ਸੋ ਸਰਦਾਰ ਸਾਡੇ ਨਾਲ ਖੜੇ ਨੇ ਜੀ, ਤੇ ਅਸੀਂ ਤਾਂ ਇਹੀ ਕਵਾਂਗੇ ਵੀ ਇਹਨਾਂ ਸ਼ਹਾਦਤਾਂ ਜਿਹੜੀਆਂ ਹੋਈਆਂ ਨੇ, ਜਾਂ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹਿੰਦੁਸਤਾਨ ਇੱਕ ਖੌਫ ਸਿੱਖਾਂ ਦੇ ਵਿੱਚ ਪਾਉਣਾ ਚਾਹੁੰਦਾ, ਸਿੱਖ ਨਾ ਕਦੀ ਡਰਿਆ ਤੇ ਨਾ ਕਦੀ ਡਰੇਗਾ। ਜੀ ਅਸੀਂ ਭਾਰਤ ਦੀ ਹਕੂਮਤ ਨੂੰ ਸਦਾ ਚੈਲੰਜ ਕਰਦੇ ਆ, ਤੁਸੀਂ ਆਓ ਸਿਰ ਲਾਉਣ ਵਾਲੇ ਬਣੋ। ਅਸੀਂ ਜਿੱਥੇ ਦੇਣ ਨੂੰ ਤਿਆਰ ਆ ਉੱਥੇ ਲੈਣ ਲਈ ਵੀ ਅਸੀਂ ਕਾਲੇ ਆ ਹੁਣ। ਹਾਂਜੀ ਜੀ ਜੀ ਬਿਲਕੁਲ। ਜੀ ਇਸ ਤੋਂ ਪਹਿਲਾਂ ਗੱਲਬਾਤ ਤੋਂ ਮੈਂ ਇੱਕ ਖਬਰ ਸਾਂਝੀ ਕੀਤੀ ਸੀ CIA ਅਫੀਸ਼ੀਅਲ ਸਾਰਾ ਐਡਮਜ਼ ਦੇ ਹਵਾਲੇ ਨਾਲ, ਜੀ ਕਿਉਂਕਿ ਜੀ ਜੀ ਜੀ। ਮੈਂ ਇੱਕ ਹੋਰ ਇਹਦੀ ਮਾਮਲੇ ਦੀ ਥੋੜੀ ਜਿਹੀ ਹੋਰ ਆਪਾਂ ਗਹਿਰਾਈ 'ਚ ਜਾਂਦੇ ਆ। ਇੱਕ ਹਾਂਜੀ ਬੜੀ ਜਿਹੜੀ ਆ ਉਹ ਸ਼ਿੱਦਤ ਦੇ ਨਾਲ ਲਿਆ ਜਾ ਰਿਹਾ ਬਾਰ-ਬਾਰ ਕੈਨੇਡਾ ਦੀਆਂ ਏਜੰਸੀਆਂ ਤੇ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਵੀ। ਉਹ ਨਾਂ ਹੈਗਾ ਲਾਰੈਂਸ ਬਿਸ਼ਨੋਈ ਦਾ। ਲਾਰੈਂਸ ਜੀ ਬਿਸ਼ਨੋਈ ਜਿਹੜਾ ਸਟੂਡੈਂਟ ਰਾਜਨੀਤੀ ਤੋਂ ਉੱਠ ਕੇ ਇੱਕ ਆਪਣਾ ਗੈਂਗਸਟਰ ਨੈਟਵਰਕ ਜਿਹਨੇ ਬਣਾਇਆ, ਉਹ ਭਾਰਤੀ ਮੀਡੀਆ ਦੇ ਹਿਸਾਬ ਨਾਲ, ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ, ਸਾਡਾ ਇਹ ਕੋਈ ਕਲੇਮ ਨਹੀਂ ਵੀ ਉਹਨੇ ਕੀ ਕੀਤਾ,
ਭਾਰਤੀ ਮੀਡੀਆ ਜੋ ਦੱਸ ਰਿਹਾ ਕਿ ਉਸ ਬੰਦੇ ਨੇ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਕੁਝ ਉੱਤੇ ਕੇਸ ਪਏ ਲੜਾਈ ਝਗੜਿਆਂ ਦੇ 307 ਵਗੈਰਾ ਦੇ, ਉਹਨੂੰ ਉਸ ਕੇਸ ਦੇ ਵਿੱਚ ਅੰਦਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ, ਕਿਉਂਕਿ ਤਿਆਰੀ ਜਦੋਂ ਹੁੰਦੀ ਹੈ ਨਾ ਇਹਨਾਂ ਦੀ ਹਿਟਿੰਗ ਕਰਨ ਦੀ, ਇਹ ਪਹਿਲਾਂ ਲੱਭ ਲੈਂਦੇ ਆ ਵੀ ਬਲੇਮ ਕਿਹਨੂੰ ਕੀਤਾ ਜਾਣਾ, ਹੂ ਟੂ ਬੀ ਬਲੇਮ। ਲਾਰੈਂਸ ਬਿਸ਼ਨੋਈ ਤੋਂ ਇੱਕ ਖਾਸ ਪ੍ਰਕਿਰਿਆ ਰਾਹੀਂ ਪਹਿਲਾਂ ਸਲਮਾਨ ਖਾਨ ਵਰਗੇ ਐਕਟਰਾਂ ਦੇ ਨਾਲ, ਮਸ਼ਹੂਰ ਐਕਟਰਾਂ ਦੇ ਨਾਂ ਦੇ ਉੱਤੇ ਧਮਕੀਆਂ ਦਵਾਈਆਂ ਜਾਂਦੀਆਂ, ਫਿਰ ਹਮਲੇ ਕਰਵਾਏ ਜਾਂਦੇ ਆ, ਕਿਉਂਕਿ ਵੱਡਾ ਬਣਾਉਣਾ ਸੀ ਇਹਨਾਂ ਨੇ, ਇੱਕ ਨਾਂ ਵੱਡਾ ਬਣਾਉਣਾ ਸੀ। ਹੁਣ ਇੱਕ ਜੇਲ੍ਹ 'ਚ ਬੈਠਾ ਬੰਦਾ ਜਿਹਦੀ ਅਪਰੋਚ ਇੰਨੀ ਆ ਵੀ ਉਹ ਜੇਲ੍ਹ 'ਚ ਬੈਠਾ ਬੈਠਾ ਸਲਮਾਨ ਖਾਨ ਵਰਗੇ ਵੱਡੇ ਜਿਹੜਾ ਐਕਟਰ ਆ, ਜਿਹੜਾ ਹਾਈ ਸਿਕਿਉਰਿਟੀ 'ਚ ਰਹਿੰਦਾ, ਇੱਕ ਵੱਡੇ ਸ਼ਹਿਰ 'ਚ ਰਹਿੰਦਾ, ਉੱਥੇ ਤੱਕ ਦੀਆਂ ਜਦੋਂ ਤੁਸੀਂ ਹਮਲੇ ਦੀਆਂ ਵਾਰਦਾਤਾਂ ਕਰਾਉਣੇ, ਦਾ ਮਤਲਬ ਤੁਸੀਂ ਬਿਲਡਅਪ ਕਰ ਰਹੇ ਆ ਸਟੋਰੀ ਨੂੰ। ਸੋ ਸਟੋਰੀ ਬਿਲਡਅਪ ਕਰਕੇ ਇੱਥੇ ਤੱਕ ਲਿਆਂਦੀ ਵੀ ਹੁਣ ਅੱਜ ਦੀਆਂ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ, ਇੱਥੇ ਦੀਆਂ ਏਜੰਸੀਆਂ ਕਹਿ ਰਹੀਆਂ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਜਿਹੜਾ ਇਸਤੇਮਾਲ ਕਰਕੇ, ਸੋ ਇਹ ਗੱਲ ਸ਼ੋਰ ਆ, ਹੁਣ ਇਨਕੁਆਰੀ ਦੇ ਵਿੱਚ ਵੀ ਆਈ ਆ, ਆਰਸੀਐਮਪੀ ਨੇ ਵੀ ਕਿਹਾ ਇੱਥੇ ਦੀ ਨੇ ਵੀ ਇੱਥੇ ਜਿਹੜੀਆਂ ਕੱਲੇ ਸਿੱਖਾਂ ਦੇ ਕਤਲਾਂ ਤੱਕ ਮਾਮਲਾ ਸੀਮਿਤ ਨਹੀਂ ਆ, ਜਿਹੜੀਆਂ ਬਿਜ਼ਨਸਮੈਨਸ ਨੂੰ ਐਕਸਟੋਰਸ਼ਨ ਦੀਆਂ ਧਮਕੀਆਂ ਆ ਰਹੀਆਂ ਨੇ, ਜਾਂ ਹੋਰ ਸਿੰਗਰਸ ਦੇ ਘਰਾਂ ਤੇ ਗੋਲੀਆਂ ਚੱਲ ਰਹੀਆਂ ਨੇ, ਜਾਂ ਇੱਥੋਂ ਤੱਕ ਕਿ ਸਿੱਧੂ ਮੂਸੇ ਵਾਲੇ ਤੱਕ ਦੀ ਜਿਹੜੀ ਕਿਲਿੰਗ ਆ, ਉਹਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਦਾ ਜਿਹੜਾ ਨਾਂ ਆ ਉਹ ਪਾਇਆ ਗਿਆ। ਔਰ ਇੱਥੇ ਦੱਸਿਆ ਗਿਆ ਕਿ ਲਾਰੈਂਸ ਬਿਸ਼ਨੋਈ ਦਾ ਗੈਂਗ, ਮੈਂ ਉਹ ਦੱਸ ਰਿਹਾ ਜਿਹੜਾ ਰਿਪੋਰਟ 'ਚ ਲਿਖਿਆ ਕਿ ਲਾਰੈਂਸ ਬਿਸ਼ਨੋਈ ਜਿਹੜਾ ਗੈਂਗ ਆ, ਉਹਨੂੰ ਹਾਇਰ ਕੀਤਾ ਭਾਰਤ ਦੀਆਂ ਖੂਫੀਆ ਏਜੰਸੀਆਂ ਨੇ, ਭਾਰਤ ਦੇ ਡਿਪਲੋਮੈਟਾਂ ਨੇ, ਐਂਬੈਸਡਰਾਂ ਨੇ ਇੱਥੇ, ਤਾਂ ਉਹਨੇ ਇਹ ਗੱਲਾਂ ਜਿਹੜੀਆਂ ਸਾਰੀਆਂ ਕੀਤੀਆਂ। ਸੋ ਹੁਣ ਇਹ ਮੈਂ ਫੇਰ ਇੱਕ ਵਾਰ ਦੱਸ ਦਿਆਂ ਵੀ ਇਹ ਰਿਪੋਰਟਾਂ ਕਹਿ ਰਹੀਆਂ ਜਿਹੜੀਆਂ ਸਿਕਿਉਰਿਟੀ ਸਰਵਿਸਿਜ਼ ਸਪਾਈ ਏਜੰਸੀਜ਼ ਦੀਆਂ। ਹੁਣ ਬ੍ਰਿਟਿਸ਼ ਕੋਲੰਬੀਆ, ਉਹ ਸੂਬਾ ਜਿੱਥੇ ਇਹਦੀ ਘਟਨਾ ਦੀ ਅਸੀਂ ਗੱਲ ਕਰ ਰਹੇ ਹਾਂ, ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਯਾਦ ਕਰਦੇ ਆ, ਉੱਥੋਂ ਦੇ ਮੁੱਖ ਮੰਤਰੀ ਡੇਵਿਡ ਏਬੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀਓ ਨੂੰ ਇਹ ਅਪੀਲ ਕੀਤੀ ਆ, ਇਹ ਮੰਗ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਜਥੇਬੰਦੀ ਐਲਾਨਿਆ ਜਾਵੇ ਕੈਨੇਡਾ ਦੇ ਵਿੱਚ। ਹਾਂਜੀ, ਔਰ ਇਸੇ ਤਰ੍ਹਾਂ ਤੇ ਇਹ ਉਸੇ ਚੀਜ਼ ਦੀ ਕਾਪੀ ਆ ਜਿਹੜੀ ਅਮਰੀਕਾ ਨੇ, ਟਰੰਪ ਸਰਕਾਰ ਨੇ ਆਉਂਦਿਆਂ ਸਾਰ ਹੀ ਜਿਹੜੇ ਨਾਰਕੋਟਿਕਸ ਗੈਂਗ ਨੇ ਉਹਨਾਂ ਨੂੰ ਵੀ ਟੈਰਰਿਸਟ ਐਂਟੀਟੀ ਐਲਾਨਣ ਦੀ ਗੱਲ ਕੀਤੀ ਸੀ। ਸੋ ਰਲਦਾ ਮਿਲਦਾ ਜਾਂ ਜਿਹੜੀ ਮੂਵਮੈਂਟ ਇੱਥੇ ਹੋਈ ਆ, ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਭਾਜੀ ਜਿਹੜੇ ਗੈਂਗਸਟਰਸ ਆ ਨਾ, ਇਹ ਆਲ ਪਲੈਨਡ ਬਾਈ ਇੰਡੀਅਨ ਗਵਰਨਮੈਂਟ। ਸੋ ਅਮਰੀਕਾ ਦੇ ਵਿੱਚ ਵੀ ਸਿਰਫ ਕੈਨੇਡਾ 'ਚ ਨਹੀਂ, ਕੈਨੇਡਾ ਨੇ ਤਾਂ ਇਸ ਸੰਬੰਧ ਵਿੱਚ 2-4 ਵਾਰ ਉੱਥੇ ਦੀ ਏਜੰਸੀਜ਼ ਨੇ ਜਿਹੜਾ ਆ ਮੀਡੀਆ ਦੇ ਵਿੱਚ ਲਿਆਂਦੀ ਆ ਗੱਲ। ਅਮਰੀਕਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੁਝ ਮਹੀਨਿਆਂ ਪਿਛਲਿਆਂ ਦੇ ਵਿੱਚ ਬਹੁਤ ਸਾਰੇ ਗੈਂਗਸਟਰਸ ਜਿਹੜੇ ਇੰਡੀਅਨ ਸਾਈਡਡ ਨੇ, ਇਹ ਫੜੇ ਵੀ ਗਏ ਆ, ਬਹੁਤ ਸਾਰੇ ਫੜੇ ਨੇ, ਇਹਨਾਂ ਨੇ ਅੱਜ ਵੀ ਫੜੇ ਹੋਏ ਨੇ। ਤੇ ਇੱਥੇ ਬਕਾਇਦਾ ਇਹ ਸਾਡੀ ਇਹ ਜਾਣਕਾਰੀ ਆ ਸਾਡੇ ਕੋਲ ਤੇ ਬਹੁਤ ਸਾਰਿਆਂ ਨੂੰ ਇੰਡੀਅਨ ਲੌਬੀ ਜਿਹੜੀ ਆ $10,000 ਤੱਕ ਜਿਹੜਾ ਆ ਕੁਝ ਗੈਂਗਸਟਰਸ ਨੂੰ ਇੱਥੇ ਬੈਠਿਆਂ ਨੂੰ ਪੇ ਕਰ ਰਹੇ ਸੀ, ਸਿਰਫ ਸਿੱਖਾਂ ਦੇ ਖਿਲਾਫ ਯੂਜ਼ ਕਰਨ ਦੇ ਲਈ। ਇਹਨਾਂ ਦੇ ਜਿਹੜੇ ਭਾਰਤ ਦੇ ਵਿੱਚ ਕੁਝ ਗੈਂਗਸਟਰਸ ਨੇ ਜਿਹੜੇ ਕਿ ਉੱਥੇ ਕਾਫੀ ਖਤਰਨਾਕ ਡਰੱਗਸ ਵਗੈਰਾ ਦੇ ਕੰਮ ਕਰਦੇ ਸੀ, ਉਹ ਅੱਜ ਅਮਰੀਕਾ ਦੇ ਵਿੱਚ ਬੈਠੇ ਨੇ। ਅਸੀਂ ਬੇਖੌਫ ਇਹ ਗੱਲ ਕਹਿੰਦੇ ਆ ਵੀ ਇੱਥੇ ਉਹ ਡਰੱਗਸ ਦੇ ਵੱਡੇ ਵੱਡੇ ਕਾਰੋਬਾਰ ਕਰ ਰਹੇ ਨੇ। ਉਹਨਾਂ ਦੇ ਉੱਤੇ FBI ਦੀ ਵੀ ਨਿਗਾਹ ਆ, FBI ਨੇ ਕੁਝ ਚੱਕੇ ਵੀ ਹੋਏ ਨੇ। ਸੋ ਇਹਨਾਂ ਸਾਰਿਆਂ ਨੂੰ ਹੀ ਇੱਕ ਇੰਡੀਅਨ ਸਟੇਟ ਨੇ, ਦੇਖੋ ਜਿਹੜਾ ਸਿੱਖਾਂ ਖਿਲਾਫ ਵਰਤ ਕੇ ਨਾ ਉਹ ਆਪ ਕਲੀਨ ਹੋ ਰਹੇ ਨੇ ਵੀ ਤਾਂ ਇਹ ਤਾਂ ਗੈਂਗਸਟਰਸ ਕਰ ਰਹੇ ਨੇ, ਜਾਂ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਪੰਜਾਬ ਨਾਲ ਰਿਲੇਟਡ ਗੈਂਗਸਟਰਸ ਨੇ, ਮੋਸਟ ਆਫ ਇਹਨਾਂ ਦੀ ਗਿਣਤੀ ਸਾਡੇ ਗੁਆਂਢੀ ਸੂਬੇ ਤੋਂ ਆ, ਜਿਹੜਾ ਦੀ ਵੱਡੀ ਗਿਣਤੀ ਆ। ਸੋ ਇਹ ਸਾਰਾ ਕੁਝ ਕਲੀਅਰ ਆ, ਕੈਨੇਡੀਅਨ ਏਜੰਸੀਜ਼ ਨੇ ਮੀਡੀਆ ਦੇ ਵਿੱਚ ਲਿਆ ਕੇ ਬਕਾਇਦਾ ਦੱਸ ਦਿੱਤਾ ਵੀ ਕਿੱਦਾਂ ਜਿਹੜੀ ਇੰਡੀਅਨ ਸਟੇਟ ਆ ਨਾ ਗੈਂਗਸਟਰਸ ਨੂੰ ਵਰਤ ਰਹੀ ਆ। ਤੋ ਇਹ ਕੁੱਲ ਮਿਲਾ ਕੇ ਆਪਾਂ ਨੂੰ ਇਹ ਗੱਲ, ਜਿੰਨੇ ਵੀ ਸਾਡੇ ਸਿੱਖ ਆ, ਇਹ ਇਸ ਗੱਲ ਨੂੰ ਅੰਡਰਸਟੈਂਡ ਕਰਨ ਕਿ ਇੰਡੀਅਨ ਜਿਹੜਾ ਇਹ ਸ਼ਾਸਕ ਆ ਬਹੁਤ ਹੀ ਖੌਫਨਾਕ ਹੋ ਚੁੱਕਾ, ਸਿੱਖਾਂ ਦੇ ਖੂਨ ਦਾ ਇਹ ਪਿਆਸਾ ਹੋ ਚੁੱਕਾ। ਇਹ ਕੋਈ ਵੀ ਹੱਲ ਹੀਲਾ ਇਹ ਛੱਡ ਨਹੀਂ ਰਿਹਾ। ਇਹ ਤੁਹਾਡੇ ਬੱਚਿਆਂ ਦਾ ਅੱਜ ਦੁਸ਼ਮਣ ਆ, ਜੇ ਇਹ ਸਿੱਧੀਆਂ ਕਿਲਿੰਗ ਕਰ ਰਿਹਾ। ਅੱਜ ਦੇਖੋ ਅਮਰੀਕਾ ਵਰਗੀਆਂ ਸਟੇਟਸ ਤੇ ਅਮਰੀਕਾ ਵਰਗੇ ਮੁਲਕ ਤੇ ਕੈਨੇਡਾ ਦੇ ਵਿੱਚ ਇਹ ਡਰੱਗਸ ਦੇ ਜਿਹੜੇ ਕਾਰੋਬਾਰ ਨੇ ਉਹ ਵੀ ਤੁਹਾਡੇ ਬੱਚਿਆਂ ਤੱਕ ਲੈ ਕੇ, ਉਹ ਵੀ ਤੁਹਾਡੇ ਬੱਚਿਆਂ ਨੂੰ ਖਤਮ ਕਰਨ ਲਈ ਆ ਰਹੇ ਆ।
ਇਹ ਸਾਰਾ ਕੁਝ ਜੀ ਇੱਥੇ ਚੱਲ ਰਿਹਾ ਕਰ ਰਹੇ ਨੇ। ਬਕਾਇਦਾ ਅਮਰੀਕਾ 'ਚ ਹੁਣ ਜੀ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਉਹਦੀ ਰਿਪੋਰਟ ਨਹੀਂ ਹੈਗੀ, ਉਹਦੇ ਵਿੱਚ ਵੀ ਇਹ ਆਇਆ ਸੀਗਾ ਜੀ। ਜੀ ਜੀ। ਔਰ ਇਸ ਗੱਲ ਦੀ ਜਾਫੀ ਹਾਂਜੀ ਸਾਹਿਬ ਗੰਭੀਰਤਾ ਨੂੰ ਜਦੋਂ ਆਪਾਂ ਸਮਝਣਾ ਨਾ, ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਦੇਖੋ ਕੈਨੇਡਾ ਦੇ ਵਿੱਚ ਕੀ ਸਿਸਟਮ ਆ ਜਾਂ ਅਮਰੀਕਾ 'ਚ ਕੀ ਸਿਸਟਮ ਆ, ਜਦੋਂ ਉਹਨਾਂ ਨੂੰ ਸਰਕਾਰੀ ਏਜੰਸੀਆਂ ਨੂੰ ਪੁਲਿਸਿੰਗ ਨੂੰ ਇਹ ਪਤਾ ਲੱਗ ਜਾਂਦਾ ਕਿ ਬੰਦੇ ਦੀ ਜਾਨ ਨੂੰ ਖਤਰਾ, ਉਹ ਬੰਦੇ ਨੂੰ ਆ ਕੇ ਦੱਸਦੇ ਆ ਵੀ ਭਾਈ ਤੇਰੀ ਜਾਨ ਨੂੰ ਖਤਰਾ, ਵੀ ਆਰ ਅਰਾਊਂਡ, ਪਰ ਤੂੰ ਵੀ ਆਪਣਾ ਖਿਆਲ ਰੱਖਣਾ। ਇਹਨੂੰ ਡਿਊਟੀ ਟੂ ਵਾਰਨ ਕਹਿ ਦਿੰਦੇ ਆ। ਕੈਨੇਡਾ ਦੇ ਵਿੱਚ ਵੀ ਇਹਨੂੰ ਇਸੇ ਨਾਂ ਨਾਲ ਕਿਹਾ ਜਾਂਦਾ। ਹੁਣ ਤੁਸੀਂ ਇਸ ਜੀ ਗੰਭੀਰਤਾ ਨੂੰ ਦੇਖੋ ਕਿ ਏਜੰਸੀਆਂ ਨੂੰ ਪਤਾ ਕਿ ਆਹ ਬੰਦੇ ਟਾਰਗੇਟ ਨੇ, ਉਹਨਾਂ ਨੇ ਬੰਦਿਆਂ ਨੂੰ ਵਾਰਨ ਕੀਤਾ ਹੋਇਆ ਕਿ ਤੁਸੀਂ ਟਾਰਗੇਟ ਹੋ, ਜੀ ਆਪਣਾ ਖਿਆਲ ਰੱਖਣਾ। ਇਹਦਾ ਮਤਲਬ ਇਹ ਨਹੀਂ ਵੀ ਏਜੰਸੀਆਂ ਕਹਿ ਕੇ ਤੇ ਪਾਸੇ ਹੋ ਗਈਆਂ। ਏਜੰਸੀਆਂ ਪੁਲਿਸਿੰਗ ਆ ਜਿਹੜੀ ਕਿੰਨਾ ਜਾਲ ਆਸੇ-ਪਾਸੇ ਬੁਣਦੀਆਂ ਹੋਣਗੀਆਂ ਵੀ ਬੰਦੇ ਨੂੰ ਅਸੀਂ ਇਹਨੂੰ ਹਿਫਾਜ਼ਤ ਵੀ ਦੇਣੀ ਆ। ਅਸੀਂ ਸਾਡਾ ਗਿਲਾ ਹੈਗਾ ਕਿ ਡਿਊਟੀ ਟੂ ਵਾਰਨ ਨੋਟਿਸ ਸਰਵ ਹੋਣ ਤੋਂ ਬਾਅਦ ਵੀ ਜੇ ਕੋਈ ਕਿਲਿੰਗ ਹੋ ਜਾਂਦੀ ਆ ਤੇ ਉਹਦੀ ਜ਼ਿੰਮੇਵਾਰੀ ਤਾਂ ਬਣਦੀ ਆ ਪ੍ਰਸ਼ਾਸਨ ਦੀ, ਨੋ ਡਾਊਟ ਅਬਾਊਟ ਇਟ। ਪਰ ਤੁਸੀਂ ਜੇ ਅਸੀਂ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਦੇਖਣਾ ਹੋਵੇ, ਪੁਲਿਸਿੰਗ ਦੇ ਪੁਆਇੰਟ ਆਫ ਵਿਊ ਤੋਂ ਜਾਂ ਸਿਕਿਉਰਿਟੀ ਏਜੰਸੀਜ਼ ਦੇ ਪੁਆਇੰਟ ਆਫ ਵਿਊ ਤੋਂ, ਕਿ ਇੰਨਾ ਕੁਝ ਹੋਣ ਦੇ ਬਾਵਜੂਦ, ਸ਼ਰੇਆਮ ਪਤਾ ਲੱਗਣ ਦੇ ਬਾਵਜੂਦ ਵੀ, ਉਹਦੇ ਬਾਵਜੂਦ ਵੀ ਜਦੋਂ ਤੁਸੀਂ 4-5 ਕਿਲਿੰਗਸ ਹੋ ਜਾਂਦੀਆਂ ਵਾਂਟ ਟੂ ਨੋਟਿਸ ਦੇ ਬਾਵਜੂਦ ਵੀ, ਤੇ ਤੁਸੀਂ ਇਹ ਦੇਖੋ ਕਿ ਕਿੰਨੇ ਉਪਰਾਲੇ ਹੋਰ ਚੱਲ ਰਹੇ ਹੋਣਗੇ ਆਲੇ ਦੁਆਲੇ ਜਿਹੜੇ ਜੀ ਫੇਲ ਕਰ ਦਿੱਤੇ ਜਾਂਦੇ ਏਜੰਸੀਆਂ ਵੱਲੋਂ, ਹਨਾ। ਹੁਣ ਗੱਲਾਂ ਕਈ ਵਾਰੀ ਛੋਟੀਆਂ ਹੁੰਦੀਆਂ, ਕਈ ਕੇਸ ਆਉਂਦੇ ਨੇ ਐਸੇ। ਮੇਰੀ ਇੱਥੇ ਜਿਹੜਾ ਸਾਡਾ ਸ਼ਹਿਰ ਆ ਨਾ ਮੌਂਟਰੀਆਲ, ਕੈਨੇਡਾ ਦੇ ਵਿੱਚ ਸਭ ਤੋਂ ਵੱਧ ਪੋਲੀਟੀਕਲ ਅਸਾਈਲਮ ਦੇ ਕੇਸ ਇੱਥੇ ਲੱਗਦੇ ਆ। ਸੋ ਕਈ ਸਟੋਰੀਆਂ ਦੇਖਣ ਨੂੰ ਆਉਂਦੀਆਂ, ਕਿਉਂਕਿ ਆਮ ਗੱਲਬਾਤ ਹੁੰਦੀ ਆ ਗੁਰੂ ਘਰਾਂ ਦੇ ਵਿੱਚ ਜਾਂ ਹੋਰ ਜਿਹੜੇ ਆਪਣੇ ਫੰਕਸ਼ਨ ਹੁੰਦੇ ਨੇ ਕਮਿਊਨਿਟੀਜ਼ ਦੇ ਵਿੱਚ, ਨਵੇਂ ਬੰਦਿਆਂ ਨਾਲ ਗੱਲਬਾਤ ਹੁੰਦੀ ਆ, ਉਹ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਆ। ਤੇ ਹੁਣ ਕਿਹਾ ਇਹ ਜਾ ਰਿਹਾ ਕਿ ਇਸ ਤਰ੍ਹਾਂ ਦੇ ਕੇਸ ਆ ਰਹੇ ਆ ਕਿ ਜਿਹੜੇ ਸਟੂਡੈਂਟਸ ਨੇ ਜਾਂ ਜਿਹੜੇ ਇੱਥੇ ਵਰਕ ਪਰਮਿਟ ਤੇ ਬੰਦੇ ਰਹਿ ਰਹੇ ਆ, ਉਹ ਵੀ ਅਸਾਈਲਮ ਮੰਗ ਰਹੇ ਆ। ਉਹ ਕਿਉਂ ਮੰਗ ਰਹੇ ਆ? ਕਿਉਂਕਿ ਜਦੋਂ ਉਹ ਇਹਨਾਂ ਪੀਸਫੁਲ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੇ ਆ, ਲੈਟਸ ਸੇ ਜਥੇਬੰਦੀਆਂ ਨੇ ਕਾਲ ਦੇਤੀ ਕਿ ਆਹ ਅਹਿਮ ਦਿਨ ਆ 15 ਅਗਸਤ ਆ ਜਾਂ 26 ਜਨਵਰੀ ਆ, ਤੇ ਆਪਾਂ ਜਿਹੜੀ ਇੰਡੀਅਨ ਕੌਂਸੂਲੇਟ ਆ ਉਹ ਘੇਰਨਾ, ਕਿਉਂਕਿ ਸਾਡੀ ਗਵਰਨਮੈਂਟ ਕਹਿ ਰਹੀ ਆ ਵੀ ਇਹਨਾਂ ਦਾ ਹੱਥ ਹੈ ਸਿੱਖਾਂ ਦੀਆਂ ਕਿਲਿੰਗ ਦੇ ਵਿੱਚ। ਸੋ ਇਹ ਜਾਇਜ਼ ਬਣ ਜਾਂਦਾ ਕਿ ਤੁਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰੋਟੈਸਟ ਕਰੋ। ਜਾਂ ਹੁਣ G7 ਸਮਿਟ ਹੋ ਰਹੀ ਸੀ, ਇੱਕ ਕਾਤਲ ਨੂੰ ਸੱਦਾ ਦਿੱਤਾ ਗਿਆ, ਚਲੋ ਸਰਕਾਰ ਦੇ ਆਪਣੇ ਪੱਖ ਹੋਣਗੇ ਕੀ ਦਿੱਤਾ ਗਿਆ, ਪਰ ਸਾਡੇ ਲਈ ਤਾਂ ਉਹ ਇੱਕ ਕੈਨੇਡੀਅਨ ਸਿਟੀਜ਼ਨ ਦਾ ਕਤਲ ਹੈ ਨਾ। ਤੇ ਜਿਹੜੇ ਸਿੱਖ ਵਿਰੋਧ ਚ ਨੇ ਜਾਂ ਜਿਹੜੇ ਆਪਣਾ ਪ੍ਰੋਟੈਸਟ ਉਹਦੇ ਚ ਦਰਜ ਕਰਾਉਣਾ ਚਾਹੁੰਦੇ ਆ, ਉੱਥੇ ਜਾਂਦੇ ਆ ਤੇ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ। ਉਸ ਤਸਵੀਰਾਂ ਦੇ ਜ਼ਰੀਏ ਉਹਨਾਂ ਦੀ ਜਿਹੜੀ ਬੈਕ ਹੋਮ ਫੈਮਿਲੀ ਆ, ਇੱਥੇ ਰਹਿਣ ਵਾਲੇ ਜਿਹੜੇ ਸਿਟੀਜ਼ਨਸ ਆ, ਉਹਨਾਂ ਦੀ ਜਿਹੜੀ ਬੈਕ ਹੋਮ ਫੈਮਿਲੀ ਆ, ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਘਰ ਜਾ ਕੇ ਕਿ ਆਹ ਤੁਹਾਡੇ ਨਿਆਣੇ ਆ ਜਾਂ ਜਿਹੜੇ ਆ ਤੁਹਾਡੇ ਘਰ ਦੇ ਮੈਂਬਰ ਆ ਇਸ ਕੰਮ 'ਚ ਪਏ ਆ, ਵੀ ਜਾਂ ਤਾਂ ਉਹਨਾਂ ਨੂੰ ਬੁਲਾ ਲਓ ਇੱਧਰ, ਜਾਂ ਸਾਡੇ ਮੁਖਬਰ ਬਣਾ ਦਿਓ। ਇਹ ਮੈਂ ਤੁਹਾਨੂੰ ਅਸਲੀਅਤ ਦੱਸ ਰਿਹਾ, ਜਿਹੜੀਆਂ ਸਟੋਰੀਆਂ ਆਉਂਦੀਆਂ ਅਸਾਈਲਮ ਕੇਸਾਂ ਦੀਆਂ, ਕਿ ਜਾਂ ਉਹਨਾਂ ਨੂੰ ਮੁਖਬਰ ਬਣਾ ਦਿਓ ਤੇ ਜਾਂ ਤੁਸੀਂ ਮਤਲਬ ਕਹਿਣ ਦਾ ਤੁਸੀਂ ਸਾਡੇ ਨਿਸ਼ਾਨੇ ਤੋਂ ਇੱਥੇ ਵੀ, ਤੇ ਉਹਨੂੰ ਕਹੋ ਉੱਥੇ ਵੀ ਜੋ ਵੀ ਕਰਨਾ ਸੋਚ ਸਮਝ ਕੇ ਕਰੇ। ਇਸ ਗੱਲ ਦਾ ਹੁਣ ਮੰਗਣ ਕੀ ਪ੍ਰੂਫ ਕੀ ਆ? ਕੋਈ ਵੀ ਕਹਿ ਦੂਗਾ। ਹੁਣ ਪ੍ਰੂਫ ਇਹ ਆ ਜਿਹੜਾ G7 ਦੇ ਵਿੱਚ SFJ ਵੱਲੋਂ ਜਾਂ ਹੋਰ ਜਥੇਬੰਦੀਆਂ ਵੱਲੋਂ ਜਿਹੜੇ ਉੱਥੇ ਪ੍ਰੋਟੈਸਟ ਉਲੀਕੇ ਗਏ ਸੀ ਕੈਲਗਰੀ ਦੇ ਵਿੱਚ, ਜਿੱਥੇ G7 ਸਮਿਟ ਹੋਇਆ, ਜਿੱਥੋਂ 80 ਕਿਲੋਮੀਟਰ ਦੂਰ, ਉੱਥੇ ਆਪਣਾ ਜਿੱਦਣ ਦੇ ਪ੍ਰੋਟੈਸਟ ਸ਼ੁਰੂ ਹੋਏ ਆ, ਦੂਜੇ ਦਿਨ ਪ੍ਰੋਟੈਸਟ ਦੇ 2 ਬੰਦੇ ਜਿਹੜੇ ਆ ਉਹ ਮਾਸਕ ਪਾ ਕੇ ਕੋਵਿਡ ਵਾਲੇ ਉੱਥੇ ਫੋਟੋਆਂ ਲੈ ਰਹੇ ਸੀ, ਤੇ ਉੱਥੇ ਉਹਨਾਂ ਦੀ ਨਿਸ਼ਾਨਦੇਹੀ ਮੌਜੂਦਾ ਪੁਲਿਸ ਨੂੰ ਕੀਤੀ ਗਈ ਆ। ਉੱਥੇ ਜਿਹੜੇ ਪ੍ਰੋਟੈਸਟਰਸ ਦੀ ਉਹਨਾਂ ਵੱਲੋਂ ਵੀ ਸਾਡੀਆਂ ਇਹ ਖਿੱਚਦੇ ਫੋਟੋਆਂ, ਸਾਨੂੰ ਆਹ ਪ੍ਰੋਬਲਮ ਪਿੱਛੇ ਆਉਂਦੀ ਆ, ਇਹ ਸਾਡੀਆਂ ਫੋਟੋਆਂ ਪਿੱਛੇ ਭੇਜਦੇ ਆ, ਸਾਡੀਆਂ ਫੈਮਲੀਆਂ ਨੂੰ ਤੰਗ ਕਰਨਾ। ਉਹਨਾਂ ਨੇ ਉਹਨਾਂ ਦੇ ਫੋਨ ਲਏ, ਉਹਨਾਂ ਦੀਆਂ ਆਈਡੀਆਂ ਲਈਆਂ, ਉਸ ਤੋਂ ਬਾਅਦ ਕੀ ਕੀਤਾ ਸਾਨੂੰ ਨਹੀਂ ਪਤਾ। ਉਸ ਤੋਂ ਬਾਅਦ ਵੀ ਰਿਪੋਰਟ ਨੇ ਉਹਨਾਂ ਨੂੰ ਸਾਈਡ ਤੇ ਨੂੰ ਲੈ ਗਏ ਸੀ। ਔਰ ਕੱਲ ਉਹਨਾਂ ਨੇ ਇੱਕ ਵੀਡੀਓ ਫਲੈਸ਼ ਹੋਈ ਆ, ਤੁਸੀਂ ਵੀ ਦੇਖੀ ਹੋਊਗੀ। ਕੱਲ ਵੀ ਇੱਕ ਬੰਦੇ ਨੂੰ ਉੱਥੇ ਰੈਲੀ ਦੇ ਵਿੱਚ ਵੀਡੀਓਗ੍ਰਾਫੀ ਕਰਦੇ ਨੂੰ, ਇੱਕ ਭਾਰਤੀ ਨੂੰ ਫੋਟੋਗ੍ਰਾਫੀ ਕਰਦੇ ਨੂੰ ਉਹਨਾਂ ਨੇ ਫੜਿਆ। ਸੋ ਇੱਥੇ ਤੱਕ ਇਹ ਜਿਹੜੀ ਆ ਗੱਲ ਇਹ ਪਹੁੰਚਦੀ ਆ। ਸੋ ਇਹਦੇ ਬਾਰੇ ਤੁਸੀਂ ਕੀ ਕਹੋ ਕਿ ਅਮਰੀਕਾ 'ਚ ਵੀ ਇਦਾਂ ਦਾ ਕੰਮ ਚੱਲਦਾ? ਬਹੁਤ ਜ਼ਿਆਦਾ ਹੈ ਜੀ ਇਹ। ਸੋ ਇਹਨਾਂ ਦੇ ਲੋਕ ਕੁਝ ਇਹੋ ਜਿਹੇ ਹੈਗੇ ਨੇ ਜਿਹੜੇ ਛੱਡੇ ਹੋਏ ਨੇ, ਜਾਂ ਜਿਹੜੇ ਲੋਕਲ ਕੋਈ ਪੁਲਿਸ ਦੇ ਰਿਟਾਇਰ ਨੇ, ਕੋਈ ਆਰਮੀ 'ਚ ਇਹਨਾਂ ਦੇ ਰਿਟਾਇਰ ਨੇ, ਉਹਨਾਂ ਨੇ ਉਹਨਾਂ ਨੂੰ ਆਫਰ ਕੀਤਾ ਕਿ ਤੁਸੀਂ ਸਟਿਲ ਜੌਬ ਦੇ ਵਿੱਚ ਹੀ ਹੋ, ਜੇ ਤੁਸੀਂ ਬਾਹਰਲੇ ਮੁਲਕਾਂ 'ਚ ਕਿਤੇ ਆ ਗਏ ਹੋ
ਕਿ ਤੁਸੀਂ ਉੱਥੇ ਜਿਹੜੀਆਂ ਕੋਈ ਵੀ ਖਾਲਿਸਤਾਨੀ ਐਕਟੀਵਿਟੀਜ਼ ਹੁੰਦੀਆਂ ਆ, ਤੁਸੀਂ ਉਹਨਾਂ ਦੀ ਸਾਨੂੰ ਰਿਪੋਰਟ ਦਿਓ। ਤੁਸੀਂ ਵੇਖੋ ਇੱਥੇ ਜੀ ਜਿਹੜਾ ਸਾਡੇ ਲੋਕਲ ਸ਼ਿਕਾਗੋ ਚ ਕੌਂਸੂਲੇਟ ਹੈਗਾ, ਜੇ ਉੱਥੇ ਜੀ ਸਾਡੇ ਸ਼ਹਿਰ ਦੇ ਵਿੱਚੋਂ ਕੋਈ ਵੀਜ਼ਾ ਲੈਣ ਦੇ ਜਾਂਦਾ ਆ ਤਾਂ ਉਹਨੂੰ ਇਹ ਪੁੱਛਿਆ ਜਾਂਦਾ ਆ ਵੀ ਤੂੰ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਆ। ਜੇ ਉਹ ਇਹ ਆਖ ਜੀ ਦਿੰਦਾ ਵੀ ਮੈਂ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਜਾਣਾ ਆ, ਤੇ ਉਹਦੇ ਪੁੱਛਿਆ ਜਾਂਦਾ ਵੀ ਉੱਥੇ ਕੌਣ ਆਉਂਦਾ, ਕਿਵੇਂ ਆਉਂਦਾ। ਤੇ ਇਸ ਹੱਦ ਦਰਜੇ ਦੀ ਜਿਹੜੀ ਘਟੀਆ ਮਾਨਸਿਕਤਾ ਦੇ ਨਾਲ ਆਪਾਂ ਲੜ ਰਹੇ ਆ ਐਵਰੀ ਡੇ। ਜੀ ਸੋ ਮੈਂ ਤਾਂ ਕਹਿੰਦਾ ਖਿੱਚ ਕੇ ਫੋਟੋਆਂ ਭੇਜ ਦੋ, ਜੋ ਜੋ ਜਿਹਨੂੰ ਭੇਜ ਦਊਗੇ। ਹੁਣ ਤਾਂ ਹਰ ਸਿੱਖ ਇਹ ਸਮਝੇ ਪਈ ਉਹ ਲੜਾਈ ਦੇ ਵਿੱਚ ਆ, ਇਹ ਨਾ ਸਮਝੋ ਪਈ ਨਹੀਂ ਤੁਸੀਂ ਘਰੇ ਬੈਠੇ ਹੋ। ਹਾਂਜੀ ਦੇਖੋ, ਗੱਲ ਸਮਝਣ ਵਾਲੀ ਇਹ ਆ, ਇਹ ਨਹੀਂ ਵੀ ਫੋਟੋਆਂ ਕਿਉਂ ਖਿੱਚਦੇ ਆ ਜਾਂ ਉਹਦੇ ਨਾਲ ਸਾਨੂੰ ਕੋਈ ਡਰ ਆ। ਮਤਲਬ ਕਹਿਣ ਦਾ ਹਾਂਜੀ ਇਹ ਆ ਵੀ ਜਿਹੜੇ ਪ੍ਰੋਟੈਸਟ ਧਰਨੇ ਜਾਂ ਕੋਈ ਹੋਰ ਮੀਟਿੰਗਾਂ ਜਿਹੜੀਆਂ ਲਾਈਵ ਹੋ ਰਹੀਆਂ ਹੁੰਦੀਆਂ ਟੀਵੀ ਦੇ ਉੱਤੇ, ਸਾਰਿਆਂ ਦੀ ਜ਼ਾਹਰ ਆ, ਜਿਹਨੇ ਵੀ ਬੋਲਣਾ ਉਹਦੀ ਹਾਂਜੀ ਫੋਟੋ ਆ ਰਹੀ ਆ। ਗੁਰਦੁਆਰੇ 'ਚ ਵੀ ਹਾਂਜੀ ਪ੍ਰੋਗਰਾਮ ਹੁੰਦਾ ਜਾਂ ਕਿਸੇ ਇੰਡੀਅਨ ਕੌਂਸਲਖਾਨੇ ਦੇ ਬਾਹਰ ਪ੍ਰੋਟੈਸਟ ਹੁੰਦਾ ਜਾਂ ਕੋਈ ਰੈਲੀ ਹੁੰਦੀ ਆ। ਕੈਨੇਡਾ ਪਾਰਲੀਮੈਂਟ ਤੇ ਅਸੀਂ ਵੀਕਐਂਡ ਤੇ ਰੈਲੀ ਕਰਕੇ ਆਏ ਆ ਇਸੇ ਵਿਸ਼ੇ ਦੇ ਸੰਬੰਧ ਦੇ ਹਾਂ ਵਿੱਚ, ਹਾਂ ਹਰੇਕ ਸਾਲ ਕਰਦੇ ਆ। ਯੂਐਨ ਮੋਰੇ ਹੁੰਦਾ, ਉਹ ਹਾਂਜੀ ਕਿੰਨੇ ਟੀਵੀ ਚੈਨਲ ਆ ਜਿਹੜਾ ਲਾਈਵ ਕਰਦੇ ਆ। ਇਹ ਨਹੀਂ ਵੀ ਪਤਾ ਨਹੀਂ, ਉਹਨਾਂ ਨੇ ਸਿਰਫ ਜਿਹੜੇ ਬੰਦੇ ਆ ਉਹਨਾਂ ਨੂੰ ਫਸਾਣਾ ਹੁੰਦਾ ਕਿਸੇ ਤਰ੍ਹਾਂ, ਕੜਿੱਕੇ 'ਚ ਲੈਣਾ ਵੀ ਸਾਡੇ ਲਈ ਯਾ ਤੁਸੀਂ ਕੰਮ ਕਰੋ, ਸਾਡੇ ਸਪਾਏ ਬਣੋ। ਗੱਲ ਹਾਂ ਹਾਂ ਗਹਿਰਾਈ ਬਿਲਕੁਲ ਇਹ ਆ ਇਸ ਚੀਜ਼ ਦੀ। ਔਰ ਦੂਜੀ ਗੱਲ ਇਹ ਆ, ਮੇਰਾ ਕਹਿਣ ਦਾ ਮਤਲਬ ਜਿਹੜਾ ਇਹ ਆ, ਅਸੀਂ ਇਹ ਨਹੀਂ ਕਿਸੇ ਨੂੰ ਵੀ ਅਸੀਂ ਡਰਾ ਰਹੇ ਆ ਵੀ ਤੁਸੀਂ ਏਦਾਂ ਨਾ ਕਰੋ, ਪਰ ਉਹਨਾਂ ਲੋਕਾਂ ਨੂੰ ਇਹ ਮੈਸੇਜ ਆ ਜਿਹੜੇ ਇਹ ਸਮਝਦੇ ਆ ਜਾਂ ਕਹਿੰਦੇ ਆ ਕਿ ਇਹਨਾਂ ਨੇ, ਇਹ ਜਿਹੜੇ ਐਕਟਿਵਿਸਟ ਆ, ਇਹਨਾਂ ਨੇ ਦੁਕਾਨਾਂ ਚਲਾਈਆਂ ਹੋਈਆਂ ਆਪਣੀਆਂ। ਹੁਣ ਤੁਸੀਂ ਐਗਜ਼ਾਮਪਲ ਹੋ ਸਾਹਮਣੇ, ਤੁਸੀਂ ਆਪਣਾ ਦੱਸਿਆ ਤੁਹਾਡਾ ਬਿਜ਼ਨਸ ਆ, ਤੁਹਾਡਾ ਰੈਸਟੋਰੈਂਟ ਆ, ਗਰੋਸਰੀ ਸਟੋਰ ਆ, ਗੁਰੂ ਦੀ ਕਿਰਪਾ ਨਾਲ ਵਧੀਆ ਰੋਜ਼ਗਾਰ ਤੁਹਾਡਾ ਚੱਲ ਰਿਹਾ। ਹੁਣ ਬੰਦਾ ਦੇਖੇ ਵੀ ਤੁਹਾਨੂੰ ਕੀ ਲੋੜ ਹੈ, ਤੁਸੀਂ ਦੱਸੋ ਵੀ ਤੁਹਾਨੂੰ ਕੀ ਜੀ ਲੋੜ ਆ, ਵੀ ਤੁਸੀਂ ਇਸ ਸਾਰੇ ਦੇ ਬਾਵਜੂਦ ਵੀ ਇੱਕ ਡੈਥ ਥ੍ਰੈਟ ਚੋਂ, ਵੈਸੇ ਸਿੱਖਾਂ ਨੂੰ ਥ੍ਰੈਟ ਨਹੀਂ ਹੁੰਦਾ ਡੈਥ ਦਾ, ਹਾਂਜੀ, ਪਰ ਜੇ ਜੀ ਇਹਨੂੰ ਅਸੀਂ ਭਾਸ਼ਾ ਦੇ ਵਿੱਚ ਕਹਿਣਾ ਹੋਵੇ, ਕਾਨੂੰਨੀ ਭਾਸ਼ਾ ਦੇ ਵਿੱਚ ਵੀ ਇਹ ਡੈਥ ਥ੍ਰੈਟ ਹੈ, ਤੇ ਫੇਰ ਵੀ ਉਹਦੇ ਹਾਂਜੀ ਬਾਵਜੂਦ ਤੁਸੀਂ ਕਿਉਂ ਲੱਗੇ ਹੋਏ ਹੋ? ਤੁਸੀਂ ਆਰਾਮ ਨਾਲ ਆਪਣਾ ਘਰ ਬੈਠੋ, ਆਪਣੇ ਬੱਚੇ ਪਾਲੋ, ਹਨਾ, ਤੇ ਵਾਹਿਗੁਰੂ ਜੀ ਕਰੋ। ਜੀ ਸਿੱਖ ਤਾਂ ਉਹਦੇ ਚ ਵੀ ਠੀਕ ਆ, ਤੁਸੀਂ ਦੱਸੋ ਇਹਦੇ ਬਾਰੇ। ਇਹ ਬਿਲਕੁਲ ਦੇਖੋ, ਇਹਦੇ ਚ ਜਿਹੜੀ ਮੇਨ ਗੱਲ ਤਾਂ ਇਹ ਹੈ ਵੀ ਜੇ ਅੱਜ ਅਸੀਂ ਆਪਣੀ ਆਇਡੈਂਟੀਟੀ ਜਿਹੜੀ ਹੈ ਨਾ, ਆ ਜਿਹੜੇ ਗੁਰੂ ਨੇ ਸਾਜੇ ਬਾਝੇ ਆ, ਜੇ ਇਹਨੂੰ ਕਾਇਮ ਰੱਖਣਾ ਆ ਤਾਂ ਫਿਰ ਆਪਣੇ ਘਰ ਦੀ ਬਹੁਤ ਲੋੜ ਆ ਜੀ। ਤੇ ਇਹ ਜਿਹੜਾ ਜੀ ਸਰਮਾਇਆ ਜਾਂ ਇਹ ਵੱਡੇ ਵੱਡੇ ਕਾਰੋਬਾਰ, ਇਹ ਫਿਰ ਰਹਿਣੇ ਨਹੀਂ ਹੈਗੇ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਆਇਡੈਂਟੀਟੀ ਹੀ ਗਵਾ ਲਈ। ਤੇ ਭਾਰਤੀ ਹਕੂਮਤ ਜੀ ਜਿਹੜੀ ਆ ਉਹ ਲਗਾਤਾਰ ਸਿੱਖਾਂ ਦੀ ਪਹਿਚਾਣ ਜਿਹੜੀ ਆ ਉਹਨੂੰ ਖਤਮ ਕਰਨ ਦੇ ਲੱਗੀ ਹੋਈ ਆ। ਸਿੱਖਾਂ ਦੇ ਕੋਲ, ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ ਆਪਣੇ ਕੌਮੀ ਘਰ ਤੋਂ ਬਿਨਾਂ। ਅਸੀਂ ਆਪਣੀ ਜਿਹੜੀ ਪਹਿਚਾਣ ਹੈ ਇਹਨੂੰ ਕਾਇਮ ਨਹੀਂ ਕਰ ਰੱਖ ਸਕਣਾ। ਸਾਡੇ ਲਈ ਅਸੀਂ ਜੀ ਦੁਨੀਆ ਦੇ ਕਿਸੇ ਵੀ, ਦੇਖੋ ਬੜੀਆਂ ਕੌਮਾਂ ਨੇ ਮੁਲਕ ਛੱਡੇ ਨੇ, ਬੜੀਆਂ ਕੌਮਾਂ ਰੁਜ਼ਗਾਰ ਜੀ ਦੇ ਲਈ ਦੁਨੀਆ ਦੇ ਵੱਖੋ ਵੱਖ ਕੋਨਿਆਂ ਚ ਆਈਆਂ। ਅੱਜ ਭਾਰਤ ਦਾ ਇੱਕ ਤਬਕਾ ਵੀ ਇੱਥੇ ਅਮਰੀਕਾ ਚ ਆਇਆ, ਜਿਹਨੂੰ ਆਪਾਂ ਸਾਊਥ ਕਹਿ ਦਿੰਦੇ ਆ ਜਾਂ ਹੋਰ, ਉਹ ਇੱਥੇ ਆਏ ਨੇ। ਜੀ ਉਹਨਾਂ ਦੀ ਪਹਿਲੀ ਨਸਲ ਹੀ ਜਿਹੜੀ ਆ ਉਹ ਮਿਕਸ ਹੋ ਗਈ ਆ, ਦੂਜੀ ਤੱਕ ਤਾਂ ਉਹ ਗਏ ਹੀ ਨਹੀਂ ਗਾਂ। ਉਹਨਾਂ ਦੀ ਕੋਈ ਜੀ ਆਇਡੈਂਟੀਟੀ ਨਹੀਂ, ਕੋਈ ਕੁਛ ਨਹੀਂ। ਪਰ ਆ ਗੁਰੂ ਦੀ ਵਾਹਦ ਕੌਮ ਆ ਜਿਹਨੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਆਪਣਾ ਨਿਸ਼ਾਨ ਲੈ ਕੇ ਆਂਦਾ, ਜਿਹੜੇ ਹਰ ਕੋਨੇ ਦੇ ਵਿੱਚ ਬੈਠੀ ਸਵੇਰੇ ਸ਼ਾਮ ਚੱਤੋ ਪਹਿਰ ਇੱਕ ਅਰਦਾਸ ਕਰਦੀ ਆ ਸਰਬੱਤ ਦੇ ਭਲੇ ਦੀ। ਤੇ ਇਹ ਜੀ ਉਨਾ ਚਿਰ ਹੀ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਸੰਸਾਰ ਕਾਇਮ ਹੀ ਇਸ ਜਗ੍ਹਾ ਦੇ ਉੱਤੇ ਬੈਠਾ ਕਿ ਉਹ ਸ਼ਾਮ ਨੂੰ ਬੈਠੇ ਜਾਂ ਸਵੇਰੇ ਅਸੀਂ ਉਹਦੀ ਅਰਦਾਸ ਕਰਦੇ ਹਾਂ ਇਸ ਸਮੁੱਚੀ ਦੁਨੀਆ ਦੀ, ਹਾਂਜੀ, ਉਸ ਵਾਹਿਗੁਰੂ ਅਕਾਲ ਜੀ ਪੁਰਖ ਦੇ ਅੱਗੇ। ਤੇ ਹਰ ਇੱਕ ਦੇ ਸ਼ਾਂਤੀ ਦੀ ਪ੍ਰਾਰਥਨਾ ਕਰਦੇ ਆ, ਆਪਣਾ ਸਰੂਪ ਕਾਇਮ ਰੱਖਣਾ, ਆਪਣੀ ਆਇਡੈਂਟੀਟੀ ਕਾਇਮ ਰੱਖਣੀ, ਗੁਰੂ ਦੇ ਬੋਲ ਬਾਲੇ ਕਾਇਮ ਰੱਖਣੇ ਆ, ਉਸ ਨਿਆਰੇਪਨ ਨੂੰ ਸਥਾਪਿਤ ਕਰਨਾ। ਮੁੜ ਕੇ ਹਜੇ ਖਿੰਡਰਿਆ ਹੋਇਆ ਜੀ ਪੜਾਏ, ਇਹਨੂੰ ਮੁੜ ਕੇ ਜੀ ਸਥਾਪਿਤ ਕਰਨਾ। ਉਹਦੇ ਲਈ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ। ਚਾਹੇ ਕਿੰਨੇ ਵੀ ਅਸੀਂ ਵੱਡੇ ਕੋਈ ਬਿਜ਼ਨਸਾਂ ਵਾਲੇ ਨਾ ਬਣ ਚੀਏ, ਚਾਹੇ ਕੁਝ ਨਾ, ਅਸੀਂ ਤਾਂ ਕੁਝ ਵੀ ਨਹੀਂ ਹੈਗੇ ਭਾਈ ਸਾਹਿਬ। ਸੋਚਿਓ ਜੀ ਇੱਥੇ ਬਿਲੀਅਨਜ਼ੇਰ ਜਿਨ੍ਹਾਂ ਕੋਲ ਪੈਸੇ ਦਾ ਕੋਈ ਅੰਤ ਨਹੀਂ ਹੈ, ਉਹ ਕੌਮੀ ਜੀ ਘਰ ਦੇ ਲਈ ਜੀ ਜਾਨ ਇੱਕ ਲਾ ਕੇ ਬੈਠੇ ਨੇ। ਇਹ ਸਾਨੂੰ ਜਿਹੜਾ ਆ ਸਿੱਖਾਂ ਨੂੰ ਕੌਮ, ਬੇਸ਼ੱਕ ਉਹ ਅੱਜ ਸਾਹਮਣੇ ਨਹੀਂ ਗਏ, ਜ਼ਰੂਰੀ ਨਹੀਂ ਹੁੰਦਾ ਹਰ ਇੱਕ ਜੀ ਨੇ ਮੋਰੇ ਆ ਕੇ ਲੜਨਾ ਆ, ਜ਼ਰੂਰੀ ਨਹੀਂ ਹੁੰਦਾ ਵੀ ਜੀ ਹਰ ਇੱਕ ਨੇ ਭੱਜਣਾ। ਲੜਾਈ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੀਆਂ ਜੰਗ ਹੁੰਦੇ ਆ। ਕਿਸੇ ਨੇ ਪਿੱਛੇ ਬਹਿ ਕੇ ਲੜਨਾ, ਜੀ ਕਿਸੇ ਨੇ ਪਲੈਨਿੰਗ ਕਰਨੀ ਆ, ਕਿਸੇ ਨੇ ਗੁਰਮਤ ਦੇ ਤਰੀਕੇ। ਤੁਸੀਂ ਦੇਖੋ ਅੱਜ ਤਾਂ ਜੇ ਤੁਸੀਂ ਪਾਣੀਆਂ ਦੀ ਗੱਲ ਕਰੋ ਵੀ ਲੜਾਈ ਆ ਤੁਹਾਡੀ,
ਕੌਮੀ ਘਰ ਦੀ ਪੰਜਾਬੀ ਜੀ ਭਾਸ਼ਾ ਦੀ ਗੱਲ ਕਰ ਲਓ, ਉਹ ਵੀ ਤੁਹਾਨੂੰ ਉੱਥੇ ਵੀ ਤੁਸੀਂ ਖਾਲਿਸਤਾਨੀ ਹੋ ਤੇ ਖਾਲਿਸਤਾਨ ਦੀ ਲੜਾਈ ਆ। ਈਵਨ ਇੱਥੋਂ ਜੀ ਤੱਕ ਪਿਛਲੇ ਸਮੇਂ ਲੁਧਿਆਣੇ ਦੇ ਵਿੱਚ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਗੰਦੇ ਨਾਲੇ ਨੂੰ ਸਾਫ਼ ਕਰਨ ਦੇ ਲਈ ਮੋਰਚਾ ਲਾਇਆ, ਤੇ ਦੇਖੋ ਲੁਧਿਆਣੇ ਦੇ ਵੱਡੇ ਵੱਡੇ ਵਪਾਰੀਆਂ ਤੇ ਸਰਕਾਰ ਨੇ ਲਿਆ ਕੇ ਬਿਹਾਰੀ ਮੋਹਰੇ ਉਹਦੇ ਅਗੇਂਸਟ ਵੀ ਖੜੇ ਕਰ ਦਿੱਤੇ, ਉਹਦੇ ਯਾ ਅਗੇਂਸਟ ਵੀ ਖੜੇ ਕਰ ਦਿੱਤੇ ਵੀ ਜਿਹੜੇ ਇਹ ਸਵੱਛ ਪਾਣੀ ਦੀ ਗੱਲ ਕਰਦੇ ਸਾਰੇ ਖਾਲਿਸਤਾਨੀ ਮਾਈਂਡਡ ਨੇ, ਇਹ ਗੱਲ ਵੀ ਉੱਥੇ ਆ ਗਈ। ਜੀ ਸੋ ਜੀ ਜੇ ਤੁਸੀਂ ਅੱਜ ਪੰਜਾਬ ਦੇ ਕਿਸੇ ਵੀ ਖਿੱਤੇ ਦੇ ਬਾਰੇ ਵਿੱਚ ਗੱਲ ਕਰਦੇ ਆ ਜਾਂ ਕੁਝ ਵੀ ਗੱਲ ਕਰਦੇ ਆ, ਤੁਹਾਨੂੰ ਖਾਲਿਸਤਾਨੀ ਦਾ ਲੈਵਲ ਤਾਂ ਲੱਗਣਾ ਤੇ ਪ੍ਰਾਊਡ ਟੂ ਵੀ ਹੋਣਾ ਚਾਹੀਦਾ। ਇਸ ਗੱਲ ਤੇ ਬਹੁਤ ਜੀ ਸਾਰੇ ਜਿਹੜੇ ਸਾਡੇ ਵੀਰ ਭਾਈ ਆ ਉਹ ਕਹਿੰਦੇ ਵੀ ਸਾਨੂੰ ਖਾਲਿਸਤਾਨੀ ਕਿਉਂ ਕਹਤਾ, ਅਸੀਂ ਹੈਗੇ ਹਾਂ, ਇਹ ਗੁਰੂ ਦਾ ਜੀ ਖਾਲਸਾ ਸਰੂਪ ਹੈ, ਨਿਆਰਾ, ਇਹਨੂੰ ਮੰਨੋ ਆਪਣੇ ਆਪ ਨੂੰ ਪੇ ਸਾਨੂੰ, ਅਸੀਂ ਖਾਲਿਸਤਾਨੀ ਆ, ਸਾਨੂੰ ਆਪਣਾ ਨਿਆਰਾ ਜਿਹੜਾ ਸਾਡਾ ਦੇਖੋ ਕੁਝ ਲੋਕਾਂ ਦੀਆਂ ਜਿਹੜੀਆਂ ਕੋਈ ਕਮਿਊਨਿਟੀ ਦੇ ਵਿੱਚ ਸ਼ਰਾਰਤਾਂ ਕੀਤੀਆਂ ਜਾਂਦੀਆਂ ਉਹ ਵੀ ਅੱਜ ਤਾਂ ਤੁਹਾਡੇ ਸਾਹਮਣੇ ਆ, ਪਲਾਨਡ ਹੁੰਦੀਆਂ, ਕਿਵੇਂ ਕੁਝ ਨਿਹੰਗ ਜਿਹੇ ਪੈਦਾ ਕੀਤੇ ਜਾ ਰਹੇ ਆ, ਕੁਝ ਡੇਰਾਵਾਦੀ ਬਣਾਏ ਜਾ ਰਹੇ ਆ, ਇਹ ਸਾਰਾ ਮੂਹਰੇ ਲਿਆ ਕੇ ਇੱਕ ਅਕਸ਼ ਖਰਾਬ ਕਰਨ ਦੇ ਲਈ ਸਿੱਖਾਂ ਦਾ ਜਾਂ ਕਿਸੇ ਲਹਿਰ ਦਾ ਇਹ ਸਰਕਾਰਾਂ ਏਜੰਸੀਜ਼ ਜਿਹੜੀਆਂ ਉਹ ਪਲਾਨ ਕਰਦੀਆਂ ਹੁੰਦੀਆਂ ਆ। ਪਰ ਜੇ ਜੀ ਤੁਸੀਂ ਸਿੱਖੀ ਤੇ ਕੌਮ ਨੂੰ ਤੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਏ ਹੋਏ ਹੋ, ਤਾਂ ਫਿਰ ਉੱਥੇ ਇੱਕੋ ਹੀ ਟੀਕਾ ਆ, ਉਹ ਹੈਗਾ ਕੌਮੀ ਘਰ ਖਾਲਿਸਤਾਨ। ਉਹਦੀ ਹੋਂਦ ਬਹੁਤ ਜ਼ਰੂਰੀ ਆ, ਉਹਦਾ ਬਣਨਾ ਬਹੁਤ ਜ਼ਰੂਰੀ ਆ। ਇਹ ਬਣਦੇ ਹੁੰਦੇ ਆ, ਮੁਲਕ ਬਣਨਗੇ, ਇਹ ਕਦੀ ਭਾਰਤ ਦੇ ਹਿੰਦੂ ਨੇ ਨਹੀਂ ਸੀ ਸੋਚਿਆ, ਕਿਉਂ? ਉਹ ਜਿਹੜਾ ਉਹਦੇ ਉੱਤੇ ਧਾਵੇਦਾਰ ਹੋ ਕੇ ਆ ਗਿਆ ਉਹਦੇ ਨਾਲ ਰਲ ਗਿਆ ਸੀ। ਜੇ ਉੱਥੇ ਜੀ ਦਰਾਨੀਆਂ ਨਾਲ ਰਲ ਗਿਆ, ਜੇ ਉੱਥੇ ਅਫਗਾਨੀਆਂ ਨਾਲ ਰਲ ਗਿਆ ਸੀ, ਸੋ ਉਹਨੇ ਜੀ ਸਮਝੌਤੇ ਕੀਤੇ ਨੇ, ਉਹਨੇ ਉਹਨਾਂ 'ਚ ਵੀ ਜੰਗ ਕੁਝ ਅਣਖੀਲਿਆਂ ਨੇ ਲੜੀ ਆ ਤੇ ਅੱਜ ਵੀ ਲੜ ਰਹੇ ਆ ਉਹਨਾਂ ਦੇ ਖਿਲਾਫ। ਇਹ ਵੀ ਗੱਲ ਸਮਝਣ ਵਾਲੀ ਆ। ਜੀ ਜੇ ਜੀ ਉਹ ਵੀ ਉਸ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ, ਤੇ ਸਿੱਖ ਜੀ ਜਿਹੜਾ ਆ ਉਹਨੇ ਤਾਂ ਛੱਡਿਆ ਕੋਈ ਨਹੀਂ, ਹਰੇਕ ਨਾਲ ਸਾਨੂੰ ਲੜਨਾ ਪਿਆ ਤੇ ਅੱਜ ਤੱਕ ਲੜ ਰਹੇ ਆ। ਜੀ ਤੇ ਹਾਂਜੀ, ਜੀ ਸੋ ਇਹ ਚੀਜ਼ ਸਾਡੇ ਬਲੱਡ ਲਾਈਨ ਦੇ ਵਿੱਚ ਆ। ਇਹ ਗੱਲ ਤੇ ਵੀ ਮਾਣ ਕਰੋ, ਜੇ ਤੁਹਾਡੇ ਬੱਚੇ ਹੈਗੀ ਆ ਤਾਂ ਤੁਹਾਨੂੰ ਗੁਰੂ ਦਸਵੇਂ ਪਾਤਸ਼ਾਹ ਨੇ ਦਿੱਤੀ ਆ ਇਹ ਅਣਖ ਵੀਰਤਾ ਤੇ ਕੌਮੀ ਸੰਘਰਸ਼ ਦੀ ਜਿਹੜੀ ਆਪਣੇ ਬਾਗੀਪੁਣਾ ਜਿਹੜਾ ਹੈਗਾ ਨਾ, ਇਹ ਗੁਰੂ ਪਾਤਸ਼ਾਹ ਨੇ ਜੀ ਦਿੱਤਾ। ਤੇ ਵੀ ਤੁਸੀਂ ਅਣਖਾਂ ਵਾਲੇ ਹੋ, ਤੁਸੀਂ ਰੀਅਲ ਬਲੱਡ ਹੋ। ਜੀ ਹਾਂਜੀ ਸੋ ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ ਟੀਵੀ 84 ਤੋਂ ਇਹ ਪ੍ਰੋਗਰਾਮ ਪ੍ਰਸਾਰਿਤ ਹੋ ਰਿਹਾ ਤੁਹਾਡੀ ਸੇਵਾ ਦੇ ਵਿੱਚ, ਔਰ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ, ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਹਰਜਾਪ ਸਿੰਘ ਜੀ ਜਾਫੀ, ਵਰਲਡ ਸਿੱਖ ਪਾਰਲੀਮੈਂਟ ਤੋਂ। ਅਸੀਂ ਗੱਲਬਾਤ ਕਰ ਰਹੇ ਹਾਂ ਜੀ ਕਿ ਜਿਹੜੀਆਂ ਸ਼ਹੀਦੀਆਂ ਹਿੰਦੁਸਤਾਨ ਦੀ ਕੈਦ ਤੋਂ ਬਾਹਰ ਸਿੱਖਾਂ ਦੀਆਂ ਹੋ ਰਹੀਆਂ ਨੇ, ਉਹਦੇ ਬਾਰੇ ਕੀ ਘਟਨਾਕ੍ਰਮ ਚੱਲ ਰਹੇ ਨੇ ਵਿਸ਼ਵ ਪੱਧਰ ਦੇ ਉੱਤੇ, ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਦੂਜਾ ਵਿਸ਼ਾ ਉਹ ਹੈਗਾ ਜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਹੋਈ G7 ਸਬਮਿਟ ਦੀ ਐਂਡ। ਸੋ ਜਿਹੜਾ G7 ਸਬਮਿਟ ਹੋਇਆ ਇਸ ਸਾਲ ਦਾ, ਉਹਦੇ ਐਂਡ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੋ ਰਿਹਾ, ਜਿਹੜੀ ਉਹ ਤੋਂ ਭਾਵ ਕਿ ਜਿਹੜੀ ਮੁਲਕ ਦੀਆਂ ਸਰਕਾਰਾਂ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਸਿਟੀਜ਼ਨਸ ਨੂੰ ਟਾਰਗੇਟ ਕਰ ਰਹੀਆਂ ਨੇ, ਉਹਦੇ ਉੱਤੇ G7 ਜਿਹੜੇ ਵੱਡੇ 7 ਮੁਲਕ ਨੇ ਦੁਨੀਆ ਦੇ, ਉਹ ਕੀ ਜਿਹੜੇ ਨੇ ਉਹ ਕਦਮ ਚੱਕਣਗੇ, ਇਹਦੇ ਬਾਰੇ ਜਿਹੜੀ ਗੱਲਬਾਤ ਉਹ ਹੋਈ ਆ ਉਹ ਆਪਾਂ ਕਰ ਰਹੇ ਆ। ਤੇ ਸਟੂਡੀਓ ਦੀ ਲਾਈਨ ਵੀ ਖੁੱਲੀ ਆ, ਜੇ ਤੁਹਾਡਾ ਦਿਲ ਕਰੇ ਤਾਂ 514 476 8484 ਤੇ ਸਾਨੂੰ ਤੁਸੀਂ ਦੁਨੀਆ ਤੋਂ ਕਿਸੇ ਵੀ ਹਿੱਸੇ ਤੋਂ WhatsApp ਕਾਲ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰ ਸਕਦੇ ਹੋ। ਜੇ ਤੁਸੀਂ ਨਾਰਥ ਅਮਰੀਕਾ ਦੇ ਵਿੱਚ ਹੋ ਤਾਂ ਤੁਸੀਂ ਸਿੱਧਾ ਫੋਨ ਕਰਕੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸੋ ਆਪਾਂ ਥੋੜੇ ਜਿਹੇ ਮੈਸੇਜ ਜਾਫੀ ਸਾਹਿਬ ਜਿਹੜੇ YouTube ਤੇ ਚੱਲ ਰਹੇ ਆ ਉਹ ਪੜ੍ਹ ਦਈਏ। ਤੇ ਪਹਿਲਾ ਮੈਸੇਜ ਆਇਆ ਸੀ ਜੀ ਜਗਤਾਰ ਸਿੰਘ ਗੋਲਡੀ ਹੁਣਾਂ ਦਾ, ਇਹਨਾਂ ਨੇ ਪਹਿਲਾਂ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਤਹੀ ਰਣ ਮੇ ਤਬ ਜੂਝ ਮਰੋ, ਸ਼ਹੀਦ ਦਾ ਅਰਥ ਹੀ ਗਵਾਹੀ ਦੇਣਾ ਹੁੰਦਾ ਹੈ। ਬਿਲਕੁਲ ਜੀ, ਉਹਦੀ ਵੀ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਗਵਾਹੀ ਦੇ ਨਾਲ, ਇੱਕ ਸੱਚੀ ਗਵਾਹੀ ਦੇ ਨਾਲ ਕਿਵੇਂ ਯੁੱਗ ਪਲਟਦੇ ਨੇ। ਇਹੀ ਆਪਣਾ ਜਿਹੜਾ ਗੱਲਬਾਤ ਦਾ ਮੇਨ ਜਿਹੜਾ ਆਪਣਾ ਹੈਗਾ ਇਹ। ਤੇ ਜਸਕੀਰਤ ਸਿੰਘ ਕਹਿ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਖਾਲਿਸਤਾਨ ਜਿੰਦਾਬਾਦ। ਤੇ ਇੱਕ ਅੱਗੇ ਮੈਸੇਜ ਆ ਜੀ ਗੁਰਦੀਪ ਸਿੰਘ, ਇਹ ਕਹਿੰਦੇ ਨੇ ਜੀ ਥੋੜਾ ਜਿਹਾ ਡਿਫਰੈਂਟ ਮੈਸੇਜ ਇਹਨਾਂ ਦਾ, ਕੋਈ ਨਹੀਂ। ਇਹ ਕਹਿੰਦੇ ਕਿ ਯਹੂਦੀ ਦੇ ਕਠਪੁਤਲੀ ਸਿੱਖੋ, ਤੁਹਾਡੇ ਨਾਲ ਨਾ ਅਮਰੀਕਾ, ਤੁਹਾਡੇ ਨਾਲ ਵਿਸ਼ਵਾਸਘਾਤ ਕਰੇਗਾ ਅਮਰੀਕਾ ਅਤੇ ਪਾਕਿਸਤਾਨ। ਕੋਈ ਕਮੈਂਟ ਕਰੋਗੇ ਤੇ ਮੈਂ ਤਾਂ ਕਰਨਾ ਚਾਹੂੰਗਾ ਬਾਅਦ ਚ। ਹਾਂਜੀ, ਨਹੀਂ ਅਸੀਂ ਆਸ ਨਹੀਂ ਰੱਖਦੇ ਹੈਗੇ। ਦੇਖੋ ਅੱਜ ਦੁਨੀਆ ਦੀ ਡਿਪਲੋਮੈਸੀ ਆ, ਤੁਹਾਨੂੰ
ਜ਼ਰੂਰੀ ਆ, ਤੁਹਾਨੂੰ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਸੰਬੰਧ ਬਣਾਉਣ ਦੀ ਜ਼ਰੂਰਤ ਆ, ਤੇ ਉਹਦੇ ਚ ਜੀ ਅਸੀਂ ਕਾਮਯਾਬ ਹੋਏ ਆ। ਜੀ ਬਾਕੀ ਜੀ ਵਿਸ਼ਵਾਸਘਾਤ ਜਿੱਦਾਂ ਹਿੰਦੁਸਤਾਨ ਨੇ ਸਿੱਖਾਂ ਨਾਲ ਕੀਤਾ 1947 ਦੇ ਵਿੱਚ, ਨਹਿਰੂ ਨੇ ਜੀ ਗਾਂਧੀ ਨੇ ਕਹਿਤਾ ਸੀ ਸਿੱਖਾਂ ਨੂੰ ਜਦੋਂ ਕਾਨੂੰਨ ਬਣਾਇਆ ਵੀ ਸਿੱਖੋ, ਜੇ ਤੁਹਾਡੀ ਸਹਿਮਤੀ ਨਾਲ ਕਾਨੂੰਨ ਨਾ ਬਣਿਆ ਤਾਂ ਤੁਸੀਂ ਕਿਰਪਾਨ ਕੱਢ ਲਿਓ ਆਪਣੀ, ਤੁਸੀਂ ਹਥਿਆਰਾਂ ਦੇ ਸ਼ਸਤਰ ਦੇ ਧਨੀ ਹੋ। ਜੀ ਸੋ ਉਹ ਇੱਕ ਸਿੱਖਾਂ ਜੀ ਨੂੰ ਬਹੁਤ ਵੱਡੀ ਉਹਦੇ ਵਿੱਚ ਇੱਕ ਧਮਕੀ ਸੀ, ਤੁਹਾਡਾ ਜੈਨੋਸਾਈਡ ਉਸ ਲਾਈਨ ਦੇ ਵਿੱਚ ਉਹਨੇ ਤੈਅ ਕਰ ਦਿੱਤਾ ਸੀਗਾ। ਇਸ ਤੋਂ ਵੱਡਾ ਵਿਸ਼ਵਾਸਘਾਤ ਕੋਈ ਨਹੀਂ ਜੀ ਹੋਣਾ ਦੁਨੀਆ ਦੇ ਵਿੱਚ, ਨਹੀਂ ਕਿਤੇ ਲਿਖਿਆ ਜਾਣਾ। ਜੀ ਜੀ ਬਿਲਕੁਲ ਜੀ। ਤੋਂ ਮੈਂ ਵੀ ਇਹੀ ਗੱਲ ਕਹਿਣੀ ਚਾਹੁੰਦਾ ਸੀ ਕਿ ਵਿਸ਼ਵਾਸਘਾਤ ਅਮਰੀਕਾ ਜਾਂ ਪਾਕਿਸਤਾਨ ਕਦੋਂ ਕਰੂਗਾ ਜਾਂ ਨਹੀਂ ਕਰੂਗਾ, ਪਰ ਅਸੀਂ ਤਾਂ ਤੁਹਾਡੇ ਜਿਹੜਾ ਚਹੇਤਾ ਮੁਲਕ ਆ ਹਿੰਦੁਸਤਾਨ, ਉਹਦੇ ਵਿਸ਼ਵਾਸਘਾਤ ਦੇ ਮਾਰੇ ਤਾਂ ਇੱਥੇ ਤੱਕ ਪਹੁੰਚੇ ਆ ਕਿ ਸਾਡਾ ਜਿਹੜਾ ਮੈਨ ਹੰਟ ਆ ਉਹ ਇੱਥੇ ਤੱਕ ਵੀ ਹੋ ਰਿਹਾ। ਪਰ ਪ੍ਰਵਾਹ ਨਹੀਂ, ਖਾਲਸਾ ਜਿਹੜਾ ਹਮੇਸ਼ਾ ਇਹਨਾਂ ਘੱਲੂ ਘਾਰਿਆਂ ਚੋਂ ਨਿਕਲਿਆ, ਤੇ ਜਦੋਂ ਵੀ ਖਾਲਸਾ ਘੱਲੂ ਘਾਰੇ ਚੋਂ ਨਿਕਲਿਆ ਉਹਨੇ ਆਪਣਾ ਰਾਜ ਕਾਇਮ ਕੀਤਾ। ਉਸੇ ਰਾਜ ਨੂੰ ਯਤਨਸ਼ੀਲ ਜਿਹੜੀ ਕੌਮ ਹੈ ਉਹਨੂੰ ਸ਼ਹੀਦੀਆਂ ਅੱਜ ਵੀ ਮਨਜ਼ੂਰ ਨੇ, ਕਿਉਂਕਿ ਸਾਨੂੰ ਪਤਾ ਸਾਡੇ ਗੁਰੂ ਦਾ ਵਾਅਦਾ ਕਿ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ। ਸੋ ਅਸੀਂ ਉਸੇ ਰਾਹ ਦੇ ਉੱਤੇ ਪਾਂਧੀ ਆ ਜੀ। ਹੋਰ ਵੀ ਮੈਸੇਜ ਨੇ, ਮੈਂ ਉਹਨਾਂ ਨੂੰ ਵੀ ਪੜੂੰਗਾ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਇਹਨਾਂ ਦੇ ਹਿਸਾਬ ਦੇ ਨਾਲ ਕੌਮ ਸਾਡੇ ਨਾਲ ਵਿਸ਼ਵਾਸਘਾਤ ਨਹੀਂ ਕਰ ਰਹੀ, ਉਹਨਾਂ ਦੇ ਪ੍ਰਧਾਨ ਦੀ ਮੋਦੀ ਆਇਆ, ਇੱਕ ਵਾਰਡ ਦਾ ਕਾਉਂਸਲਰ ਉਹ ਵੀ ਭਾਰਤੀ ਮੂਲ ਦਾ, ਉਹਨੂੰ ਰਿਸੀਵ ਕਰਨ ਪਹੁੰਚਿਆ ਜੀ 에ਅਰਪੋਰਟ ਤੇ, ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਚਪੇੜ ਆ। ਤੇ ਕਹਿੰਦੇ ਸੀ ਜੀ ਬੜਾ ਜਿਵੇਂ ਇੰਡੀਆ ਦਾ ਮੀਡੀਆ ਕਹੀ ਜਾਂਦਾ ਸੀ ਬੜੀ ਦੇਰ ਤੋਂ, ਵੈਸੇ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੇਇੱਜ਼ਤੀ ਸੀ ਕਿ 2 ਮਹੀਨੇ ਪਹਿਲਾਂ ਸਾਰੇ ਮੁਲਕਾਂ ਨੂੰ ਇਨਵੀਟੇਸ਼ਨ ਚੱਲ ਗਿਆ ਸੀ, ਪਰ ਮੋਦੀ ਨੂੰ ਜਿਹੜਾ ਉਹ ਸਮਿਟ ਤੋਂ ਠੀਕ ਜਿਹੜਾ 8-9 ਦਿਨ ਪਹਿਲਾਂ ਇਨਵੀਟੇਸ਼ਨ ਦੇਣਾ, ਤੇ ਉਹ ਕਹਿੰਦੇ ਹੁੰਦੇ ਨਾ ਕਿ ਬਿਸ਼ਰਮਾਂ ਦੀ ਡੁੱਲ ਗਈ ਦਾਲ, ਤੇ ਕਹਿੰਦੇ ਅਸੀਂ ਤਾਂ ਜੀ ਡੋਲ ਕੇ ਚੱਟਦੇ ਹੁੰਦੇ ਆ। ਸੋ ਇਹੋ ਜੀ ਗੱਲ ਇਹਨਾਂ ਨਾਲ ਹੋਈ ਆ, ਉਹਦੇ ਬਾਵਜੂਦ ਵੀ ਇੱਥੇ ਆਏ। G7 ਦਾ ਜਿਹੜਾ ਏਜੰਡਾ ਰੱਖਿਆ ਗਿਆ ਉਹਦੇ ਚ ਪਹਿਲੇ ਨੰਬਰ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਰੱਖਿਆ ਗਿਆ। ਜ਼ਾਹਰ ਹੈ ਕਿ ਕੌਣ ਕਰ ਰਿਹਾ ਟ੍ਰਾਂਸਨੈਸ਼ਨਲ ਰਿਪਰੈਸ਼ਨ, ਕਿਹਦੇ ਖਿਲਾਫ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਨਕੁਆਰੀਆਂ ਚੱਲ ਰਹੀਆਂ ਨੇ, ਕਿਹਨਾਂ ਸਰਕਾਰਾਂ ਨੂੰ ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਬ੍ਰਿਟਿਸ਼ ਵਰਗੀਆਂ ਗਵਰਨਮੈਂਟਸ ਕਹਿ ਰਹੀਆਂ ਨੇ ਕਿ ਆਪਣਾ ਰੋਕੋ, ਤੁਹਾਡੇ ਬੰਦੇ ਖਰਾਬੀ ਕਰ ਰਹੇ ਆ। ਕਿਹਨਾਂ ਰਿਪੋਰਟਾਂ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਨਾਰੇ ਜਿਹਨੂੰ ਇਹ ਕਹਿੰਦੇ ਆ ਖਾਲਿਸਤਾਨ ਦੇ ਨਾਰੇ ਡਿਮੋਲਿਸ਼ ਕਰਤਾ ਜੀ ਮੰਦਿਰ ਨੂੰ ਜਾਂ ਸਾਡੇ ਕਿਸੇ ਹੋਰ ਕਮਿਊਨਿਟੀ ਸੈਂਟਰ ਨੂੰ, ਉਹ ਖਾਲਿਸਤਾਨੀਆਂ ਦਾ ਕੰਮ ਆ। ਆਸਟ੍ਰੇਲੀਆ ਦੀਆਂ ਏਜੰਸੀਆਂ ਕਹਿ ਰਹੀਆਂ ਨਹੀਂ ਜੀ, ਹਿੰਦੂ ਹੈਂਡ ਬਿਹਾਈਂਡ ਇਟ। ਬਰੈਂਪਟਨ ਦੇ ਵਿੱਚ ਅਕਸਰ ਕਿਹਾ ਜਾਂਦਾ ਜੀ ਮੰਦਿਰ ਦੇ ਉੱਤੇ ਜਿਹੜਾ ਗ੍ਰੈਵਿਟੀ ਲਿਖ ਦਿੱਤੀ ਗਈ ਆ, ਸਾਡੀਆਂ ਧਾਰਮਿਕ ਭਾਵਨਾਵਾਂ ਹਟ ਹੋ ਗਈਆਂ। ਪਰ ਉੱਥੇ ਵੀ ਜਦੋਂ ਅਪੀਲ ਪੁਲਿਸ ਪਹੁੰਚਦੀ ਹੈ ਇਨਕੁਆਰੀ ਕਰਨ, ਉਹ ਮੰਗਦੇ ਆ CCTV ਕੈਮਰੇ ਦੀਆਂ ਫੁਟੇਜ, ਉਹਨਾਂ ਨੂੰ ਨਾ ਕਰ ਦਿੱਤੀ ਜਾਂਦੀ ਆ। ਅਪੀਲ ਪੁਲਿਸ ਨੇ ਫਿਰ ਟਵੀਟ ਕਰਕੇ ਕਿਹਾ ਕਿ ਜੀ ਅਸੀਂ ਜਿਹੜੀ ਇਹ ਇਨਵੈਸਟੀਗੇਸ਼ਨ ਬੰਦ ਕਰ ਰਹੇ ਹਾਂ ਕਿਉਂਕਿ ਮੰਦਿਰ ਦੀ ਕਮੇਟੀ ਵੱਲੋਂ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ। ਤੋਂ ਇਹਦਾ ਕੀ ਮਤਲਬ ਕੱਢੀਏ ਜੀ? ਦੇਖੋ, ਜਦੋਂ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਨਾ ਇਹ, ਜਦੋਂ ਉੱਥੇ ਗੁਰਦੁਆਰੇ ਤੇ ਲਿਖਿਆ ਗਿਆ ਸੀ, ਮੰਦਿਰ ਤੇ ਵੀ ਲਿਖਿਆ ਗਿਆ ਸੀਗਾ, ਤੇ ਉਹ ਉਸ ਵੇਲੇ ਇੰਡੀਅਨ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਨੇ ਲਾਲ ਕਿਲੇ ਦੇ ਉੱਤੇ ਬੋਲਦਿਆਂ ਹੋਇਆ ਇੱਥੋਂ ਤੱਕ ਲੋਕਾਂ ਨੂੰ ਭੜਕਾਇਆ ਸੀ ਕਿ ਜਿਹੜੀਆਂ ਮੰਦਿਰਾਂ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਹਮਲੇ ਹੋ ਰਹੇ ਆ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਤੇ ਉਸ ਤੋਂ ਬਾਅਦ 2 ਮਿੰਟ ਬੋਲ ਕੇ ਫਿਰ ਉਹਨੇ ਕਿਹਾ ਸੀ ਘੂਸ ਕੇ ਮਾरेंगे, ਤੇ ਹੁਣ ਟਾਈਮ ਆ ਗਿਆ। ਸੋ ਉਸ ਤੋਂ ਬਾਅਦ ਹੀ ਕੁਝ ਦਿਨਾਂ ਬਾਅਦ ਹੀ 3-4 ਦਿਨ ਬਾਅਦ ਹੀ ਫਿਰ ਜਿਹੜੀ ਆਸਟ੍ਰੇਲੀਆ ਦੀ ਪੁਲਿਸ ਆ ਉਹਨੇ ਸਾਰਾ ਕੁਝ ਕੱਢ ਕੇ ਲਿਆ ਕੇ ਮੂਹਰੇ ਰੱਖ ਦਿੱਤਾ ਸੀਗਾ ਵੀ ਜਿਹੜੇ ਇਹ ਖੁਦ ਜਿਹੜੇ ਨੇ ਉਹ ਹਿੰਦੂ ਕਰ ਰਹੇ ਨੇ। ਮੈਂ ਆਪਣੇ ਹਿੰਦੂ ਵੀਰ ਭੈਣਾਂ ਨੂੰ ਇਹ ਗੱਲ ਜ਼ਰੂਰ ਆਖਣੀ ਚਾਹੁੰਦਾ, ਦੇਖੋ ਅਸੀਂ ਕਦੇ ਵੀ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰਦੇ ਹੈਗੇ। ਤੁਸੀਂ ਜੁਗ ਜੁਗ ਜੀਓ, ਤੁਹਾਡਾ ਜਿਹੜਾ ਧਰਮ ਤੁਹਾਨੂੰ ਮੁਬਾਰਕ ਆ, ਅਸੀਂ ਰਿਸਪੈਕਟ ਕਰਦੇ ਹਾਂ ਇਸ ਚੀਜ਼ ਦੀ। ਪਰ ਜਿਹੜੀ ਇਹ ਨਫ਼ਰਤ ਫੈਲਾਈ ਜਾ ਰਹੀ ਹੈ ਤੁਹਾਡੇ ਲਈ ਹੀ ਘਾਤਕ ਆ। ਇਸ ਗੱਲ ਨੂੰ ਇਹ ਸਮਝੋ ਵੀ ਜਿਹੜੀਆਂ ਤੁਸੀਂ ਇਹ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵਾਰੀ ਸੁਣਨ ਨੂੰ ਮਿਲਦੇ ਆ, ਉਹ ਬੋਲਦੇ ਤਾਂ ਹੈਗੇ ਆ ਖਿਲਾਫ, ਜਿਹੜੇ ਮਿਥਿਹਾਸਕ ਗੱਲਾਂ ਬਣਾ ਕੇ ਜਾਂ ਆਪਣੇ ਕੋਲੋਂ ਗੱਲਾਂ ਕੱਢ ਕੇ ਉਹ ਨਫ਼ਰਤ ਭਰਨ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਵਿੱਚ ਇੰਡੀਅਨ ਰਜੀਮ ਕਿਸੇ ਹੱਦ ਤੱਕ ਕਾਮਯਾਬ ਵੀ ਹੋਈ ਆ ਖਾਲਿਸਤਾਨ ਦੇ ਨਾਮ ਦੇ ਉੱਤੇ ਜਾਂ ਸਿੱਖਾਂ ਦੇ ਖਿਲਾਫ ਨਫ਼ਰਤ ਪੈਦਾ ਕਰਨ ਦੇ ਵਿੱਚ। ਪਰ ਉਹ ਹਿੰਦੂਆਂ 'ਚ ਹੀ ਰਹੇ ਆ, ਪਰ ਉਹ ਇਸ ਗੱਲ ਨੂੰ ਸਮਝਣ ਪਈ ਇਹ ਚੀਜ਼ ਉਹਨਾਂ ਲਈ ਹੀ ਖਤਰਨਾਕ ਆ, ਇਹ ਸਿੱਖਾਂ ਦੇ ਖਤਰਨਾਕ ਨਹੀਂ ਹੈ। ਸਾਡੇ ਲਈ ਇਹ ਹੋਰ ਰਾਹ ਪੱਧਰਾ ਹੋ ਰਿਹਾ। ਸਿੱਖ ਦੇ ਮੂਹਰੇ ਅੜਚਣ ਪਾਉਂਗੇ ਸਾਡਾ ਸੁਭਾਅ ਆ,
ਸਿੱਖ ਦੇ ਨਾਲ ਜੀ ਤੁਸੀਂ ਇਹੋ ਜਿਹੀਆਂ ਖੇਡਾਂ ਖੇਡਣੇ ਲੱਗੂਗੇ ਨਾ, ਇਹ ਸਾਡਾ ਸੁਭਾਅ ਜੀ ਆ ਪਹਿਲਾਂ ਤੋਂ। ਇਸ ਸੁਭਾਅ ਤੋਂ ਤੁਹਾਨੂੰ ਸੋ ਜਾਣੂ, ਅਸੀਂ ਹੋਰ ਤਕੜੇ ਹੋ ਕੇ ਨਿਕਲਾਂਗੇ। ਜੀ ਅਸੀਂ ਉਹਦਾ ਸਾਡੇ ਤੋਂ ਮੁਕਾਬਲਾ ਝੜੇ ਹੋਰ ਵਾਲਾ ਡਟ ਰੂਪ ਕੇ ਆ ਜਿਹੜਾ ਕਰਾਂਗੇ। ਪ੍ਰਚੰਡ ਹੋ ਜਾਂਦਾ। ਹਾਂ ਹਾਂ, ਸਿੱਖਾਂ ਕਿਉਂ ਦਾ ਸਾਡੇ ਸਾਡੇ ਤੋਂ ਤੇ ਝੜੇ ਵਾਲਾ ਰੂਪ ਜਿਹੜਾ ਜਾਂ ਜੀ। ਹਾਂ ਦੇਖੋ, ਜੀ ਜਦੋਂ ਉਹ ਆਉਂਦਾ ਨਾ, ਦੂਜਾ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ ਵਾਲੀਆਂ ਕਹਾਣੀਆਂ ਬਣ ਗਈਆਂ, ਉਹ ਸਾਡੇ ਤੇ ਬਣੀਆਂ ਨੇ ਜੀ ਹੈ। ਤੇ ਜੀ ਉਹ ਫਿਰ ਕਹਿੰਦੇ ਆ ਵੀ ਉਹ ਜਿੰਨਾ ਵੱਢੋਗੇ ਉਹਨੇ ਧੂਣ ਸਵਾਏ ਹੋਏ ਫੇਰ ਟੱਕਰਾਂਗੇ। ਸੋ ਇਹ ਚੀਜ਼ਾਂ ਸਾਡੇ ਤੇ ਬਣੀਆਂ ਜੀ ਨੇ, ਇਹ ਸਾਡੇ ਸੰਘਰਸ਼ਾਂ ਤੇ ਬਣੀਆਂ ਨੇ। ਇਹ ਚੀਜ਼ਾਂ ਬਲੱਡ ਚੋਂ ਜੀ ਜਾਣੀਆਂ ਨਹੀਂ। 1984 97 ਤੱਕ ਸਿੱਖਾਂ ਨੂੰ ਕਤਲ ਕਰਕੇ ਬਿਆਨ ਤੇ ਇਸ ਗੱਲ ਕਹਿੰਦੇ ਆ ਸਿੱਖਾਂ ਨੂੰ ਜੀ ਐਵੇਂ ਹੀ ਉਦੋਂ ਕਹਿੰਦੇ ਸੀ ਜਦੋਂ ਆਪਣੇ ਮਜਬੀ ਸਿੰਘ ਜੀ ਬੋਤਾ ਸਿੰਘ ਬੜੇ ਨੇ ਜਕਾਰਾ ਛੱਡਿਆ ਜਾਂਦਾ, ਨਗਾਰੇ ਵਜਾਏ ਜਾਂਦੇ, ਸਿੱਖ ਖਤਮ ਹੋ ਗਿਆ ਜੀ। 97 ਤੱਕ ਕਰਕੇ ਜੀ ਵੀ ਕਹਿਤਾ ਵੀ ਸਿੱਖ ਖਤਮ ਹੋ ਗਿਆ ਜੀ, ਹੁਣ ਖਾਲਿਸਤਾਨੀ ਖਤਮ ਹੋ ਗਿਆ ਜੀ, ਇਹ ਹੁਣ ਰੰਗਲਾ ਪੰਜਾਬ ਹੋ ਗਿਆ। ਦੇਖੋ ਆਹ ਨਸਲ ਫੇਰ ਜੰਮ ਪਈ। ਸਾਡੇ ਜਿਹੜੇ ਵਿਦੇਸ਼ਾਂ ਵਿੱਚ ਜੰਮੇ ਨੇ ਇਹ ਉਦੋਂ ਵੱਧ ਖਤਰਨਾਕ ਨੇ ਤੁਹਾਡੇ ਹੁਣ ਸਮੇਂ 'ਚ, ਇਹ ਉਦੋਂ ਵੱਧ ਪਲੈਨਡ ਨੇ, ਜੀ ਉਦੋਂ ਵੱਧ ਯੂਨਾਈਟਿਡ ਜੀ ਨੇ। ਜਿਹੜੇ ਇੱਥੇ ਜੰਮੇ ਨੇ ਇਹ ਤਾਂ ਪੰਜਾਬ ਦੀ ਧਰਤੀ ਤੇ ਵੀ ਨਹੀਂ ਜੰਮੇ, ਇਹ ਉਦੋਂ ਵੱਧ ਤਿੱਖੀਆਂ। ਸੋ ਇਹ ਸੰਘਰਸ਼ ਨਹੀਂ ਖਤਮ ਹੋਣਾ ਜਦੋਂ ਤੱਕ ਗੁਰੂ ਪਾਤਸ਼ਾਹ ਦੀ ਇਹ ਬਖਸ਼ੀ ਮਿਹਰ ਆ ਨਾ। ਇਹਨੂੰ ਜੀ ਅਸੀਂ ਇੱਕ ਰੂਹ ਆ, ਇਹਨੂੰ ਅਸੀਂ ਖਤਮ ਨਹੀਂ ਹੋਣ ਦੇਵਾਂਗੇ। ਅਸੀਂ ਆਪਣੇ ਬੱਚਿਆਂ ਨੂੰ ਹਰ ਸਵੇਰੇ ਉੱਠ ਕੇ ਸ਼ਾਮ ਨੂੰ ਕਹਿੰਦੇ ਪਏ, ਜਦੋਂ ਯਹੂਦੀਆਂ ਦੀਆਂ ਉਦਾਹਰਨਾਂ ਦਿੰਦੇ ਹੋ ਕਈ ਵਾਰੀ ਇਸ ਨੂੰ ਕੋਟ ਹੋਰ ਲੈਂਦੇ, ਜਿਵੇਂ ਉਹ ਆਪਣੇ ਬੱਚਿਆਂ ਨੂੰ ਦੱਸਦੇ ਸੀ ਨਾ ਵੀ ਨੈਕਸਟ ਸੀ ਯੂ ਇਨ ਯਰੂਸ਼ਲਮ ਜਾਂ ਵਟਐਵਰ, ਜਿਹੜੀ ਵੀ ਉਹਨਾਂ ਦੀ ਕੋਟ ਸੀਗੀ, ਅਸੀਂ ਵੀ ਅੱਜ ਇਹ ਗੱਲ ਉਦਾਹਰਨ ਬਣਾ ਲਈ ਆਪਣੇ ਬੱਚਿਆਂ ਨੂੰ ਵੀ ਬੇਟਾ ਤੇ ਪੁੱਤਰਾ, ਰਾਜ ਖਾਲਸੇ ਦਾ ਲੈ ਕੇ ਹੀ ਜਿਹੜਾ ਆ ਉਹ ਇਸ ਦੁਨੀਆ ਤੋਂ ਜਾਣਾ। ਜੀ ਚਾਹੇ ਸਾਡੇ ਬੱਚੇ ਜਾਣ, ਉਹਨਾਂ ਦੇ ਬੱਚੇ ਜਾਣ, ਅਸੀਂ ਵੀ ਕੋਡ ਕੀਤੀ ਹੋਈ ਆ ਹੁਣ ਆਪਣੇ ਸਾਹਾਂ 'ਚ। ਜੀ ਸੋ ਅਗਲਾ ਮੈਸੇਜ ਜਾਫੀ ਸਾਹਿਬ ਬੜਾ ਇੰਟਰਸਟਿੰਗ ਆ ਅਵਤਾਰ ਡ੍ਰੀਮਸ ਆਈਡੀ ਤੋਂ। ਇਹ ਕਹਿੰਦੇ ਨੇ ਜੀ ਦਿਸ ਵਿਲ ਹੈਪਨ ਵਾਈ ਜੀ ਯੂ ਪੀਪਲ ਗੋ ਟੂ ਕੈਨੇਡਾ ਯੂਕੇ ਔਨ ਇੰਡੀਅਨ ਪਾਸਪੋਰਟਸ ਐਂਡ ਆਫਟਰ ਲੈਂਡਿੰਗ ਦੇयर ਯੂ ਬਿਕਮ ਖਾਲਿਸਤਾਨੀ, start burning Indian flags, start working to divide India and from Khalistan। कुछ कहना चाहोगे इत्ते? हाँ जी, ਤੁਹਾਨੂੰ ਆਵਾਜ਼ ਆ ਰਹੀ ਜੀ ਮੇਰੀ? ਮੇਰੇ ਕੋਲ ਆਵਾਜ਼ ਨਹੀਂ ਪਹੁੰਚ ਰਹੀ ਤੁਹਾਡੀ। ਕਰਦੇ ਹੁੰਦੇ ਸੀਗੇ ਜੀ, ਤੁਹਾਨੂੰ ਆਵਾਜ਼ ਤੁਹਾਡੀ ਆਵਾਜ਼ ਘਟ ਰਹੀ ਸੀ, ਹੁਣ ਬੋਲਿਓ। ਹਾਂਜੀ ਹਾਂਜੀ ਜੀ ਜਿਸ ਵੇਲੇ ਗਾਂਧੀ ਸੰਘਰਸ਼ ਕਰ ਰਿਹਾ ਸੀ ਸ਼ਾਂਤਮਈ ਲਾਠੀ ਲੈ ਕੇ, ਉਸ ਵੇਲੇ ਉਹ ਬ੍ਰਿਟਿਸ਼ ਦੇ ਪਾਸਪੋਰਟ ਦੇ ਉੱਤੇ ਹੀ ਅਫਰੀਕਾ 'ਚ ਘੁੰਮਿਆ ਕਰਦਾ ਸੀਗਾ। ਤੇ ਉਹ ਦੁਨੀਆ ਦੇ ਵੱਖ-ਵੱਖ ਕੋਨੇ 'ਚੋਂ ਵਕਾਲਤ ਕਰਨ ਗਿਆ। ਉਹਦੇ ਕੋਲ ਉਸ ਵੇਲੇ ਇੰਡੀਆ ਦਾ ਪਾਸਪੋਰਟ ਨਹੀਂ ਸੀ, ਉਹਦੇ ਕੋਲ ਬ੍ਰਿਟਿਸ਼ ਦਾ ਪਾਸਪੋਰਟ ਸੀ। ਸੋ ਸਿੱਖਾਂ ਨੇ ਡਿਨਾਈ ਕੀਤਾ 1947 ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਮੰਨਿਆ ਨਹੀਂ ਸੀਗਾ। ਤਾਂ ਇਹਦਾ ਮਤਲਬ ਇਹੀ ਹੁੰਦਾ ਕਿ ਤੁਸੀਂ ਮੁਲਕ ਦੀ ਹੋਂਦ ਨੂੰ ਹੀ ਨਹੀਂ ਮੰਨਦੇ। ਸੰਵਿਧਾਨ ਦੇ ਵਿੱਚੋਂ ਹੀ ਪਾਸਪੋਰਟ ਜਿਹੜਾ ਆ ਉਹ ਬਣਦਾ ਆ, ਉਹ ਸਾਨੂੰ ਲੈਣਾ ਪੈਣਾ ਜੀ। ਉੱਥੇ ਰਹਿੰਦੇ ਨੇ, ਲੈਣਾ ਪੈਂਦਾ ਆ, ਉਹ ਰੱਖਣਾ, ਉਹਦੇ 'ਚ ਕੋਈ ਦੂਜਾ ਨਹੀਂ। ਇਹ ਚਲੋ ਹੋਰ ਵੀ ਮੰਨੀਏ ਸਾਡੀ ਨੀਤੀ ਆ ਜੀ, ਤੁਹਾਡਾ ਪਾਸਪੋਰਟ ਲੈ ਕੇ ਅਸੀਂ ਵੱਖ ਹੋਣਾ ਚਾਹੁੰਦੇ ਆ। ਮੈਂ ਤਾਂ ਇੱਥੋਂ ਤੱਕ ਕਹਿਣਾ ਆ ਵੀ ਤੁਸੀਂ ਸਾਡਾ ਜੈਨੋਸਾਈਡ ਨਾ ਵੀ ਕੀਤਾ ਹੁੰਦਾ, ਤੁਸੀਂ ਸਾਡੇ ਨਾਲ ਬੜੇ ਵਧੀਆ ਵਤੀਰੇ ਨਾਲ ਵੀ ਉੱਥੇ ਰਹੇ, ਅਸੀਂ ਤਾਂ ਵੀ ਤੁਹਾਡੇ ਨਾਲ ਕਿਉਂ ਰਹੀਏ। ਅੱਜ ਦੁਨੀਆ ਦੇ ਵਿੱਚ ਜਿਹੜੀਆਂ ਕੌਮਾਂ ਨੇ ਨਾ, ਕਿਊਬਾ ਕਰਦਾ ਮੁਲਕ ਕੈਨੇਡਾ ਤੋਂ ਅਲੱਗ ਹੋਣਾ ਚਾਹੁੰਦਾ, ਅਸੀਂ ਤੁਹਾਡੇ ਨਾਲ, ਸਾਡੀ ਹੋਂਦ ਅਲੱਗ, ਸਾਡਾ ਪਹਿਰਾਵਾ ਅਲੱਗ, ਸਾਡੀ ਪਹਿਚਾਣ ਅਲੱਗ, ਸਾਡਾ ਤੁਹਾਡੇ ਨਾਲ ਰਹਿਣ ਸਹਿਣ ਅਲੱਗ, ਸਾਡੀ ਬੋਲੀ ਅਲੱਗ, ਸਾਡਾ ਧਰਮ ਅਲੱਗ। ਅਸੀਂ ਕਿਉਂ ਤੁਹਾਡੇ ਨਾਲ ਰਹੀਏ? ਤੁਸੀਂ ਵੀ ਇੱਕ ਰੀਜ਼ਨ ਦੇ ਦਿਓ। ਰੀਜ਼ਨ ਕਿਹੜਾ ਆ ਜਿਹੜਾ ਅਸੀਂ ਤੁਹਾਡੇ ਨਾਲ ਰਹੀਏ? ਅਸੀਂ ਤੁਹਾਡੇ ਨਾਲੋਂ, ਅਸੀਂ ਇਹ ਬਕਾਇਦਾ ਜਿਹੜਾ ਪੰਜਾਬੀ ਲੋਕ ਨੇ ਉਹ ਤੁਹਾਡੇ ਨਾਲੋਂ, ਸਿੱਖ ਲੋਕ ਤੁਹਾਡੇ ਨਾਲ ਸਮਾਰਟ ਨੇ। ਅਸੀਂ ਸ਼ਰੇਆਮ ਤੁਹਾਨੂੰ ਇਹ ਗੱਲ ਆਖਦੇ ਆ, ਅਸੀਂ ਕਿਉਂ ਰਹੀਏ ਤੁਹਾਡੇ ਨਾਲ? ਤੁਸੀਂ ਉਹਦੇ ਔਲਟ ਤੁਸੀਂ ਤਾਂ ਸਾਨੂੰ ਦੱਬਿਆ, ਕੁਚਲਿਆ, ਤੁਸੀਂ ਤਾਂ ਕੋਈ ਹੱਦ ਨਹੀਂ ਛੱਡੀ, ਨਾਚ ਛੱਡਦੇ ਹੋ, ਵਿਦੇਸ਼ਾਂ ਤੱਕ ਆਉਂਦੇ ਹੋ ਸਿੱਖਾਂ ਨੂੰ ਮਾਰਨ ਦੇ ਲਈ। ਜਦੋਂ ਤੁਸੀਂ ਇਸ ਹਿੱਲੇ ਤੱਕ ਆਏ ਹੋ ਤਾਂ ਦੈਟਸ ਮੀਨ ਤੁਹਾਡੇ ਅੰਦਰ ਕਿਤਨਾ ਕਿਤੇ ਤਾਂ ਖੌਫ ਹੈ ਨਾ, ਕਿਸੇ ਗੱਲ ਦਾ ਖੌਫ ਹੈਗਾ, ਤਾਂ ਹੀ ਤੁਸੀਂ ਇਸ ਲੈਵਲ ਤੇ ਆ ਕੇ ਨਿੱਜਰ ਨੂੰ ਮਾਰਨ ਆਏ ਹੋ। ਹਾਂ ਜੀ ਸੋ ਜਿਹੜਾ ਇਹਨਾਂ ਦਾ ਇਸੇ ਸਵਾਲ ਦੇ ਵਿੱਚ ਅਗਲਾ ਹਿੱਸਾ ਜਿਹੜਾ ਝੰਡੇ ਦੇ ਸੰਬੰਧ ਵਿੱਚ ਇਹਨਾਂ ਨੇ ਗੱਲ ਕੀਤੀ ਆ, ਮੈਂ ਥੋੜਾ ਜਿਹਾ ਇਹਨੂੰ ਰਿਸਪੌਂਸ ਕਰਨਾ ਚਾਹੁੰਦਾ। ਪਹਿਲਾਂ ਤਾਂ ਆਪਣਾ
ਅਵਤਾਰ ਡ੍ਰੀਮਸ ਜੀ, ਗੱਲ ਇਹ ਆ ਕਿ ਜਿਹੜਾ ਝੰਡਾ ਉਹ ਮੁਲਕ ਦਾ ਹੈ ਹੀ ਨਹੀਂ, ਕਿਉਂਕਿ ਮੁਲਕ ਹੀ ਹੈ ਨਹੀਂ। ਪੰਜਾਬ ਸਾਡਾ ਹੂੰ, ਐਗਜ਼ਿਸਟ ਕਰਦਾ ਸੀ, ਹੋਰ ਰਿਆਸਤਾਂ ਐਗਜ਼ਿਸਟ ਕਰਦੀਆਂ ਹੂੰ, ਸੀ, ਤੇ ਇੱਕ ਪੋਲੀਟੀਕਲ ਪਾਰਟੀ ਕਾਂਗਰਸ ਦਾ ਝੰਡਾ ਜਿਨ੍ਹਾਂ ਨੂੰ ਟਰਾਂਸਫਰ ਆਫ ਪਾਵਰ ਦੇ ਵਿੱਚ ਨੋਮੀਨੇਟ ਕਰ ਦਿੱਤਾ ਗਿਆ ਬ੍ਰਿਟਿਸ਼ ਗਵਰਨਮੈਂਟ ਵੱਲੋਂ। ਉਹਦੇ ਆਪਾਂ ਲੰਬੀ ਕਹਾਣੀ ਆ, ਉਹਦੇ ਪਿੱਛੇ ਨਹੀਂ ਜਾਣਾ। ਉਸ ਪੋਲੀਟੀਕਲ ਪਾਰਟੀ ਦੇ ਝੰਡੇ ਨੂੰ ਇੱਕ ਮੁਲਕ ਦਾ ਝੰਡਾ ਦੱਸ ਦਿੱਤਾ ਗਿਆ। ਚਲੋ ਮੰਨ ਲਿਆ ਤੁਹਾਡੇ ਮੁਲਕ ਦਾ ਝੰਡਾ, ਤੁਸੀਂ ਉਹਨੂੰ ਮੁਲਕ ਮੰਨੋ। ਤੁਹਾਡੀਆਂ ਫਿਲਮਾਂ ਦੇ ਵਿੱਚ ਜਿਹੜੀਆਂ ਤੁਹਾਡੇ ਹੀ ਸੈਂਸਰ ਬੋਰਡ ਤੋਂ ਪਾਸ ਹੁੰਦੀਆਂ, ਉਹਦੇ ਚ ਕਿੰਨੀ ਵਾਰ ਬ੍ਰਿਟਿਸ਼ਰਸ ਦੇ ਝੰਡੇ ਸਾੜੇ ਗਏ ਆ, ਅੱਜ ਵੀ ਸਾੜੇ ਜਾਂਦੇ ਆ। ਇੱਕ ਮੈਂ ਤੁਹਾਨੂੰ ਹਵਾਲਾ ਦੇ ਦਿੰਦਾ ਪੁਰਾਣੀਆਂ ਦਾ, ਸ਼ਾਇਦ ਤੁਹਾਨੂੰ ਨਾ ਲੱਭਣ, ਕ੍ਰਾਂਤੀ ਵਰਗੀਆਂ ਫਿਲਮਾਂ ਤੁਸੀਂ ਦੇਖ ਸਕਦੇ ਆ, ਤੁਹਾਡੇ ਇੰਡੀਆ 'ਚ ਬਣੀਆਂ, ਜਿਹੜੀਆਂ ਬਹੁਤ ਜ਼ਿਆਦਾ ਹਿੱਟ ਹੁੰਦੀਆਂ। ਉਹਨਾਂ ਦੇ ਵਿੱਚ ਦੇਖੋ ਕਿ ਬ੍ਰਿਟਿਸ਼ ਝੰਡਿਆਂ ਨਾਲ ਕੀ ਕੀਤਾ ਗਿਆ ਸੀ। ਉਸ ਤੋਂ ਬਾਅਦ ਮੈਂ ਜੀ, ਤੇ ਉਸ ਤੋਂ ਬਾਅਦ ਮੈਂ ਇੱਕ ਨਵੀਂ ਐਗਜ਼ਾਮਪਲ ਦੇਣਾ ਚਾਹੁੰਦਾ। ਸਾਰਾ ਅਲੀ ਖਾਨ ਦੀ ਇੱਕ ਮੂਵੀ ਹੈਗੀ ਆ ਆਪਣਾ ਨਵੀਂ, ਉਹਦਾ ਨਾਂ ਹੈਗਾ ਜੀ ਇਹ ਮੇਰੇ ਵਤਨ ਕੇ ਲੋਗੋ। ਉਹਦੇ ਵਿੱਚ ਮੂਵੀ ਹੈ ਜਾਂ ਵੈਬ ਸੀਰੀਜ਼ ਆ, ਕੁਛ ਇਦਾਂ ਦਾ ਹੀ, ਮੈਨੂੰ ਕਿਸੇ ਵੀਰ ਨੇ ਉਹਦਾ ਕਲਿੱਪ ਭੇਜਿਆ ਸੀਗਾ। ਉਹਦੇ 'ਚ ਜਿਹੜੇ ਤੁਹਾਡੇ ਸੋ ਕਾਲਡ ਸੁਤੰਤਰਤਾ ਸੈਨਾਨੀ ਸੀ, ਜਿਹੜੇ ਕਹਿੰਦੇ ਸੀ ਬ੍ਰਿਟਿਸ਼ਰਸ ਇੱਥੇ ਰਹਿਣੇ ਨਹੀਂ ਚਾਹੀਦੇ, ਉਹਨਾਂ ਨੇ ਪੂਰੇ ਦਾ ਪੂਰਾ ਜਲੂਸ ਬ੍ਰਿਟਿਸ਼ ਦੇ ਜਿਹੜੇ ਆ, ਉਹ ਜਿਹੜਾ ਯੂਨੀਅਨ ਫਲੈਗਸ ਆ ਉਹ ਮੋਢਿਆਂ ਤੇ ਰੱਖੇ ਹੋਏ ਸੀ, ਤੇ ਫਲੈਗਸ ਨੂੰ ਅੱਗ ਲੱਗੀ ਹੋਈ ਸੀ, ਉਹ ਜਲੂਸ ਕੱਢ ਰਹੇ ਸੀ। ਉਹ ਤੁਹਾਡੇ ਰੀਸੈਂਟਲੀ ਸੈਂਸਰ ਬੋਰਡ ਨੇ ਉਹਨੂੰ ਪਾਸ ਕੀਤਾ, ਉਹ ਚੱਲਿਆ। ਸੋ ਸਾਡੇ ਕੋਲ ਤੁਸੀਂ ਕੀ ਭਾਲਦੇ ਆ? ਤੁਸੀਂ ਝੰਡਿਆਂ ਦਾ ਤੁਹਾਨੂੰ ਬਹੁਤ ਦੁੱਖ ਆ। ਤੁਸੀਂ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਉਸ ਰਜੀਮ ਦੇ ਵਿੱਚ ਹੋ ਰਹੀਆਂ, ਬਿਲਕੁਲ। ਗੁਰਦੁਆਰਿਆਂ ਦੇ ਵਿੱਚ ਅੱਗਾਂ ਲੱਗੀਆਂ, ਅਕਾਲ ਤਖਤ ਸਾਹਿਬ ਨੂੰ ਤੁਸੀਂ ਟੈਂਕਾਂ ਨਾਲ ਜਿਹੜਾ ਢਹਿ ਢੇਰੀ ਕੀਤਾ, ਗਿਆਨ ਗੋਦੜੀ ਸਾਹਿਬ ਤੁਸੀਂ ਉੱਥੋਂ ਮਿਟਾਤਾ, ਹਾਂਜੀ, ਹਰ ਕੀ ਪੌੜੀ ਤੋਂ ਉੱਥੇ ਤੁਸੀਂ ਟਾਇਲਟਾਂ ਬਣਾਤੀਆਂ। ਜਾਣੀ ਕਿ ਤੁਸੀਂ ਮਾੜਾ ਜਿਹਾ ਸਟੱਡੀ ਦੂਜੇ ਪਾਸੇ ਨੂੰ ਵੀ ਕਰਿਆ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗੇ। ਬਾਕੀ ਝੰਡੇ ਜਿਹੜੇ ਹੁੰਦੇ ਆ, ਇਹ ਸਿਰਫ ਇੱਕ ਨਿਸ਼ਾਨੀ ਜੀ ਹੁੰਦੀ ਆ, ਇਹਦਾ ਕੋਈ ਐਡੀ ਸੀਰੀਅਸ ਲੈਣ ਵਾਲੀ ਗੱਲ ਨਹੀਂ ਹੁੰਦੀ। ਕਿਉਂਕਿ ਇੱਥੇ ਅਮਰੀਕਾ ਦੇ ਝੰਡੇ ਤੁਸੀਂ ਦੇਖੋ, ਲੋਕਾਂ ਦੇ ਕੱਛਿਆਂ ਤੇ ਵੀ ਛਪੇ ਹੁੰਦੇ ਆ, ਚੱਪਲਾਂ ਤੇ ਵੀ ਛਪੇ ਹੁੰਦੇ ਆ, ਘਰ ਦੇ ਡੋਰਮੈਟਾਂ ਤੇ ਵੀ ਛਪੇ ਹੁੰਦੇ ਆ। ਸੋ ਇਨਸਾਨੀ ਜ਼ਿੰਦਗੀਆਂ ਨੂੰ ਤਵੱਜੋ ਦਿਆ ਕਰੋ। ਇਹ ਝੰਡੇ ਝੁੰਡੇ ਜਿਹੜੇ ਬਦਲਦੇ ਰਹਿੰਦੇ ਹੁੰਦੇ ਆ, ਤੁਹਾਡਾ ਇੰਡੀਆ ਵਾਲਾ ਹੀ ਬਦਲ ਜਾਣਾ ਬਹੁਤ ਛੇਤੀ। ਸੋ ਅੱਗੇ ਹੋਰ ਵੀ ਇਹਨਾਂ ਦੀ ਕਾਫੀ ਗੱਲਬਾਤ ਹੈਗੀ ਆ, ਮੈਂ ਕੋਸ਼ਿਸ਼ ਕਰਦਾ ਕਿ ਰਿਮੇਨ ਇੱਕ ਗੱਲ ਹੋਰ ਐਡ ਕਰ ਦਈਏ ਹਾਂਜੀ ਮਨਵੀਰ ਸਿੰਘ ਜੀ ਖੁਦ, ਜੀ ਜਿਹੜੀ ਇੱਕ ਤਰ੍ਹਾਂ ਦੀ ਨਾਲ ਜਿਹੜੀ ਇਹ ਪਾਰਟੀ ਦੀ ਸਪੋਰਟ ਕਰਦੇ ਆ, ਉਹ ਆਰਐਸਐਸ ਨੂੰ ਸਪੋਰਟ ਜੀ ਕਰਦੀ ਆ। ਆਰਐਸਐਸ ਤਾਂ ਖੁਦ ਇਸ ਚੀਜ਼ ਦੀ ਹਾਮੀ ਭਰਦੀ ਆ, ਉਹਦੇ ਜੀ ਖਿਲਾਫ ਨਹੀਂ ਕਦੀ ਵੀ ਬੋਲੇ। ਬੀਜੇਪੀ ਦੇ ਨੇਤਾ ਜਿਹੜੇ ਨੇ ਉਹ ਲਿਆ ਕੇ ਭਗਵੇਂ ਚੜਾ ਰਹੇ ਆ ਵੱਖੋ ਵੱਖ ਜਗ੍ਹਾ ਦੇ ਉੱਤੇ। ਜੀ ਇਹਨਾਂ ਨੇ ਯੂਪੀ ਦੇ ਵਿੱਚ ਤਿਰੰਗਾ ਲਾ ਕੇ ਨਹੀਂ ਪੈਰਾਂ ਦੇ ਵਿੱਚ ਮਸਲਿਆ, ਉੱਥੇ ਇੱਕ ਜੀ ਕੋਰਟ ਦੇ ਉੱਤੋਂ, ਤੇ ਫਿਰ ਬਾਅਦ ਵਿੱਚ ਉੱਥੇ ਇਹਨਾਂ ਨੇ ਭਗਵਾਂ ਚੜਾਇਆ, ਜੈ ਸ਼੍ਰੀ ਰਾਮ ਦੇ ਨਾਰੇ ਲਾਏ। ਹਾਂਜੀ, ਜੀ ਤੇ ਸੋ ਇਹ ਚੀਜ਼ ਇਹਨਾਂ ਦੇ ਮੂੰਹ ਇਸ ਚੀਜ਼ ਨਾਲ ਸ਼ੋਭਦੀ ਨਹੀਂ ਹੈਗੀ। ਨਹੀਂ ਬਿਲਕੁਲ ਜੀ, ਨਾਲੇ ਝੰਡੇ ਇਹਨਾਂ ਦੇ ਨਾ ਰੂੜੀਆਂ ਤੇ ਰੋਲ ਰਹੇ ਹੁੰਦੇ ਆ, ਜਦੋਂ 15 ਅਗਸਤ 26 ਜਨਵਰੀ ਦੇ ਸਮਾਗਮ ਕਰਕੇ ਹਟਦੇ ਆ ਨਾ ਮਹੱਲਿਆਂ ਦੇ ਵਿੱਚ, ਤਾਂ ਆਮ ਹੀ ਫੋਟੋਆਂ ਤੁਸੀਂ ਮਾੜਾ ਜਿਹਾ ਗੂਗਲ ਕਰ ਲਿਓ ਜੀ, ਤੁਹਾਨੂੰ ਆ ਜਾਣਗੀਆਂ ਸਾਹਮਣੇ ਕਿ ਝੰਡਿਆਂ ਦੇ ਕੀ ਹਸ਼ਰ ਹੁੰਦੇ ਆ ਤੁਹਾਡੇ ਸੋ ਕਾਲਡ ਮੁਲਕ ਦੇ ਵਿੱਚ। ਉਹ ਜਿਹੜਾ ਗੰਦ ਹੁੰਦਾ ਸਾਰੇ ਸ਼ਹਿਰ ਦਾ, ਉਹਦੇ ਵਿੱਚ ਪਏ ਹੁੰਦੇ ਆ। ਜਦੋਂ ਫੰਕਸ਼ਨ ਜਿਹੜਾ ਉਹ ਘੰਟੇ ਦਾ ਮੁੱਕ ਜਾਂਦਾ, ਸੋ ਇੰਨਾ ਕੁ ਤੁਹਾਡਾ ਪੈਟਰੀਜ਼ਮ ਆ ਜਿਹਦਾ ਉਹ ਤੁਸੀਂ ਸਾਨੂੰ ਐਗਜ਼ਾਮਪਲਾਂ ਦੇ ਰਹੇ ਆ। ਤੋ ਜਾਫੀ ਸਾਹਿਬ, ਸਮਾਂ ਜਿਹੜਾ ਆਪਣਾ ਕਾਫੀ ਹੋ ਗਿਆ, ਸਿਰਫ ਆਪਣੇ ਕੋਲ 1-2 ਮਿੰਟ ਹੀ ਜਿਹੜੇ ਬਾਕੀ ਨੇ। ਸੋ ਅਖੀਰ ਦੇ ਵਿੱਚ ਤੁਸੀਂ, ਕਿਉਂਕਿ ਵਿਸ਼ੇ ਹੋਰ ਬਹੁਤ ਸੀ, ਪਰ ਮੈਂ ਇੱਕ ਨਾਂ ਜਿਹੜਾ ਇਹਨਾਂ ਨਾਲ ਲਗਾਤਾਰ, ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਇਹ ਟੀਵੀ 84 ਦੇ ਸਾਰੇ ਪਰਿਵਾਰ ਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਵੀ। ਔਰ ਇਹ ਅਵਤਾਰ ਡ੍ਰੀਮਸ ਉਹਨਾਂ ਦੇ ਹੋਰ ਅੱਗੇ ਸਵਾਲ ਨੇ, ਉਹਦੇ ਜਿਹੜੇ ਆਏ ਜਵਾਬ ਦੇ ਰਹੇ ਨੇ, ਪਰ ਮੈਂ ਇੱਕ ਸਵਾਲ ਇਹਨਾਂ ਦਾ ਜ਼ਰੂਰ ਪੜ੍ਹਨਾ ਚਾਹੁੰਦਾ, ਜਿਹੜਾ ਅਕਸਰ ਕਿਹਾ ਜਾਂਦਾ, ਇਸ ਲਈ ਜ਼ਰੂਰੀ ਆ, ਆਪਾਂ ਭਾਵੇਂ ਇੱਕ ਮਿੰਟ ਆਪਣਾ ਫਾਲਤੂ ਲੱਗ ਜਾਵੇ। ਇਹ ਕਹਿੰਦੇ ਜੀ ਕਿ ਮੈਂ ਪੰਜਾਬੀ 'ਚ ਪੜ੍ਹ ਦਿੰਦਾ ਵੈਸੇ। ਇਹ ਕਹਿੰਦੇ ਜੀ ਜਿਹੜੇ ਸਿੱਖ ਨੇ ਉਹ ਸੀਐਮ ਬਣਦੇ ਨੇ, ਪੀਐਮ ਬਣਦੇ ਨੇ, ਪ੍ਰੈਜ਼ੀਡੈਂਟ ਬਣਦੇ ਨੇ, ਆਰਮੀ ਚੀਫ ਬਣਦੇ ਨੇ, ਮਿਨਿਸਟਰ ਬਣਦੇ ਨੇ, ਐਮਐਲਏ ਬਣਦੇ ਨੇ, ਐਮਪੀ ਬਣਦੇ ਨੇ, ਤੇ ਪਰ ਜਿਹੜੇ ਬਾਈ ਜੀ ਸਿੱਖ ਐਮਪੀ ਬਣਦੇ ਨੇ ਉਹ ਤਾਂ ਜੇਲ੍ਹ 'ਚ ਨੇ। ਸੋ ਤੁਸੀਂ ਮਾੜਾ ਜਿਹਾ ਇੱਥੇ ਜ਼ਰੂਰ ਗੱਲ ਕਰੋਗੇ, ਮੈਂ ਵੀ ਕਰਦਾ, ਫਿਰ ਆਪਾਂ ਮੁਹਾਵਰੇ ਵੱਲ ਜਾਵਾਂਗੇ। ਬਿਲਕੁਲ। ਇਹ ਜਿਹੜੇ ਭਾਰਤ ਦੇ ਅੰਦਰ ਨਾ ਇੱਕ ਬੁੱਕ ਹੈ ਇੱਥੇ ਮੇਰੇ ਕੋਲੇ ਪਈ ਆ, ਹੂ ਕਿਲਡ ਕਰਕਰੇ। ਉਹਦੇ ਵਿੱਚ ਕਰਕਰੇ ਲਿਖਦਾ ਵੀ ਜਿਹੜੀਆਂ ਇੰਡੀਆ ਦੇ ਵਿੱਚ ਜਿਹੜਾ ਚੋਣ ਸਿਸਟਮ ਹੈ ਨਾ, ਸਿਰਫ ਇੱਕ ਦਿਖਾਵਾ ਆ। ਉਹਦੇ ਵਿੱਚ ਭਾਰਤ ਵਰਗੇ ਮੁਲਕ ਦੇ ਵਿੱਚ ਆਈਬੀ ਵਰਗੀਆਂ ਏਜੰਸੀ ਜਿਹੜੀਆਂ ਆ, ਉਹ ਜਿਹੜੀਆਂ ਸਰਕਾਰਾਂ ਜਿਹੜੀਆਂ
ਉਹ ਬਣਾਉਣੀਆਂ ਆ, ਤੇ ਜਿਹੜੇ ਮੁੱਖ ਮੰਤਰੀ ਬਣਨੇ ਆ ਇਹ ਵੀ ਉਹਨਾਂ ਵੱਲੋਂ ਤੈਅ ਹੀ ਕੀਤੇ ਜਾਂਦੇ ਆ ਇੱਕ ਤਰ੍ਹਾਂ ਦੇ ਨਾਲ। ਉਹ ਸਿਰਫ ਜੀ ਵੋਟਾਂ ਦਾ ਇੱਕ ਜੀ ਸਿਸਟਮ ਜਿਹਾ ਬਣਾਇਆ ਜਾਂਦਾ, ਤੇ ਜਦੋਂ ਥੋੜੇ ਜਿਹਾ ਜੀ ਗੈਲਾ ਤਾਂ ਫਿਰ ਉਹ ਆਪਣੇ ਮਨ ਚਾਹੇ ਵਿਅਕਤੀ ਨੂੰ ਜਿਹੜਾ ਆ ਉਹ ਸਿਲੈਕਟ ਕਰਦੇ ਆ। ਜੀ ਸੋ ਇਹੀ ਚੀਜ਼ ਸਾਡੇ ਜੀ ਪੰਜਾਬ ਦੇ ਵਿੱਚ ਸਾਡੇ ਤੇ ਲਗਾਤਾਰ ਥੋਪੀ ਗਈ ਆ, ਚਾਹੇ ਅੱਜ ਸ਼ਰਾਬੀ ਭਗਵੰਤ ਮਾਨ ਹੋਵੇ, ਬਿਆਨ ਸਿੰਘ ਹੋਵੇ, ਪ੍ਰਕਾਸ਼ ਬਾਦਲ ਹੋਵੇ, ਉਹਨਾਂ ਨੇ ਪੰਜਾਬ ਸਟੇਟ ਨੂੰ, ਸਾਡੇ ਸੂਬੇ ਨੂੰ ਲਿਜਾ ਕੇ ਦਿੱਲੀ ਦੇ ਥੱਲੇ ਫਿੱਟ ਹੀ ਕੀਤਾ ਆ। ਅੱਜ ਪੰਜਾਬ ਦਾ ਜੀ ਐਜੂਕੇਸ਼ਨ ਬੋਰਡ, ਅੱਜ ਪੰਜਾਬ ਦਾ ਬਿਜਲੀ ਬੋਰਡ, ਈਵਨ ਇੱਥੋਂ ਤੱਕ ਭਾਖੜਾ ਡੈਮ ਬੋਰਡ ਜਿਹੜਾ ਆ ਉਹਦੀ ਅੱਜ ਬਾਰ-ਬਾਰ ਉਦਾਹਰਨ ਦਿੱਤੀ ਜਾਂਦੀ ਆ। ਸਿਸਟਮ ਜਿਹੜਾ ਆ ਉਹ ਲਿਜਾ ਕੇ ਇਹਨਾਂ ਦਾ ਜਿਹੜਾ ਉਹ ਭਗਵਾਨ ਸਿਸਟਮ ਆ ਉਹਦੇ ਥੱਲੇ ਲਿਆ ਦਿੱਤਾ ਗਿਆ ਆ। ਐਜੂਕੇਸ਼ਨ ਜੀ ਸਿਸਟਮ ਪੰਜਾਬ ਦਾ ਟੋਟਲੀ ਜਿਹੜਾ ਆ ਉਹ ਖਤਮ ਕਰਨ ਦੀਆਂ ਜਿਹੜੀਆਂ ਆ ਉਹ ਐਨ ਖਤਮ ਕਰ ਹੀ ਦਿੱਤਾ ਆ, ਪੰਜਾਬ ਦੇ ਮੂਲ ਦੇ ਨਾਲੋਂ ਜੀ ਪੰਜਾਬ ਦੇ ਲੋਕਾਂ ਨੂੰ ਤੋੜਨ ਦੇ ਲਈ। ਸੋ ਜੀ ਪੰਜਾਬ ਦੇ ਵਿੱਚ ਪ੍ਰਬੰਧ ਲਿਆਂਦਾ ਜਾਂਦਾ ਆ ਉਹ ਸਿਰਫ ਦਿੱਲੀ ਦੇ ਸਿਸਟਮ ਨੂੰ ਜਾਂ ਉੱਥੋਂ ਦੀ ਹਕੂਮਤ ਦੇ ਸਿਸਟਮ ਨੂੰ ਫਿੱਟ ਕਰਨ ਦੇ ਲਈ ਹੀ ਕੀਤਾ ਜਾਂਦਾ ਹੈ। ਸੋ ਅਸੀਂ ਸਿੱਖ, ਜੀ ਮੋਸਟ ਆਫ ਸਿੱਖ ਜਿਹੜੇ ਨੇ ਖਾਲਿਸਤਾਨ ਜੀ ਦੀ ਸੋਚ ਵਾਲ ਤੇ ਇੱਕ ਪਾਸੇ ਹੀ ਨੇ, ਪਰ ਮੋਸਟ ਆਫ ਸਿੱਖ ਜਿਹੜੇ ਆ ਉਹ ਇੰਡੀਅਨ ਦੇ ਸਿਸਟਮ ਨੂੰ ਡਿਕਲਾਈਨਡ ਕਰ ਚੁੱਕੇ ਆ, ਉਹ ਇਸ ਨੂੰ ਜੀ ਨਹੀਂ ਮੰਨਦੇ ਪਏ ਅੱਜ ਨਾ। ਠੀਕ ਹੈ ਜੀ ਹਾਂਜੀ ਜੀ। ਹੁਣ ਮੈਂ ਨਾ ਤਰਤੀਬ ਵਾਈਜ਼ ਜਿਹੜੇ ਜਿਹੜੇ ਅਹੁਦੇ ਇਹਨਾਂ ਨੇ ਦੱਸੇ ਵੀ ਭਾਰਤੀ ਸਿੱਖਾਂ ਨੂੰ ਦਿੱਤੇ ਜਾਂਦੇ ਆ, ਮੈਂ ਇੱਕ ਇੱਕ ਲਾਈਨ ਦੇ ਵਿੱਚ ਉਹਦਾ ਵਿਸ਼ਲੇਸ਼ਣ ਕਰ ਦੇਣਾ, ਫਿਰ ਆਪਾਂ ਇਜਾਜ਼ਤ ਚਾਹਾਂਗੇ। ਮੁੱਦੇ ਹੋਰ ਹੁਣ ਆ ਰਹੇ ਨੇ, ਬਹਿਸ ਵੀ ਚੱਲ ਰਹੀ ਹੈ YouTube ਦੇ ਉੱਤੇ ਆਪਸ ਦੇ ਵਿੱਚ। ਚਲੋ ਉਹ ਹੋਰ ਵੀ ਸਾਡੇ ਵੀਰ ਭੈਣ ਹੈਗੇ ਨੇ ਜਿਹੜੇ ਜਵਾਬ ਦੇ ਰਹੇ, ਪਰ ਆਪਣਾ ਜਿਹੜਾ ਸਮਾਂ ਉਹ ਸੀਮਤ ਆ। ਹੁਣ ਪਹਿਲੀ ਗੱਲ ਆਪਾਂ ਕਰਦੇ ਹਾਂ, ਜਾਫੀ ਸਾਹਿਬ ਇਹ ਕਹਿੰਦੇ ਵੀ ਸਭ ਤੋਂ ਵੱਡਾ ਅਹੁਦਾ ਜਿਹੜਾ ਸੰਵਿਧਾਨਕ ਅਹੁਦਾ ਭਾਰਤ ਦੇ ਵਿੱਚ ਉਹ ਹੈਗਾ ਰਾਸ਼ਟਰਪਤੀ ਦਾ। ਉਹ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਜਿਹਨੂੰ ਇਹ ਕਹਿੰਦੇ ਸਿੱਖ ਨੂੰ ਰਾਸ਼ਟਰਪਤੀ ਬਣਾਇਆ, ਉਹਦੇ ਸਾਈਨਾਂ ਦੇ ਥੱਲੇ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਮਿਲਟਰੀ ਐਕਸ਼ਨ ਹੋਇਆ। ਹੁਣ ਤੁਸੀਂ ਦੱਸੋ ਅਵਤਾਰ ਜੀ, ਹੋਇਆ ਕਿ ਨਹੀਂ ਹੋਇਆ? ਫਿਰ ਇਹ ਕਹਿੰਦੇ ਪ੍ਰਾਈਮ ਮਿਨਿਸਟਰ, ਹੋਰ ਗੱਲ ਐਡ ਕਰਾਂ, ਇੱਕ ਗੱਲ ਐਡ ਕਰ ਦਈਏ। ਗਿਆਨੀ ਜੈਲ ਸਿੰਘ ਜਦੋਂ ਲਾਸਟ ਟਾਈਮ ਦੇ ਵਿੱਚ ਫਿਰ ਦਰਬਾਰ ਸਾਹਿਬ ਆਇਆ ਤੇ ਫਿਰ ਉਹ ਬਹੁਤ ਰੋਇਆ ਜਦੋਂ ਉਹਦੀ ਐਕਸੀਡੈਂਟ ਹੁੰਦਾ ਨਾ, ਉਹ ਰੋਂਦਾ ਹੀ ਗਿਆ ਤੇ ਉਹ ਇਹ ਗੱਲ ਆਖਦਾ ਰਿਹਾ ਲਾਸਟ ਟਾਈਮ ਦੇ ਵਿੱਚ ਵੀ ਮੈਂ ਬਹੁਤ ਹੀ ਵੱਡੀ ਗਲਤੀ ਕੀਤੀ ਆ ਜੀ। ਔਰ ਇੱਥੇ ਹੀ ਬਸ ਨਹੀਂ, ਜਿਹੜਾ ਪਹਿਲੇ ਸਿੱਖ ਤੇ ਹਮਲਾ ਹੋਇਆ ਉਹ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ, ਦਿੱਲੀ ਜੈਨੋਸਾਈਡ ਦੇ ਵਿੱਚ। ਗਿਆਨੀ ਜੈਲ ਸਿੰਘ ਪਹਿਲਾ ਹਮਲਾ ਜੇ ਸਿੱਖ ਦੇ ਉੱਤੇ ਹੋਇਆ ਗਿਆਨੀ ਜੈਲ ਸਿੰਘ ਹੋਇਆ। ਹੁਣ ਤੁਸੀਂ ਆਜੋ PM ਦੇ ਉੱਤੇ। ਮਨਮੋਹਨ ਸਿੰਘ ਉਹ ਸ਼ਖਸ ਹੈ ਜਿਹਨੂੰ ਅਸੀਂ ਉਹਦੀ ਇਮਾਨਦਾਰੀ ਅਸੀਂ ਮੰਨਦੇ ਆ ਕਿ ਅਲੀ ਬਾਬੇ ਦੇ 40 ਚੋਰਾਂ ਦਾ ਇਮਾਨਦਾਰ ਅਕਾਊਂਟੈਂਟ ਰਿਹਾ ਉਹ ਬੰਦਾ। ਉਸ ਬੰਦੇ ਨੇ ਪੰਜਾਬ ਦੀ ਜਦੋਂ ਨਸਲਕੁਸ਼ੀ ਚੱਲ ਰਹੀ ਸੀ, ਉਹਦੇ ਚੈੱਕਾਂ ਦੇ ਉੱਤੇ ਜਿਹੜੇ ਰਿਵਾਰਡ ਪੁਲਿਸ ਨੂੰ ਦਿੱਤੇ ਜਾ ਰਹੇ ਸੀ ਜਾਂ ਅਸਲਾ ਜਿਹੜਾ ਉਹ ਭੇਜਿਆ ਜਾ ਰਿਹਾ ਸੀ, ਉਹਦੇ ਸੈਂਕਸ਼ਨਸ ਉਸ ਬੰਦੇ ਦੀ ਕਲਮ ਤੋਂ ਹੋਏ ਆ। ਉਸ ਬੰਦੇ ਨੇ UN ਦੇ ਵਿੱਚ ਆ ਕੇ, ਅਮਰੀਕਾ ਦੇ ਵਿੱਚ ਆ ਕੇ, ਕੈਨੇਡਾ ਦੇ ਵਿੱਚ ਆ ਕੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਕੋਈ ਪ੍ਰੋਬਲਮ ਨਹੀਂ, ਇਹਨਾਂ ਦਾ ਕੋਈ ਘਾਟ ਨਹੀਂ ਹੋ ਰਿਹਾ, ਜਦੋਂ ਕਿ ਧਰਤੀ ਦੇ ਉੱਤੇ ਜਿਹੜਾ ਉੱਥੇ ਰੋਜ਼ ਝੂਠੇ ਪੁਲਿਸ ਦਾ ਮੁਕਾਬਲੇ ਹੋ ਰਹੇ ਸੀਗੇ, ਉੱਥੇ ਰੋਜ਼ ਘਾਣ ਹੋ ਰਿਹਾ ਸੀ ਇਨਸਾਨੀ ਜ਼ਿੰਦਗੀਆਂ ਦਾ। ਔਰ ਉਸੇ ਦਿੱਲੀ 'ਚ ਉਹ ਬੈਠਦਾ ਸੀ ਜਿਹਨੂੰ ਇਹ ਨਹੀਂ ਪਤਾ ਲੱਗਾ ਕਿ ਦਿੱਲੀ ਦੇ ਵਿੱਚ 1984 ਦੇ ਵਿੱਚ ਖੁਦ ਉਹਦੇ ਅਪਾਰਟਮੈਂਟ ਦੇ ਉੱਤੇ ਹਮਲਾ ਹੋਇਆ, ਉਹ ਆਪਣੇ ਹਿੰਦੂ ਜਵਾਈ ਦੇ ਘਰ ਲੁੱਕ ਕੇ ਉਹਨੇ ਆਪਣੀ ਜਾਨ ਬਚਾਈ ਹੈ। ਉਹ ਮਨਮੋਹਨ ਸਿੰਘ ਆ ਜਿਹੜਾ ਤੁਸੀਂ ਕਹਿੰਦੇ ਵੀ ਅਸੀਂ ਸਿੱਖ ਉਹ ਬਣਾਤਾ। ਉਸ ਤੋਂ ਬਾਅਦ ਤੁਸੀਂ ਕਹਿੰਦੇ ਆ ਜੀ ਸੈਨਾ ਦੇ ਜਿਹੜੇ ਅਸੀਂ ਮੁਖੀ ਬਣਾਤੇ, ਜਨਰਲ ਸਵੇਗ ਸਿੰਘ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ, ਹਰਮੰਦਰ ਸਾਹਿਬ ਦੀ ਪ੍ਰਕਰਮਾ ਦੀ ਅਜ਼ਮਤ ਦੇ ਲਈ ਆਪਣੀ ਸ਼ਹੀਦੀ ਦਿੱਤੀ। ਉਸ ਬੰਦੇ ਦੀ ਤੁਸੀਂ ਹਿਸਟਰੀ ਪੜ੍ਹ ਲਿਓ ਵੀ ਕਿਸ ਤਰ੍ਹਾਂ ਫੌਜ ਦੇ ਵਿੱਚੋਂ। ਜਗਜੀਤ ਸਿੰਘ ਅਰੋੜਾ ਜਿਹਨੇ ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਹੱਥ ਖੜੇ ਕਰਾਏ ਸੀ, ਜਗਜੀਤ ਸਿੰਘ ਅਰੋੜਾ ਦੇ ਘਰ ਦੇ ਉੱਤੇ ਹਮਲਾ ਹੋਇਆ। ਸੋ ਏਦਾਂ ਦੀਆਂ ਅਨੇਕਾਂ ਜਿਹੜੀਆਂ ਤੁਸੀਂ ਮਿਲਟਰੀ ਦੇ ਦਮਗੱਜੇ ਮਾਰਦੇ ਆ। ਇੱਕ ਮਿਲਟਰੀ ਪਰਸਨਲ ਦਾ ਕਤਲ ਹੋ ਜਾਂਦਾ ਨਾ ਜੇ ਸਿਵਿਲੀਅਨ ਏਰੀਏ ਦੇ ਵਿੱਚ, ਉੱਥੇ 1984 ਦੀ ਜੈਨੋਸਾਈਡ ਦੇ ਵਿੱਚ ਵਹਿਸ਼ੀ ਹਿੰਦੂ ਭੀੜਾਂ ਨੇ ਸਟੇਸ਼ਨ ਦੇ ਉੱਤੇ ਜਾ ਕੇ ਉੱਥੇ ਸਫਦਰਜੰਗ ਦਿੱਲੀ ਦੇ ਪੂਰੇ ਟ੍ਰੇਨਾਂ ਦੇ ਡੱਬੇ ਫੂਕ ਕੇ ਸਵਾਹ ਕਰਤੇ। ਸੈਂਕੜਿਆਂ ਦੇ ਵਿੱਚ ਸਿੱਖ ਫੌਜਾਂ ਦੀਆਂ ਲਾਸ਼ਾਂ ਜਿਹੜੀਆਂ ਪਛਾਣੀਆਂ ਨਹੀਂ ਗਈਆਂ। ਤੁਹਾਡੇ ਕਿਸੇ ਮਿਲਟਰੀ ਦੇ ਕਮਿਸ਼ਨ ਨੇ ਉਹਦੀ ਜਾਂਚ ਨਹੀਂ ਮੰਗੀ। ਹੁਣ ਤੁਸੀਂ ਕਹਿੰਦੇ ਪੰਜਾਬ ਦੇ CM ਬੇਅੰਤੇ ਬੁੱਚੜੇ ਦੀ ਕਹਾਣੀ ਕਿਸੇ ਕੋਲ ਲੁਕੀ ਹੋਈ ਨਹੀਂ। ਬਾਦਲ ਕਿਵੇਂ ਕਟਪੁਤਲੀਆਂ ਵਾਂਗੂ ਫਿੱਟ ਕਰਕੇ ਉੱਥੇ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਬਣਾ ਕੇ ਕਿਵੇਂ ਇਹਨਾਂ ਨੇ ਸਾਰੀ ਮਰਿਆਦਾ ਸਾਡੀ ਜਿਹੜੀ ਆ ਉਹਨੂੰ ਘਾਣ ਲੱਗ ਕੀਤਾ, ਉਹਦਾ ਖੋਰਾ ਲਾਇਆ, ਜਿਹਦੇ ਨਤੀਜੇ ਹਜੇ ਤੱਕ ਸਾਨੂੰ ਭੁਗਤਣੇ ਪੈ ਰਹੇ ਆ। MPਆਂ ਦੀ ਤੁਸੀਂ ਗੱਲ ਕਰਦੇ ਆ, ਸਿਮਰਨਜੀਤ ਸਿੰਘ ਮਾਨ ਨੂੰ ਉਹਦਾ ਸੰਵਿਧਾਨ ਚੋਂ ਦਿੱਤਾ ਹੋਇਆ ਜਿਹੜਾ ਹੱਕ ਸੀ ਕਿਰਪਾਨ ਲੈ ਕੇ ਤੁਹਾਡੀ ਪਾਰਲੀਮੈਂਟ ਅੰਦਰ ਨਹੀਂ ਵੜਨ ਦਿੰਦੀ। ਤੁਹਾਡੇ ਜੋਕਰ ਜਿਹੜੇ MP ਆ ਉਹ ਜਿੱਦਾਂ ਮਰਜ਼ੀ ਉੱਥੇ ਹਾ ਹਾ ਹੂ ਕਰੀ ਜਾਣ, ਭਗਵੰਤ ਮਾਨ ਵਰਗੇ ਜਾਂ ਨਵਜੋਤ ਸਿੱਧੂ ਵਰਗੇ।
ਐਮਐਲਏ ਦੀਆਂ ਤੁਸੀਂ ਗੱਲ ਕਰਦੇ ਆ, ਦਿੱਲੀ ਦਾ ਹਾਰਿਆ ਹੋਇਆ ਭਈਆ ਇੱਕ ਆਵਾਜ਼ ਮਾਰਦਾ, ਪੰਜਾਬ ਦੀਆਂ 92 ਦੀਆਂ 92 ਭੇਡਾਂ ਲਾਈਨ ਬਣਾ ਕੇ ਦਿੱਲੀ ਵੱਲੋਂ ਤੁਰ ਪੈਂਦੀਆਂ, ਤੁਸੀਂ ਕਠਪੁਤਲੀਆਂ ਬਿਠਾਉਂਦੇ ਹੋ ਉੱਥੇ ਸਿੱਖਾਂ ਦੇ ਨਾਂ ਦੇ ਉੱਤੇ। ਤੇ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਹੋਰ ਵੀ ਜਿਹੜਾ ਹਥੌੜਾ ਕਰ ਸਕਦਾ ਸੀ ਇਸ ਮੁੱਦੇ ਦੇ ਉੱਤੇ, ਪਰ ਜਾਫੀ ਸਾਹਿਬ ਅਖੀਰ ਦੇ ਵਿੱਚ ਅੱਧੇ ਕੁ ਮਿੰਟ ਦੇ ਵਿੱਚ ਤੁਸੀਂ ਕਨਕਲੂਡ ਕਰੋ, ਫਿਰ ਆਪਾਂ ਇਜਾਜ਼ਤ ਲਵਾਂਗੇ। ਸਮਾਂ ਆਪਣਾ ਉੱਪਰ ਹੋ ਗਿਆ, ਤੁਸੀਂ ਵੀ ਜਿਹੜਾ ਰਜੇਵਿਆਂ ਚੋਂ ਟਾਈਮ ਕੱਢਿਆ। ਹਾਂਜੀ। ਸਿੱਖ ਸਿੱਖ ਨੂੰ ਇਹ ਗੱਲ ਸਮਝਣੀ ਚਾਹੀਦੀ ਆ। ਮੈਂ ਇਸ ਸਮੇਂ ਦੇ ਹਿਸਾਬ ਨਾਲ ਤੇ ਵੀਰਾਂ ਨੇ ਤੁਹਾਡੇ ਫੇਮਸ ਸਿੰਗਰ ਨੂੰ ਇਹ ਗੱਲ ਆਪਣੇ ਹੁਣ ਗੀਤ 'ਚ ਕਹਿਣੀ ਪਈ ਆ ਵੀ ਤੁਹਾਨੂੰ ਗਾਣੇ ਚੰਗੇ ਲੱਗਦੇ ਆ, ਪੱਗਾਂ ਨਹੀਂ ਚੰਗੀਆਂ ਲੱਗਦੀਆਂ। ਸੋ ਇੱਕ ਚੀਜ਼ ਉਹਨੇ ਵੀ ਫੇਸ ਕੀਤੀ, ਉਹਨੇ ਵੀ ਸਮਝੀ ਪਈ ਜਿਹੜਾ ਪੱਗਾਂ ਦਸਤਾਰਾਂ ਆ ਜਿਹੜੀਆਂ ਉਹ ਇਸ ਮੁਲਕ ਦੇ ਵਿੱਚ ਇਹਨਾਂ ਲੋਕਾਂ ਨੂੰ ਜਾਂ ਜਿਹੜੇ ਸਿਸਟਮ ਆ ਉਹਨੂੰ ਚੰਗਾ ਨਹੀਂ ਲੱਗਦੀਆਂ। ਇਹ ਪਗਵਾਰਨੀਆਂ ਆ, ਇਹ ਪੱਗਾਂ ਆਪਾਂ ਬੰਨਣੀਆਂ ਆ, ਇਹ ਪੱਗਾਂ ਆਪਾਂ ਆਪਣਿਆਂ ਦੇ ਸਿਰਾਂ ਤੇ ਤਾਜ ਬਣਾਉਣੀਆਂ ਆ। ਤੇ ਉਸ ਚੀਜ਼ ਪੋਸੀਬਲ ਆ ਜੇ ਆਪਾਂ ਸਾਰੇ ਇਕੱਠੇ ਜ਼ਰੂਰ ਹੋਈਏ। ਇਕੱਠੇ ਹੋਣ ਦਾ ਹੋਕਾ ਸਾਰੇ ਦਿੰਦੇ ਆ, ਪਰ ਉਹਨਾਂ ਜਥੇਬੰਦੀਆਂ ਨੂੰ ਪਹਿਲ ਕਰਨ ਦਾ ਸਮਾਂ ਆ ਚੁੱਕਾ। ਜੇ ਹੁਣ ਵੀ ਤੁਸੀਂ ਡਿਲੇ ਹੁੰਦੇ ਹੋ ਖੂਨ ਦੇ ਪਿਆਸੇ ਜਿਹੜੇ ਆ ਉਹ ਅੱਜ ਕੈਨੇਡਾ, ਅਮਰੀਕਾ, ਯੂਰਪ ਤੇ ਹੋਰ ਥਾਂ ਦੇ ਵਿੱਚ ਵੀਰਾਂ ਭੈਣਾਂ ਦੇ ਖੂਨ ਦੇ ਪਿਆਸੇ ਆ, ਜਿਹੜੇ ਕਿਤੇ ਨਾ ਕਿਤੇ ਆਪਣੇ ਕੋਲ ਕਿਸੇ ਨਾਲ ਗੱਲ ਕਰ ਰਿਹਾ, ਕੋਈ ਲੁਕਵੇਂ ਢੰਗ ਦੇ ਨਾਲ ਗੱਲ ਕਰ ਰਿਹਾ। ਤੇ ਜੀ ਤੁਹਾਡੀ ਤਸਵੀਰ ਸਕਰੀਨ ਤੋਂ ਚਲੀ ਗਈ ਆ, ਕੋਈ ਟੈਕਨੀਕਲ ਇਸ਼ੂ ਆਇਆ। ਸੋ ਆਪਾਂ ਇਸ ਪ੍ਰੋਗਰਾਮ ਨੂੰ ਅੱਜ ਦੇ ਨੂੰ ਇੱਥੇ ਹੀ ਗੱਲ ਕਹਿਣੀ ਚਾਹੁੰਦਾ ਸੀ ਵੀ ਹਾਂਜੀ ਜੀ 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 ਇਹੀ ਗੱਲ ਆਖਣੀ ਚਾਹੁੰਦਾ ਵੀ ਜਥੇਬੰਦੀਆਂ ਵੀ ਜਿਹੜੀਆਂ ਨੇ ਸਾਡੀਆਂ ਸਮੁੱਚੀਆਂ ਜਥੇਬੰਦੀਆਂ, ਉਹ ਆਪਣੇ ਜਿੰਨੇ ਵੀ ਨੌਜਵਾਨ ਆ ਉਹਨਾਂ ਦੇ ਨਾਲ ਖੜਨ, ਆਲਵੇਜ਼ ਉਹਨਾਂ ਦੀ ਹਰ ਇੱਕ ਜੋ ਕਿਤੇ ਵੀ ਫੇਸ ਕਰ ਬੈਠ ਕੇ ਟਾਕ ਕਰਨ, ਆਪਣੇ ਇਸ ਆ ਛੋਟੀਆਂ ਟੀਮਾਂ ਬਣਾ ਕੇ ਉਹਨਾਂ ਤਾਂ ਕਿ ਸਾਡੀਆਂ ਜਿਹੜੀ ਆ ਗੱਲ ਆ ਉਹ ਵੱਡੀ ਹੋ ਸਕੇ, ਸਾਡੀ ਲਾਈਨ ਜਿਹੜੀ ਆ ਜੀ ਉਹ ਹੋਰ ਜੀ ਬਿਲਕੁਲ ਜੀ ਸਕੀਏ। ਗੁਰੂ ਜੀ ਬਿਲਕੁਲ ਜਾਫੀ ਸਾਹਿਬ ਚੜ੍ਹਦੀਆਂ ਕਲਾਂ ਰੱਖੇ ਸਾਡੇ ਟੀਮ ਜੀ। ਸੋ ਤੁਹਾਡੀ ਆਵਾਜ਼ ਵੀ ਕੱਟ ਰਹੀ ਹੈ। ਸੋ ਮੈਂ ਆਖਰੀ ਗੱਲ ਇਸ ਵਿਸ਼ੇ ਤੇ ਇਹੀ ਕਰਨੀ ਚਾਹੁੰਦਾ ਕਿ ਜਦੋਂ ਤੁਹਾਡੇ ਜਿਹੜੇ ਮਨਮੋਹਨ ਸਿੰਘ ਦਾ ਤੁਸੀਂ ਜ਼ਿਕਰ ਕੀਤਾ, ਉਦੋਂ ਉਹ ਡੈਲੀਗੇਸ਼ਨ ਦੇ ਨਾਲ ਇੱਥੇ ਵਾਸ਼ਿੰਗਟਨ ਡੀਸੀ ਜਿਹੜਾ ਕੈਪੀਟਲ ਹਿੱਲ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਆਏ ਸੀ, ਤੇ ਉਹਨਾਂ ਦੇ ਹੀ ਮੀਡੀਆ ਅਦਾਰਿਆਂ ਦੇ ਵਿੱਚ ਕਿਸੇ ਸ਼ਖਸ ਨੇ ਖਾਲਿਸਤਾਨ ਅਫੇਅਰ ਸੈਂਟਰਸ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਤਾਂ ਦੇਖੋ ਜੀ PM ਸਿੱਖ ਬਣਾਤਾ, ਹੋਰ ਤੁਸੀਂ ਕੀ ਚਾਹੁੰਦੇ ਹੋ। ਤੇ ਉਹ ਜਵਾਬ ਜਿਹੜਾ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਇਹ ਸੀ ਕਿ ਤੁਸੀਂ ਜੇ ਨੈਗੋਸੀਏਸ਼ਨ ਸਾਡੇ ਨਾਲ ਕਰਨੀ ਚਾਹੁੰਦੇ ਹੋ, ਆ ਜਾਓ ਟੇਬਲ ਤੇ ਬਹਿੰਦੇ ਆ, ਅਸੀਂ ਲਿਖ ਕੇ ਦੇ ਦਿੰਦੇ ਆ ਵੀ ਖਾਲਿਸਤਾਨ ਦਾ PM ਪੱਕਾ ਹੀ ਅਸੀਂ ਬਣਾ ਦਿਆਂਗੇ ਹਿੰਦੂ ਨੂੰ। ਜੇ ਤੁਹਾਡੀ ਡੈਫੀਨੇਸ਼ਨ ਇਹੀ ਹੈ ਨਾ ਵੀ ਜੇ ਭਾਰਤ ਦੇ ਵਿੱਚ PM ਸਿੱਖ ਬਣ ਗਿਆ ਤਾਂ ਕੋਈ ਪ੍ਰੋਬਲਮ ਨਹੀਂ, ਉਹ ਕਹਿੰਦੇ ਅਸੀਂ ਖਾਲਿਸਤਾਨ ਦੇ ਵਿੱਚ ਤੁਹਾਨੂੰ ਲਿਖ ਕੇ ਤੁਹਾਡੇ ਨਾਲ ਕੰਟਰੈਕਟ ਕਰਦੇ ਆ ਵੀ ਜਿਹੜਾ PM ਹੋਊਗਾ ਖਾਲਿਸਤਾਨ ਦਾ ਪੱਕਾ ਹਰੇਕ ਵਾਰੀ ਹਿੰਦੂ ਹੀ ਬਣਾਇਆ ਕਰਾਂਗੇ, ਸਾਡੇ ਨਾਲ ਨੈਗੋਸ਼ੀਏਟ ਕਰੋ ਬਹਿ ਕੇ ਵੀ ਹੱਦਾਂ ਕਿੱਥੇ ਤੱਕ ਹੋਣਗੀਆਂ। ਸੋ ਇਹ ਸਾਡੇ ਜਵਾਬ ਨੇ। ਸੋ ਜਾਫੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਆਪਣੇ ਕੀਮਤੀ ਸਮੇਂ ਤੋਂ ਕੱਢ ਕੇ। ਵੈਸੇ ਜਿਹੜਾ ਅਸੀਂ ਇਹ ਪ੍ਰੋਗਰਾਮ ਪ੍ਰਮੋਟ ਕੀਤਾ ਸੀ ਉਹ ਤਾਂ ਇਹ ਕਹਿ ਕੇ ਕੀਤਾ ਸੀ ਕਿ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਤੋਂ ਡਾਇਰੈਕਟਰ ਨੇ, ਤੇ ਨਾਲ ਹੀ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੋਆਰਡੀਨੇਟਰ ਨੇ ਤੇ ਬੁਲਾਰੇ ਨੇ, ਉਹਨਾਂ ਦੇ ਨਾਲ ਆਪਾਂ ਪ੍ਰੋਗਰਾਮ ਕਰਨਾ ਸੀ, ਬਟ ਐਨ ਅਖੀਰੀ ਮਿੰਟ ਦੇ ਉੱਤੇ ਕੋਈ ਉਹਨਾਂ ਦੀ ਐਮਰਜੈਂਸੀ ਮੀਟਿੰਗ ਨਿਕਲ ਆਉਣ ਦੇ ਕਾਰਨ ਸਾਨੂੰ ਜਿਹੜਾ ਉਹ ਜਾਫੀ ਸਾਹਿਬ ਨੂੰ ਵੀ ਜਿਹੜਾ ਉਹ ਐਮਰਜੈਂਸੀ 'ਚ ਹੀ ਕੰਟੈਕਟ ਕਰਕੇ ਇਹਨਾਂ ਨੂੰ ਲਿਆਉਣਾ ਪਿਆ। ਸੋ ਜਾਫੀ ਸਾਹਿਬ ਉਹਦੇ ਬਾਵਜੂਦ ਵੀ ਤੁਸੀਂ ਸਾਡੇ ਨਾਲ ਜੁੜੇ, 1 ਘੰਟੇ ਤੋਂ ਉੱਪਰ ਹੋ ਗਿਆ, ਸਾਡੇ ਨਾਲ ਸਾਥ ਦਿੱਤਾ ਪ੍ਰੋਗਰਾਮ ਦੇ ਵਿੱਚ, ਔਰ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਆ, ਮੈਸੇਜ ਕੀਤੇ ਨੇ। ਬਹੁਤ ਸਾਰੇ ਵੀਰ ਭੈਣਾਂ ਨੇ ਜਿਨ੍ਹਾਂ ਦੇ ਮੈਸੇजेस ਮੈਂ ਨਹੀਂ ਪੜ੍ਹ ਸਕਿਆ। ਸੋ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਮਹਿਮਾਨ ਦੇ ਨਾਲ, ਔਰ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਜਾਣਕਾਰੀ ਆ ਉਹ ਵੱਧ ਤੋਂ ਵੱਧ ਜਿਹੜੀ ਆ ਦਰਸ਼ਕਾਂ ਤੱਕ, ਸਰੋਤਿਆਂ ਤੱਕ ਪਹੁੰਚ ਸਕੇ। ਸੋ ਕੱਲ ਨੂੰ ਆਪਾਂ ਉਸੇ ਸਮੇਂ ਜਿਹੜਾ ਫੇਰ ਮਿਲਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਜਾਫੀ ਸਾਹਿਬ ਤੁਹਾਨੂੰ ਵੀ ਔਰ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਰੇ ਹੀ ਦਰਸ਼ਕਾਂ ਨੂੰ ਅਸੀਂ ਫਤਿਹ ਅੱਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।